अस्सलामुअलैकुम वरहमतुल्लाहि वबरकातुहू। दोस्तों की हाल चाल है? तुसी वेख रहे हो अब्दुल्ला फरीद गोट फार्म। मैं ਤੁਹਾਡਾ ਮੇਜ਼ਬਾਨ ਗੁਲਾਮ ਫਰੀਦ। दोस्तों ਅੱਜ ਅਸੀਂ ਤੁਹਾਨੂੰ ਇੱਕ ਸਪੈਸ਼ਲ ਜਗ੍ਹਾ ਦਾ ਵਿਜ਼ਿਟ ਕਰਵਾਉਣ ਆਏ ਆ ਗੋਟ ਫਾਰਮਿੰਗ ਦੇ ਮੁਤਲਕਾ ਜੜਾਂ ਵਾਲੇ ਦੇ ਵਿੱਚ ਬੜੀ ਬਿਹਤਰੀਨ ਗੋਟ ਫਾਰਮਿੰਗ ਬੰਦੇ ਨੇ ਕੀਤੀ ਆ ਤੇ ਇਸ ਲੈਵਲ ਦੀ ਗੋਟ ਫਾਰਮਿੰਗ ਜੜਾਂ ਵਾਲੇ 'ਚ ਮੈਂ ਨਹੀਂ ਕਿਸੇ ਕੋਲ ਦੇਖੀ। ਇਸ ਟਾਈਮ ਅਸੀਂ ਖੜੇ ਆ 19 ਚੱਕ ਵਾਲੇ ਰੋਡ ਦੇ ਉੱਤੇ ਜੜਾਂ ਵਾਲੇ ਦੇ ਵਿੱਚ। ਇਹ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਵਾ। ਇਹ ਜਿਹੜਾ ਰੋਡ ਮੋਟਰਸਾਈਕਲਾਂ ਦੋ ਆ ਰਹੀਆਂ ਨੇ ਇਹ ਫੈਸਲਾਬਾਦ ਰੋਡ ਤੋਂ ਅੰਦਰ ਨੂੰ ਆਉਂਦਾ ਵਾ ਬਾਈਪਾਸ 19 ਚੱਕ ਦੇ ਵਿੱਚ। ਇਹ ਉਧਰੋਂ ਆ ਰਿਹਾ ਰੋਡ ਇਹ ਵਾਲਾ ਤੇ ਇਹ ਇੱਧਰ ਸਾਡੀ ਦੂਸਰੀ ਸਾਈਡ ਤੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸ਼ਹਿਰ ਦੇ ਜੜਾਂ ਵਾਲੇ ਸ਼ਹਿਰ ਦੇ ਵਿੱਚੋਂ ਲਿਕ ਪੰਪ ਦੇ ਕੋਲੋਂ ਰੋਡ ਅੰਦਰ ਆ ਰਿਹਾ ਵਾ। ਉਸ ਰੋਡ ਦੇ ਉੱਪਰ ਅਸੀਂ ਖੜੇ ਹੋਏ ਆ ਤੇ ਇਹ ਭਾਈਜਾਨ ਦਾ ਫਾਰਮ ਆ, ਮੀਆਂ ਰਿਹਾਨ ਸਾਹਿਬ ਉਹਨਾਂ ਦਾ ਫਾਰਮ ਆ ਤੇ ਅਸੀਂ ਤੁਹਾਨੂੰ ਇਨਸ਼ਾਅੱਲਾ ਤਾਲਾ ਅੰਦਰੋਂ ਜਾ ਕੇ ਇਨਸ਼ਾਅੱਲਾ ਸਾਰੇ ਫਾਰਮ ਦਾ ਵਿਜ਼ਿਟ ਕਰਵਾਵਾਂਗੇ ਔਰ ਸਾਰੀਆਂ ਗੱਲਾਂ ਉਹਨਾਂ ਕੋਲ ਪੁੱਛਾਂਗੇ ਕਿ ਕਿਵੇਂ ਉਹਨਾਂ ਨੂੰ ਸ਼ੌਕ ਪੈਦਾ ਹੋਇਆ ਤੇ ਕਿਸ ਲੈਵਲ ਤੱਕ ਉਹ ਕਰਦੇ ਨੇ। ਇਹ ਸੇਲ ਪਰਚੇਜ਼ ਦਾ ਕੰਮ ਵੀ ਕਰਦੇ ਨੇ, ਮਤਲਬ ਕਹਿ ਲਓ ਕਿ ਸੇਲ ਪਰਚੇਜ਼ ਦਾ ਵੀ ਇਹਨਾਂ ਦਾ ਕਾਰੋਬਾਰ ਹੈ। ਤੇ ਦੋਸਤੋ ਅਗਰ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗਦੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਸਕਰੋਲ ਕਰਕੇ ਦੋਸਤੋ ਚੈੱਕ ਕਰ ਲਿਆ ਕਰੋ ਕਿ ਚੈਨਲ ਸਬਸਕ੍ਰਾਈਬ ਕੀਤਾ ਕਿ ਨਹੀਂ ਕੀਤਾ। ਉਹਦਾ ਫਾਇਦਾ ਇਹ ਹੋਏਗਾ ਕਿ ਜਦੋਂ ਸਾਡੀ ਕੋਈ ਨਵੀਂ ਵੀਡੀਓ ਆਏਗੀ ਤੇ ਉਹ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੇਗਾ। ਉਹਦੇ ਨਾਲ ਫਿਰ ਇੱਕ ਬੈਲ ਆਈਕਨ ਹੁੰਦਾ ਵਾ, ਜਦੋਂ ਸਬਸਕ੍ਰਾਈਬ ਕਰ ਲੈਣਾ ਤੁਸੀਂ ਫਿਰ ਉਹ ਬੈਲ ਆਈਕਨ ਤੇ ਜ਼ਰੂਰ ਪ੍ਰੈਸ ਕਰਿਆ ਕਰੋ। ਫਿਰ ਉਹਦੇ ਵਿੱਚ ਇਹ ਹੋਏਗਾ ਕਿ ਜਿਹੜੀ ਵੀ ਸਾਡੀ ਵੀਡੀਓ ਆਏਗੀ ਉਹ ਤੁਹਾਨੂੰ ਫੌਰਨ ਤੁਹਾਡੇ ਮੋਬਾਈਲ ਤੇ ਮੈਸੇਜ ਆ ਜਾਇਆ ਕਰੇਗਾ। ਤੁਸੀਂ ਉਹਨੂੰ ਕਲਿੱਕ ਕਰੋਗੇ ਸਾਡੀ ਵੀਡੀਓ ਚੱਲ ਪਿਆ ਕਰੇਗੀ ਤੇ ਵੀਡੀਓ ਦੇ ਨਾਲ ਟੱਚ ਰਹੋਗੇ ਤੁਸੀਂ ਸਾਡੇ ਨਾਲ ਤੇ ਅਸੀਂ ਤੁਹਾਡੇ ਨਾਲ ਟੱਚ ਰਵਾਂਗੇ। ਦੋਸਤੋ ਆਓ ਅੰਦਰ ਚੱਲੀਏ ਤੇ ਤੁਹਾਨੂੰ ਵਿਜ਼ਿਟ ਕਰਵਾਈਏ ਸਾਰੇ ਫਾਰਮ ਦਾ। ਇਹ ਸਾਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਮਾਸ਼ਾਅੱਲਾ ਇਹ ਸਾਰੀ ਜਗ੍ਹਾ ਵਾ। ਇਹਨਾਂ ਨੇ ਆ ਤਾਜ਼ਾ ਹੀ ਫਾਰਮ ਬਣਾਇਆ ਲੇਕਿਨ ਇੰਨਾ ਵੀ ਤਾਜ਼ਾ ਨਹੀਂ ਹੈਗਾ। ਮੇਰਾ ਖਿਆਲ ਕੋਈ ਇਹਨੂੰ 2-3 ਸਾਲ ਹੋ ਗਏ ਹੋਣੇ ਨੇ ਬਣੇ ਨੂੰ। ਤੇ ਇਹ ਚੀਜ਼ਾਂ ਦੇਖ ਰਹੇ ਹੋ ਮੇਰਾ ਖਿਆਲ ਹੈ ਗਰਮੀਆਂ ਦਾ ਇਹਨਾਂ ਦਾ ਸੈਟਅਪ ਹੈਗਾ ਵਾ ਕਿ ਗਰਮੀਆਂ ਨੂੰ ਜਾਨਵਰ ਇਹਨਾਂ ਨੇ ਲਿਆਣੇ ਕਿਉਂਕਿ ਅੱਜ ਕੱਲ ਆ ਦੇਖੋ ਸਾਵਨ ਭਾਦੋਂ ਦੇ ਦਿਨ ਹੈਗੇ ਨੇ, ਬਾਰਿਸ਼ਾਂ ਬੂਰਸ਼ਾਂ ਨੇ ਉਹਦੀ ਵਜ੍ਹਾ ਤੋਂ। ਬਾਕੀ ਇਹਨਾਂ ਦਾ ਮਾਹੌਲ ਬੜਾ ਅੱਛਾ, ਮਿੱਟੀ ਕੋਲ ਪਈ ਆ, ਕੋਈ ਗਿੱਲੀ ਜਗ੍ਹਾ ਹੋਵੇ ਉੱਤੇ ਪਾ ਵੀ ਸਕਦੇ ਨੇ। ਇਹ ਹੈਗਾ ਆਊਟਡੋਰ ਵਾਲਾ ਇਲਾਕਾ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਹ ਵਾਲਾ ਆਊਟਡੋਰ ਦਾ ਇਲਾਕਾ ਵਾ ਕਿਉਂਕਿ ਧੁੱਪ ਦੇ ਵਿੱਚ ਅਗਰ ਜਾਨਵਰਾਂ ਨੂੰ ਕੱਢਣਾ ਹੋਵੇ ਸਰਦੀ ਦੇ ਵਿੱਚ ਤੇ ਇਹ ਬੜੀ ਬਿਹਤਰੀਨ ਇਹਨਾਂ ਕੋਈ ਜਗ੍ਹਾ ਵਾ ਤੇ ਆਬੋ ਹਵਾ ਬੜੀ ਖੁੱਲੀ ਆ, ਕੋਈ ਟੈਨਸ਼ਨ ਨਹੀਂ, ਕਿਸੇ ਕਿਸਮ ਦਾ ਕੋਈ ਮਸਲਾ ਨਹੀਂ, ਕੋਈ ਪ੍ਰੋਬਲਮ ਨਹੀਂ। ਤੇ ਮੀਆਂ ਸਾਹਿਬ ਦੇ ਕੋਲ ਜਾਂਦੇ ਆ, ਆਓ ਤੁਹਾਡੀ ਮੁਲਾਕਾਤ ਕਰਵਾਉਂਦੇ ਆ। अस्सलामुअलैकुम वरहमतुल्लाहि वबरकातुहू। वालेकुम सलाम जनाब, क्या हाल है? मियां साहब क्या हाल चाल है जी? बिल्कुल अल्हम्दुलिल्लाह। मियां साहब ਨੂੰ ਮੈਂ 10 ਮਿੰਟ ਪਹਿਲੇ ਮੁਲਾਕਾਤ ਕਰਕੇ ਆਇਆ। ਇਹਨਾਂ ਦਾ ਪਹਿਲੇ ਤਾਰਫ ਫਿਰ ਬਾਅਦ ਚੋਂ ਕਰਦੇ ਆ। ਮੈਂ ਇੱਕ ਚੀਜ਼ ਜਿਹੜੀ ਨੋਟ ਕੀਤੀ ਮੈਂ ਸ਼ੇਅਰ ਕਰਨੀ ਲਾਜ਼ਮੀ ਸਮਝਦਾ। ਮੀਆਂ ਸਾਹਿਬ ਲੈਪਟਾਪ ਤੇ ਬੈਠੇ ਸੀ ਫੁੱਲ ਇੰਗਲਿਸ਼ ਮਾਹੌਲ ਦੇ ਵਿੱਚ ਹੈ ਆਫਿਸ ਦੇ ਵਿੱਚ, ਬੜਾ ਸਾਫ ਸੁਥਰਾ ਆਫਿਸ ਆ। ਅਗਰ ਮੇਰਾ ਇਨਸ਼ਾਅੱਲਾ ਵਿਊ ਬਣਿਆ ਉਧਰਲਾ ਤੇ ਮੈਂ ਤੁਹਾਨੂੰ ਆਫਿਸ ਦਾ ਵਿਜ਼ਿਟ ਵੀ ਕਰਵਾਵਾਂਗਾ। ਤੇ ਜਨਾਬ ਬੜੇ ਅੱਛੇ ਅਪ ਟੂ ਡੇਟ ਤਰੀਕੇ ਨਾਲ ਬੈਠੇ ਸੀ ਤੇ ਹੁਣ ਮੈਂ ਆਇਆ ਵਾਂ ਹੁੱਕਾ ਫੜਿਆ ਵਾ, ਦੇਸੀ ਮਾਹੌਲ। ਠੀਕ ਹੈ ਜੀ, ਇਹ ਚੀਜ਼ ਮੀਆਂ ਸਾਹਿਬ ਦੀ ਮੈਨੂੰ ਬੜੀ ਪਸੰਦ ਆਈ। ਮੀਆਂ ਸਾਹਿਬ ਮਾਈਕ ਲਗਾ ਲਓ ਤੇ ਥੋੜਾ ਜਿਹਾ ਨਾ ਆਪਣਾ ਤਾਰਫ ਥੋੜਾ ਜਿਹਾ ਨਾ ਜ਼ਰਾ ਸਾਨੂੰ ਤੁਸੀਂ। ਹਾਂਜੀ ਉਰਦੂ ਜਾਂ ਪੰਜਾਬੀ? ਨਹੀਂ ਪੰਜਾਬੀ ਬੈਸਟ। ਅੱਛਾ ਪੰਜਾਬੀ ਬੈਸਟ ਹੈ ਜਨਾਬ। ਅੱਜ ਪੰਜਾਬੀ ਇੱਕ ਤੇ ਆਪਣੀ ਜਿਹੜੀ ਦੇਸੀ ਜ਼ੁਬਾਨ ਆ ਜੀ ਤੇ ਇਸ ਕਰਕੇ ਪੰਜਾਬੀ ਸਹੀ ਰਹੇਗੀ ਜੀ। ਬੜੀ ਖੁਸ਼ੀ ਹੋਈ ਜਨਾਬ ਤੁਹਾਨੂੰ, ਚਲੋ ਤੁਸੀਂ ਆਏ ਹੋ। ਸੌ ਬਿਸਮਿਲ੍ਲਾ ਜੀ। ਜੀ ਮੇਰਾ ਨਾਮ ਮੀਆਂ ਸਲਾਹੁਦੀਨ ਹੈ ਜਨਾਬ ਜੀ। ਚੱਕ ਨੰਬਰ 56 ਸਾਡਾ ਪਿੰਡ ਹੈ, ਸਾਡੀ ਅਬਾਈ ਪਿੰਡ ਰੈਸ਼ ਸਾਡੀ ਉੱਥੇ ਹੀ ਹੈ ਫਿਲਹਾਲ ਜੀ। ਇਹ ਜਗ੍ਹਾ ਜਿਹੜੀ ਹੈ ਜੜਾਂ ਵਾਲੇ ਦੇ ਕਰੀਬ ਅਸੀਂ ਇੱਥੇ ਫਾਰਮ ਬਣਾਇਆ। ਨਾਲ ਅਸਲ 'ਚ ਸਾਡਾ ਰਾ ਮਟੀਰੀਅਲ ਦਾ ਕੰਮ ਅਸੀਂ ਤਕਰੀਬਨ ਕੋਈ 20 ਸਾਲ ਤੋਂ ਰਾ ਮਟੀਰੀਅਲ ਦਾ ਕੰਮ ਕਰਦੇ ਪਏ ਵੰਡੇ ਦਾ। ਉਸ ਤੋਂ ਬਾਅਦ ਇਹ ਫਾਰਮ ਹੈ ਆਪਣਾ। ਇਹ ਸਾਡਾ ਸ਼ੌਕ ਵੀ ਹੈ ਤੇ ਦੂਸਰਾ ਬਿਜ਼ਨਸ ਵੀ ਹੈ ਤੇ ਦੂਸਰਾ ਸਾਡਾ ਜਦੀ ਪੁਸ਼ਤੀ ਕੰਮ ਵੀ ਹੈ। ਤੇ ਇਹ ਨਹੀਂ ਕਿ ਮੈਂ ਨਵਾਂ ਸਟਾਰਟ ਕੀਤਾ, ਇਹ ਬਚਪਨ ਤੋਂ ਅਸੀਂ ਜਾਨਵਰ ਰੱਖਦੇ ਆਏ ਹਾਂ ਤੇ ਇਹ ਜ਼ਰਾ ਅਸੀਂ ਹੁਣ ਇੱਕ ਜਦੀਦ ਤਰੀਕੇ ਨਾਲ ਇਹਨੂੰ ਜਿਹੜਾ ਕੀਤਾ ਤੇ ਉਹ ਤੁਹਾਨੂੰ ਦਿਖਾਉਂਦੇ ਜਨਾਬ। ਠੀਕ ਹੈ ਮੀਆਂ ਸਾਹਿਬ, ਚਲੀਏ ਅੰਦਰ ਫਿਰ ਆਪਾਂ। ਆਓ ਜੀ। ਦੋਸਤੋ ਇਹ ਦੇਖੋ ਚੈੱਕ ਕਰੋ ਮਾਸ਼ਾਅੱਲਾ ਇਹ ਫਾਰਮ ਦਾ ਤੁਹਾਨੂੰ ਵਿਊ ਦਿਖਾ ਰਹੇ ਆ। ਇਹਨਾਂ ਨੇ ਬੜਾ ਅੱਛਾ ਸੈਟਅਪ ਬਣਾਇਆ ਵਾ। ਉੱਪਰ ਲੱਕੜੀਆਂ ਦੀ ਉਹ ਕੀਤੀ ਹੋਈ ਆ, ਛੱਤ ਬਣਾਈ ਹੋਈ ਆ ਤੇ ਨੀਚੇ ਇਹਦੇ ਸਪੇਸ ਦਿੱਤੀ ਹੋਈ ਆ ਤਾਂ ਕਿ ਪਿਸ਼ਾਬ ਵਗੈਰਾ ਮੇਂਗਣਾ ਵਗੈਰਾ ਸਾਰੀਆਂ ਨੀਚੇ ਜਾਣ, ਬੱਕਰੀ ਦਾ ਖੁਰ ਸੁੱਕਾ ਰਵੇ। ਦੋਸਤੋ ਇਹ ਇੰਨੀ ਕੁ ਅੱਛੀ ਚੀਜ਼ ਆ ਇਹਦੀ ਸਿਹਤ ਵਾਸਤੇ, ਬੱਕਰੀ ਦੀ ਸਿਹਤ ਵਾਸਤੇ ਕਿ ਇਹਦੇ ਵਾਸਤੇ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੈਗੇ ਕਿ ਮੈਂ ਤੁਹਾਨੂੰ ਕਿਹੜੇ ਲਫ਼ਜ਼ਾਂ 'ਚ ਬਿਆਨ ਕਰਕੇ ਦੱਸਾਂ। ਇਹ ਇੰਨੀ ਅੱਛੀ ਚੀਜ਼ ਆ ਕਿਉਂਕਿ ਜਦੋਂ ਬੱਕਰੀ ਦਾ ਖੁਰ ਗਿੱਲਾ ਹੁੰਦਾ ਉਦੋਂ ਜਾਨਵਰ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ। ਤੁਸੀਂ ਆ ਚੈੱਕ ਕਰੋ, ਆ ਬੱਕਰਾ ਜਿਹੜਾ ਨਾ ਨਾਲ ਬੱਕਰੀ ਆ ਜਾਂ ਬੱਕਰੀ ਆ, ਇਹ ਨਾਲ ਨਾ ਇਹਦੇ ਖਹਿੰਦਾ ਪਿਆ ਵਾ, ਉਹ ਸ਼ਲਫ ਦੇ ਨਾਲ ਖਹਿੰਦਾ ਪਿਆ ਵਾ। ਕਿਉਂ? ਜਦੋਂ ਜਾਨਵਰ ਤੰਦਰੁਸਤ ਹੁੰਦਾ ਨਾ, ਰਾਜ਼ੀ ਹੁੰਦਾ, ਉਦੋਂ ਇਹ ਚੀਜ਼ ਕਰਦਾ। ਤੇ ਇਹ ਸਾਰਾ ਸੈਟਅਪ ਜਿਹੜਾ
ਇਹ ਤੁਹਾਨੂੰ ਅਸੀਂ ਦਿਖਾਉਂਦੇ ਆ। ਆਹ ਰਸਤਾ ਇਹਨਾਂ ਨੇ ਬਣਾਇਆ ਹੋਇਆ, ਇੱਧਰ ਆ ਦਿਖਾ ਭਾਈ, ਇਹ ਦੇਖੋ ਇਹ ਰਸਤਾ ਇਹਨਾਂ ਨੇ ਬਣਾਇਆ ਹੋਇਆ। ਅਸੀਂ ਤੁਹਾਨੂੰ ਬਕਾਇਦਾ ਉਧਰੋਂ ਦੀ ਅੰਦਰ ਜਾਂਦੇ ਆ, ਐਂਟਰ ਕਰਦੇ ਆ ਤੇ ਫਿਰ ਤੁਹਾਨੂੰ ਸਾਰਾ ਵਿਊ ਦੱਸਦੇ ਆ ਤੇ ਮੀਆਂ ਸਾਹਿਬ ਮਜ਼ੀਦ ਇਹਦੇ ਬਾਰੇ ਚ ਰੋਸ਼ਨੀ ਪਾਉਂਦੇ ਆ। ਤੇ ਮੈਂ ਜੜ੍ਹਾਂ ਵਾਲੇ ਦੇ ਵਿੱਚ ਇਦਾਂ ਦੀ ਸੈਟਿੰਗ ਹੱਲੇ ਤੱਕ ਮੈਂ ਨਹੀਂ ਦੇਖੀ ਹੈਗੀ। ਆ ਮੈਂ ਜਦੋਂ ਦਾ ਫਾਰਮਿੰਗ ਦਾ ਕੰਮ ਕਰਦਾ ਪਿਆ ਵਾਂ, ਸ਼ੌਕ ਕਰਦਾ ਪਿਆ ਵਾਂ, ਵੀਡੀਓ ਵੀ ਬਣਾਉਂਦਾ ਪਿਆ ਵਾਂ, ਅਪਲੋਡ ਵੀ ਕਰਦਾ ਪਿਆ, ਮੈਂ ਆਪਣੇ ਇਸ ਏਰੀਏ ਦੇ ਵਿੱਚ ਮੈਂ ਨਹੀਂ ਇਸ ਤਰ੍ਹਾਂ ਦੀ ਫਾਰਮਿੰਗ ਜੜ੍ਹਾਂ ਵਾਲੇ ਸ਼ਹਿਰ ਦੇ ਵਿੱਚ ਕਿਸੇ ਦੀ ਨਹੀਂ ਦੇਖੀ। ਕਿਸੇ ਨੇ ਬਣਾਈ ਹੋਵੇ, ਮੇਰੀ ਨਜ਼ਰ ਤੋਂ ਬਾਹਰ ਹੋਵੇ ਤਾਂ ਮੈਂ ਨਹੀਂ ਕਹਿੰਦਾ, ਲੇਕਿਨ ਮੈਂ ਹੱਲੇ ਤੱਕ ਕਿਸੇ ਦੀ ਇਸ ਤਰ੍ਹਾਂ ਦੀ ਫਾਰਮਿੰਗ ਦੇਖੀ ਨਹੀਂ। ਮੈਨੂੰ ਬਹੁਤ ਅੱਛਾ ਪਸੰਦ ਆਇਆ ਮਾਹੌਲ। ਆਓ ਚਲੀਏ ਆਪਾਂ ਇਨਸ਼ਾਅੱਲਾ ਤਾਲਾ ਤੁਹਾਨੂੰ ਦਿਖਾਈਏ ਸਾਰਾ ਕੁਝ। ਉਹ ਦਰਵਾਜ਼ਾ ਆਓ ਜੀ ਦੋਸਤੋ, ਇਹ ਦੇਖੋ, ਇਹ ਇਹਨਾਂ ਦਾ ਸੀੜੀਆਂ ਦਾ ਪਹਿਲੇ ਸੈਟਅਪ ਚੈੱਕ ਕਰੋ। ਇਹ ਨੀਚੇ ਵਾਂਸ ਲੱਗੇ ਨੇ, ਵਾਂਸਾਂ ਦੇ ਉੱਪਰ ਇਹਨਾਂ ਨੇ ਲੱਕੜ ਦੀਆਂ ਫੱਟੀਆਂ ਲਗਾਈਆਂ ਹੋਈਆਂ ਨੇ ਤੇ ਬੜਾ ਅੱਛਾ ਮਾਹੌਲ ਆ ਜਾਨਵਰ ਦੇ ਉਤਰਨ ਵਾਸਤੇ, ਚੜਨ ਵਾਸਤੇ ਬੜਾ ਜ਼ਬਰਦਸਤ, ਦੇਸੀ ਔਰ ਸਸਤਾ। ਕੋਈ ਮਹਿੰਗਾ ਕੰਮ ਨਹੀਂ ਇਹਨਾਂ ਨੇ ਕੀਤਾ ਕਿ ਯਾਨੀ ਕਿ ਬਹੁਤ ਜ਼ਿਆਦਾ ਇਨਵੈਸਟਮੈਂਟ ਉਹ ਨਹੀਂ ਕੀਤੀ। ਇਹ ਫਾਰਮਿੰਗ ਦੇ ਲਿਹਾਜ਼ ਨਾਲ ਇਹਨਾਂ ਨੇ ਉਹ ਕੰਮ ਕੀਤਾ ਵਾ ਕਿ ਜਿਹੜਾ ਅਫੋਰਡੇਬਲ ਆ, ਕਿ ਜਿਹੜਾ ਹਰ ਬੰਦਾ ਕਰ ਸਕਦਾ ਵਾ। ਇਸ ਕਰਕੇ ਮੈਨੂੰ ਇਹ ਜ਼ਿਆਦਾ ਪਸੰਦ ਆਇਆ। ਤੁਸੀਂ ਨਾ ਜੀ ਜੋ ਸਵਾਲਾਤ ਕੋਈ ਤੁਹਾਡੇ ਜ਼ਿਹਨ ਚ ਹੈ ਇਹਦੇ ਬਾਰੇ ਮੀਆਂ ਸਾਹਿਬ, ਸਭ ਤੋਂ ਪਹਿਲੇ ਤੁਸੀਂ ਮੈਨੂੰ ਇਹ ਦੱਸੋ, ਮੈਂ ਉਹੀ ਪੁੱਛਣ ਲੱਗਾ ਸੀਗਾ ਤੁਹਾਨੂੰ ਕਿ ਸਭ ਤੋਂ ਪਹਿਲੇ ਮੈਨੂੰ ਤੁਸੀਂ ਇਹ ਦੱਸੋ ਕਿ ਇਹ ਜਿਹੜਾ ਤੁਸੀਂ ਕੀਤਾ ਵਾ ਖਰਚਾ, ਇਹਦੀ ਆਪਣੀ ਜਗ੍ਹਾ ਕਿੰਨੀ ਹੈ ਟੋਟਲ? ਹੈ ਜਿਹੜੀ ਇਹ ਜਿਹੜੀ ਜਗ੍ਹਾ ਨਾ ਜੀ ਪੂਰੇ ਫਾਰਮ ਦੀ, ਜੀ, ਇਹ ਤਕਰੀਬਨ ਹੈ ਕੋਈ 23 ਮਰਲੇ ਠੀਕ ਟੋਟਲ। ਠੀਕ ਆ। ਇਹਦੇ ਚ ਅਸੀਂ ਜਿਹੜਾ ਸ਼ੈੱਡ ਬਣਾਇਆ ਨਾ, ਇਹ ਤਕਰੀਬਨ 10 ਮਰਲੇ ਚ ਸ਼ੈੱਡ, ਬਾਕੀ ਸਾਡਾ ਓਪਨ ਏਰੀਆ ਸਾਰਾ। ਠੀਕ ਹੋ ਗਿਆ। ਬਾਹਰਲੀ side ਤੇ ਇਹ ਸਾਰੀ ਟੋਟਲ 23 ਮਰਲੇ ਆ? ਇਹ ਟੋਟਲ 23 ਮਰਲੇ ਆ ਸਿਰਫ ਉਹ ਫਾਰਮ ਬਾਹਰੋਂ ਲੈ ਕੇ ਗੇਟ ਤੋਂ ਤੇ ਇੱਥੇ ਤੱਕ? ਜੀ ਜੀ, ਸਾਰੀ ਉਹ ਪਿੱਛੇ ਵੀ ਤੁਹਾਨੂੰ ਦਿਖਾਉਂਦੇ ਆ। ਅੱਛਾ 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 ਇੱਥੇ ਫੀਡ ਦਾ ਸਾਰਾ ਸਿਸਟਮ। ਅੱਛਾ ਮਾਸ਼ਾਅੱਲਾ। ਅੱਛਾ, ਇਹ ਸਾਡਾ ਜਿਹੜਾ ਇਹ ਸ਼ੈੱਡ ਦਾ ਹੈ ਨਾ ਜੀ ਬੰਦੋਬਸਤ ਜਾਨਵਰਾਂ ਦਾ, ਜੀ, ਜੀ, ਇਹ ਹੈਗਾ ਤਕਰੀਬਨ 80 ਜਾਨਵਰ ਦਾ। ਇੱਧਰ ਵੀ ਫੋਕਸ ਕਰਿਆ ਕਰ, ਵਿੱਚ ਵਿੱਚ ਨਾ ਕੈਮਰਾ ਹਰ ਪਾਸੇ ਘੁਮਾਈ ਆ। ਇੱਧਰ ਇਹ ਮੇਰਾ ਪੁੱਤਰ ਫੋਕਸ ਟੋਟਲ 80 ਜਾਨਵਰਾਂ ਦਾ ਸੈਟਅਪ ਆ ਇਸ time? ਜਿਹੜਾ ਬਣਿਆ ਹੋਇਆ ਜੀ ਜੀ। ਅੱਛਾ। 80 ਜਾਨਵਰ ਬੜੇ ਆਰਾਮ ਨਾਲ ਇਹਦੇ ਵਿੱਚ ਆ ਸਕਦੇ ਆ। ਠੀਕ ਹੋ ਗਿਆ। ਦੂਸਰਾ ਇਹ ਕਿ ਅਸੀਂ ਇਹ ਨਾ ਇਸ ਤਰੀਕੇ ਨਾਲ ਬਣਾਇਆ ਜੀ ਕਿ ਅਸੀਂ ਇਹ ਤੇ ਖਰਚਾ ਵੀ ਘੱਟ ਕੀਤਾ ਜੀ ਜੀ, ਲੇਕਿਨ ਇਹਨੂੰ ਅਸੀਂ ਆਪਣੀ ਐਕਸਪਰਟੀ ਦੇ ਨਾਲ ਨਾ, ਆਪਣੇ ਜ਼ਿਹਨ ਦੇ ਨਾਲ ਹੀ ਹਾਂਜੀ ਹਾਂਜੀ ਹਾਂਜੀ, ਅਸੀਂ ਇਹਨੂੰ ਬੜਾ ਸਿੰਪਲ ਔਰ ਬੜਾ ਇੱਕ ਕਮ ਖਰਚੇ ਦੇ ਵਿੱਚ ਕਮ ਖਰਚ ਵਾਲਾ ਨਸ਼ੀਨ। ਹਾਂਜੀ, ਇਹ ਸੈਟਅਪ ਬਣਾਇਆ। ਬਿਲਕੁਲ ਸਹੀ ਹੈ। ਤੇ ਇਹ ਜਿਹਾ ਸੈਟਅਪ ਜਿਹੜਾ ਉਹ ਵਾਕਈ ਜੜ੍ਹਾਂ ਵਾਲੇ 'ਚ ਨਹੀਂ ਹੈ ਜੀ। ਹੁਣ ਲੋਕ ਜਦੀਦ ਆ ਰਹੇ ਨੇ ਇਸ ਪਾਸੇ ਕਾਫੀ, ਜੀ ਕੋ ਬਣਾ ਲੇ ਤੇ ਕੁਝ ਕਹਿ ਨਹੀਂ ਸਕਦੇ, ਸਹੀ। ਲੇਕਿਨ ਇਹਦੇ ਵਾਸਤੇ ਕਿ ਇਨਵੈਸਟਮੈਂਟ ਕੋਈ ਵੀ ਬਿਜ਼ਨਸ ਵਿੱਚ ਕਰਦੇ ਹੋ ਨਾ, ਹਾਂਜੀ ਹਾਂਜੀ, ਇਨਵੈਸਟਮੈਂਟ ਜ਼ਰੂਰੀ ਹੈ। ਉਹਦੇ ਵਾਸਤੇ ਪੈਸਾ, ਉਹ ਬੇਸਿਕ ਚੀਜ਼ਾਂ ਹਾਂਜੀ। ਪੂਰੀਆਂ ਕਰੋਗੇ ਤੇ ਤੁਸੀਂ ਸਕਸੈਸ ਹੋਣਾ ਵਾ। ਦੇਖੋ ਜੀ, ਬੱਕਰੀ ਹੈ ਨਾ ਜੀ, ਜੀ ਬੱਕਰੀ ਕਹਿਣ ਨੂੰ ਤੇ ਇੱਕ ਬੱਕਰੀ ਹੈ, ਹਾਂਜੀ, ਲੇਕਿਨ ਇਹਦੇ ਵੀ ਕੁਝ ਲਵਾਜ਼ਮਾਤ ਨੇ, ਬਿਲਕੁਲ ਸਹੀ। ਬਿਜ਼ਨਸ ਦੇ ਇੱਕ ਸਟੈਂਡਰਡ ਨੇ, ਇੱਕ ਲੈਵਲ ਹੈ। ਹਾਂਜੀ ਇਹਦਾ ਸਭ ਤੋਂ ਪਹਿਲੇ ਖੁਰਾਕ ਔਰ ਇਹਦੀ ਰਹਿائش, ਜੀ ਅਗਰ ਤੁਸੀਂ ਉਹ ਬਿਹਤਰੀਨ ਕਰ ਸਕਦੇ ਹੋ ਜੀ, ਤੇ ਫਿਰ ਇਹ ਸਮਝ ਲਓ ਕਿ ਤੁਸੀਂ ਬੱਕਰੀ ਫਾਰਮ ਕਰ ਸਕਦੇ ਹੋ। ਬਿਲਕੁਲ ਸਹੀ। ਬਾਕੀ ਰਹੀ ਗੱਲ ਇਹਦੀ ਮੈਡੀਕੇਸ਼ਨ ਦੀ, ਬਿਮਾਰੀਆਂ ਦੀ, ਉਹ ਸਾਡੇ ਕੋਲ ਡਾਕਟਰ ਮੌਜੂਦ ਹੁੰਦੇ, ਜੀ ਫਿਰ ਅਸੀਂ ਵਕਤ ਦੇ ਨਾਲ ਨਾਲ ਖੁਦ ਵੀ ਇਹ ਸਾਰਾ ਕੁਝ ਸਿੱਖ ਜਾਈਦਾ। ਸਿੱਖ ਗਏ, ਬਿਲਕੁਲ। ਇਹ ਨਹੀਂ ਹੈ ਕਿ ਹਰ ਕੋਈ ਸਿੱਖ ਕੇ ਨਹੀਂ ਆਉਂਦਾ, ਹਾਂਜੀ ਹਾਂਜੀ, ਜਦੋਂ ਬੰਦਾ ਕੰਮ ਕਰ ਰਿਹਾ ਹੁੰਦਾ ਫਿਰ ਆਪਣੇ ਆਪ ਜੀ ਉਹ ਸਿੱਖ ਜਾਂਦਾ। ਸਿੱਖ ਲੇਕਿਨ ਇਹਨਾਂ ਦੀ ਬੇਸਿਕ ਚੀਜ਼ ਹੈ ਰਹਿائش ਔਰ ਖਾਣਾ, ਬਿਲਕੁਲ ਕਿ ਇਹਨਾਂ ਨੂੰ ਖੁਰਾਕ ਅਸੀਂ ਕੀ ਦੇਣੀ ਹੈ, ਬਿਲਕੁਲ ਸਹੀ, ਔਰ ਇਹਨਾਂ ਨੂੰ ਰਹਿائش ਹੀ ਰੱਖਣਾ ਕਿਸ ਤਰੀਕੇ ਨਾਲ, ਰੱਖਣਾ ਕਿੱਥੇ ਹੈ, ਬਿਲਕੁਲ ਇਹ ਦੋ ਚੀਜ਼ਾਂ ਨੇ। ਬਿਲਕੁਲ ਔਰ ਇਹਦੇ ਵਿੱਚ ਹੀ ਇਹਨਾਂ ਦੀ ਸਿਹਤ ਔਰ ਬੜੋਤਰੀ ਦਾ ਜਿਹੜਾ ਨਾ ਉਹ ਦਰਮਦਾਰ, ਬਿਲਕੁਲ। ਔਰ ਇਹ ਚੀਜ਼ ਛੁਪੇ ਹੋਈ ਇਹਨਾਂ ਦੀ ਹਰ ਚੀਜ਼, ਬਿਲਕੁਲ। ਕਿ ਇਹਨਾਂ ਦੀ ਜਿਹੜੀ ਰਹਿائش ਔਰ ਖਾਣੇ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ। ਅਗਰ ਇਹ ਕਰ ਲਿਆ ਫਿਰ ਇਹਨਾਂ ਦੀਆਂ ਬਿਮਾਰੀਆਂ ਵੀ ਨਹੀਂ ਆਉਂਦੀਆਂ, ਬਿਲਕੁਲ। ਔਰ ਇਹਨਾਂ ਨੂੰ ਏਡੀ ਜਲਦੀ ਕੋਈ ਮਤਲਬ ਕਿ ਵਬਾ ਵੀ ਆਮ ਜਿਹੜੀਆਂ ਬਿਮਾਰੀਆਂ ਉਹ ਵੀ ਨਹੀਂ ਆਉਂਦੀਆਂ। ਬਿਲਕੁਲ ਸਹੀ ਗੱਲ ਆ। ਜਦੋਂ ਰਹਿائش ਸਿਟਿੰਗ ਅੱਛੀ ਹੋ ਜਵੇ ਨਾ, ਬਿਲਕੁਲ, ਤੇ ਉਹ 50% ਮਸਲਾ ਉੱਥੇ ਹੀ ਹੱਲ ਹੋ ਜਾਂਦਾ। ਹੱਲ ਹੋ ਜਾਂਦਾ। ਮੀਆਂ ਸਾਹਿਬ, ਇਹ ਜਿਹੜਾ ਛੱਤਿਆ ਏਰੀਆ ਵਾ, ਇਹ ਕਿੰਨੇ ਜ਼ਰਬੇ ਕਿੰਨੇ ਹੈਗਾ? ਇਹ ਹੈਗਾ ਜੀ 80 ਬਾਈ 30, 80 ਬਾਈ 30 ਫੁੱਟ। ਜੀ ਜੀ, ਠੀਕ ਹੋ ਗਿਆ। 80 ਬਾਈ 30 ਇਹ ਤਕਰੀਬਨ ਬਣ ਜਾਂਦਾ ਜੀ 2400 ਸਕੁਅਰ ਫੁੱਟ। ਠੀਕ ਹੋ ਗਿਆ। ਇਹ 2400 ਸਕੁਅਰ ਫੁੱਟ ਰਕਬਾ ਜੀ। ਆ ਜਿਹੜਾ ਪਲਾਟ, ਕਿੰਨੇ ਜਾਨਵਰ ਤੁਸੀਂ ਇਹਦੇ ਵਿੱਚ ਤੇ ਸਾਡਾ ਅਜੇ ਅਗਰ ਕੈਮਰਾਮੈਨ ਤੁਹਾਡਾ ਦਿਖਾਉਂਦਾ ਤੇ ਸ਼ੈੱਡ ਦਾ ਹਾਫ ਸਾਈਡ ਅਸੀਂ ਜਿਹੜੀ ਸਿਰਫ ਪਹਿਲੇ, ਹਾਂਜੀ, ਇਹ ਐਲੀਵੇਟਡ ਕੀਤੀ ਹੋਈ ਹੈ। ਜੀ ਜੀ, ਬਾਕੀ ਸਾਡੀ ਜਿਹੜੀ ਸਾਈਡ ਆ ਉਸੇ ਤਰ੍ਹਾਂ ਹੀ ਬਿਲਕੁਲ ਪਈ ਹੋਈ ਆ ਜੀ, ਬਿਲਕੁਲ। ਇਹ ਹਾਫ ਸਾਈਡ ਦੇ ਵਿੱਚ ਹੀ ਤਕਰੀਬਨ ਜਿਹੜੇ ਆ ਨਾ ਜੀ 80 ਜਾਨਵਰ ਆਰਾਮ ਨਾਲ ਆ ਸਕਦੇ ਆ। ਅੱਛਾ ਮੀਆਂ ਸਾਹਿਬ, ਇੱਥੇ ਮੈਂ ਇੱਕ ਚੀਜ਼ ਐਡ ਕਰਨੀ ਚਾਹਾਂਗਾ ਕਿ ਇਹ ਹਾਫ ਸਾਈਡ ਬਣਾਉਣ ਦਾ, ਪੂਰੀ ਨਾਮ ਬਣਾਉਣ ਦਾ ਕੋਈ ਤੁਹਾਡਾ ਖਾਸ ਮਕਸਦ ਹੈ ਕਿ ਪੈਮਾਨੇ ਤੋਂ ਸ਼ੁਰੂ ਕਰਨ ਦਾ ਮਕਸਦ ਸੀ? ਨਹੀਂ, ਮਕਸਦ ਇਹ ਕਿ ਜਿਹੜੀ ਪਾਲੀ ਸਾਈਡ ਹੈ ਨਾ ਅਸੀਂ, ਜੀ ਜੀ ਜੀ, ਉਹਦੇ ਵਿੱਚ ਅਸੀਂ ਉਹ ਤੁਹਾਨੂੰ ਬਾਅਦ ਚ ਦਿਖਾਉਣੇ ਛੋਟੇ ਕੇਜਸ ਜਿਹੜੇ ਨਾ ਉਹ ਬਣਾਏ ਨੇ। ਅੱਛਾ,
ਜਿਹੜੀਆਂ ਬੱਕਰੀਆਂ ਸੂਣ ਵਾਸਤੇ ਬਿਲਕੁਲ ਡਿਲੀਵਰੀ ਵਾਸਤੇ ਤਿਆਰ ਹੁੰਦੀਆਂ ਉਹਨਾਂ ਨੂੰ ਉਹ ਸ਼ਿਫਟ ਕਰੀਦਾ। ਬਿਲਕੁਲ ਸਹੀ। ਕੁਝ ਬਰੀਡਰ ਨੇ ਉਹਨਾਂ ਨੂੰ ਉਸ ਜਗ੍ਹਾ ਤੇ ਸ਼ਿਫਟ ਕਰੀਦਾ। ਬੱਕਰੀਆਂ ਦੇ ਵਿੱਚ ਜਾਂ ਦੂਸਰੇ ਜਾਨਵਰਾਂ ਦੇ ਵਿੱਚ ਕੁਝ ਜਾਨਵਰ ਜਿਹੜੇ ਉਹ ਰੱਖਣੇ ਮੁਨਾਸਬ ਨਹੀਂ ਸਹੀ ਕਹਿ ਰਹੇ ਹੋ ਉਹਨਾਂ ਨੂੰ ਅਲੱਗ-ਅਲੱਗ ਸ਼ਿਫਟ ਕਰਨਾ, ਉਹਨਾਂ ਦੇ ਅਲੱਗ-ਅਲੱਗ। ਅਜੇ ਸਾਡਾ ਬਣਦਾ ਪਿਆ ਸਿਸਟਮ ਸਹੀ। ਅਜੇ ਤੇ ਅੱਧਾ ਵੀ ਨਹੀਂ ਬਣਿਆ, ਅਜੇ ਤੇ ਬਹੁਤ ਸਾਰਾ ਕੰਮ ਰਹਿੰਦਾ। ਫਿਰ ਉਹਨੂੰ ਕੰਪਲੀਟ ਕਰਕੇ ਫਿਰ ਇਹ ਫਾਰਮ ਦੀ ਅਸਲ ਸ਼ਕਲ ਬਣਦੀ। ਸਾਹਿਬ ਉੱਥੋਂ 56 ਚੋਂ ਤੁਸੀਂ ਆ ਕੇ ਇਧਰ ਕੰਮ ਤੁਸੀਂ ਦੱਸਿਆ ਵਾ ਕਿ ਮੈਂ ਪੁਰਾਣਾ ਕਰਦਾ ਵਾਂ, 56 ਚੋਂ ਇਧਰ ਆ ਕੇ ਮਤਲਬ ਕਿੰਨਾ ਅਰਸਾ ਹੋ ਗਿਆ ਇੱਥੇ ਮਤਲਬ ਇਹ ਸਿਟਿੰਗ ਦੇ ਵਿੱਚ ਆਇਆ ਨੂੰ? ਇਹ ਇੱਥੇ ਨਾ ਜੀ ਮੈਨੂੰ ਤੇ ਤਕਰੀਬਨ ਹੋ ਗਏ 15 ਸਾਲ। ਸਹੀ। ਇਹ ਜਗ੍ਹਾ ਔਰ ਦੂਸਰਾ ਸੈਟਅਪ ਜਿਹੜਾ ਨਾਲ ਹੈ ਸਾਡਾ। ਨਹੀਂ ਇਹ ਸੈਟਅਪ ਚਲਾਉਂਦਿਆਂ ਨੂੰ 15 ਸਾਲ ਹੋ ਗਏ? ਨਹੀਂ ਮੈਂ ਉਹਦੀ ਗੱਲ ਕਰਦਾ ਪਿਆ। ਇਹ ਸੈਟਅਪ ਵਿੱਚ ਆਇਆ ਸਾਨੂੰ ਕੋਈ ਮੇਰੇ ਖਿਆਲ 7 to 8 ਮੰਥ ਇੰਨਾ ਕੀ। ਅੱਛਾ ਸਾਲ ਤਕਰੀਬਨ ਹੋ ਗਿਆ। ਲੇਕਿਨ ਇਹ ਸਾਲ ਜਿਹੜਾ ਨਾ ਜੀ ਸਾਡਾ ਪਿੱਛੇ ਇਹ ਸਮਝ ਲਓ ਕਿ 50 ਸਾਲ ਦਾ ਤਜਰਬਾ ਹੈ। ਹਾਂ ਸਹੀ। ਇਹ ਸਾਲ ਨਾ ਸਮਝੋ ਤੁਸੀਂ। ਸਹੀ। ਅਸਲ ਅਸੀਂ ਬੇਸਿਕ ਜ਼ਿਮੀਂਦਾਰ ਹਾਂ, ਸਾਡੇ ਕੋਲ ਮਾਲ ਡੰਗਰ ਬੱਕਰੀਆਂ ਹਰ ਸ਼ੈ। ਬਿਲਕੁਲ ਸਹੀ। ਇਹ ਤੇ ਸਿਰਫ ਇੱਕ ਸੈਟਅਪ ਬਣਾਇਆ, ਮਾਡਲ ਫਾਰਮ ਬਣਾਇਆ। ਇਹਨੂੰ ਜਦੀਦ ਲੈਵਲ ਦੇ ਉੱਤੇ ਤੁਸੀਂ ਇਹ ਸਿਰਫ ਛੋਟਾ ਇੱਕ ਲੈਵਲ, ਇੱਕ ਛੋਟੇ ਲੈਵਲ ਦੇ ਸੈਟਅਪ ਆ। ਬਿਲਕੁਲ। ਅਸਲ ਸੈਟਅਪ ਜਿਹੜਾ ਉਹ ਸਾਡਾ ਪਿੰਡ ਜ਼ਮੀਨ ਦੇ ਉੱਤੇ ਖੁੱਲੇ ਰਕਬੇ ਤੇ ਬਣੇਗਾ। ਇੱਕ ਮਾਡਲ ਫਾਰਮ ਆ। ਇਹ ਸਿਰਫ ਇਹਨੂੰ ਦੇਖ ਰਹੇ ਆ ਕਿ ਇਹਨੂੰ ਅਸੀਂ ਕਿਸ ਤਰੀਕੇ ਨਾਲ ਕਰਨਾ। ਅਜੇ ਸਿੱਖਣ ਵਾਸਤੇ ਇਹ ਕੋਈ ਇੰਨਾ ਸੈਟਅਪ ਬਣਾਇਆ। ਤੁਹਾਡਾ ਪ੍ਰੋਜੈਕਟ ਇਸ ਤੋਂ ਵੀ ਅੱਗੇ ਹੈ? ਨਹੀਂ ਇਹ ਤੇ ਕੁਝ ਨਹੀਂ ਨਾ ਜੀ। ਇਹ ਤੇ ਸਾਡਾ ਤੇ ਪ੍ਰੋਜੈਕਟ ਹੈਗਾ ਕੋਈ 5000 ਜਾਂ ਉਸ ਤੋਂ ਵੀ ਉੱਤੇ ਜਾਣ ਦਾ। ਮਾਸ਼ਾਅੱਲਾ। ਸਾਡਾ ਜਿਹੜਾ ਉਹ ਸੈਟਅਪ ਇੰਨਾ ਵਸੀਹ 5000 ਜਾਂ ਜਾਨਵਰ ਦੀ ਤੁਸੀਂ ਕਰਨੀ ਚਾਹੁੰਦੇ ਹੋ? ਬਿਲਕੁਲ 5000 ਲਾਜ਼ਮੀ। ਅੱਛਾ ਅੱਗੇ ਚੱਲੀਏ ਥੋੜਾ ਜਿਹਾ। ਜੀ ਆਓ। ਅੱਛਾ ਇਹ ਆਪਣਾ ਜਿਹੜਾ ਨਾ ਜੀ ਇਹ ਪਾਰਟੀਸ਼ਨ ਹੈ, ਇਹਦੇ ਵਿੱਚ ਇਹ ਇੱਕ ਅਲੱਗਾ ਬਰੀਡ ਦੇ ਜਾਨਵਰ ਨੇ ਜੀ। ਇਹ ਸਾਰੇ ਪ੍ਰੈਗਨੈਂਟ ਨੇ। ਅੱਛਾ ਇਹ ਸਾਰੇ ਪ੍ਰੈਗਨੈਂਟ ਨੇ? ਇਹ ਸਾਰੇ ਪ੍ਰੈਗਨੈਂਟ ਅਲੱਗਾ ਬਰੀਡ ਹੈ। ਹਾਂਜੀ। ਇਹ ਬੱਕਰੀ ਮਾਸ਼ਾਅੱਲਾ ਦੇਖੋ ਨਾ, ਬੜੀ ਖੂਬਸੂਰਤ ਬੱਕਰੀ ਹੈ। ਇਹ ਕਿਹੜੀ ਬਰੀਡ ਹੈ? ਵਾਕਈ ਬਹੁਤ ਅੱਛੀ ਹੈ। ਰਾਜਨਪੁਰੀ ਮਿਕਸ ਹੈ। ਅੱਛਾ ਪਿਓਰ ਰਾਜਨਪੁਰੀ ਨਹੀਂ ਹੈ, ਰਾਜਨਪੁਰੀ ਮਿਕਸ ਬਰੀਡ ਹੈ। ਰਾਜਨਪੁਰੀ ਦੇਸੀ ਮਿਕਸ ਹੈ। ਹਾਂ ਜੀ, ਕਿਉਂਕਿ ਅਸੀਂ ਜਿਹੜਾ ਨਾ ਦੋਗਲੀ ਬਰੀਡ ਤੇ ਕੰਮ ਕਰਨਾ। ਕੀ ਬਾਤ ਆ। ਔਰ ਮੇਰੇ ਫੇਵਰਿਟ ਗੱਲ ਕੀਤੀ। ਅਸੀਂ ਬਾਕੀ ਬਰੀਡ ਨੂੰ ਤੇ ਨਹੀਂ, ਅਸੀਂ ਸਾਡੀ ਜਿਹੜੀ ਲੋਕਲ ਬਰੀਡ ਆ ਨਾ ਇੱਥੇ ਦੀ ਆਪਣੀ ਲੋਕਲ ਔਰ ਦੋਗਲੀ ਬਰੀਡ, ਉਹਦੇ ਨਾਲ ਦੀ ਬਰੀਡ ਹੀ ਕੋਈ। ਦੋਸਤੋ ਇੱਕ ਚੀਜ਼ ਤੇ ਤੁਸੀਂ ਫੋਕਸ ਕਰਨਾ ਜ਼ਰਾ, ਇਹ ਜਾਨਵਰ ਦੇਖਣਾ ਹੈ ਤੁਸੀਂ, ਜਾਨਵਰ ਦੇਖਣਾ ਦੋ ਲੱਤਾਂ ਤੇ ਚੁੱਕ ਕੇ ਖੜਾ ਹੋ ਗਿਆ। ਇਹ ਤੁਹਾਨੂੰ ਇਹਨੂੰ ਤੁਸੀਂ ਤੇ ਲਾ ਕੇ ਜਾਓਗੇ, ਇਹ ਬਹੁਤ ਪਿਆਰ ਕਰਦੀ ਹੈ। ਅਸਲ ਮਕਸਦ ਇਹ ਨਹੀਂ ਹੈਗਾ ਕਿ ਜਾਨਵਰ ਦੇ ਕਰਤੱਵ ਦਿਖਾਣਾ। ਮੈਂ ਤੁਹਾਨੂੰ ਇਹ ਚੀਜ਼ ਤੇ ਫੋਕਸ ਇਸ ਕਰਕੇ ਕਰ ਰਿਹਾ ਵਾਂ ਕਿ ਜਾਨਵਰ ਇਸ ਤਰ੍ਹਾਂ ਦੀਆਂ ਹਰਕਤਾਂ ਉਦੋਂ ਕਰਦਾ ਵਾ ਜਦੋਂ ਜਾਨਵਰ ਫਰੈਸ਼ ਹੁੰਦਾ, ਰੱਜਿਆ ਹੁੰਦਾ ਔਰ ਮੁਤਮਈਨ ਹੁੰਦਾ ਮਾਹੌਲ ਤੇ, ਉਦੋਂ ਇਹ ਚੀਜ਼ਾਂ ਕਰਦਾ। ਨਹੀਂ ਤੇ ਜਾਨਵਰ ਜਿਹੜੇ ਆ ਨਾ ਉਹ ਅਗਰ ਉਹਨਾਂ ਨੂੰ ਉਹ ਮਾਹੌਲ ਸੈੱਟ ਨਾ ਹੋਵੇ ਤੇ ਉਹ ਵਿਚਾਰੇ ਇਸ ਤਰ੍ਹਾਂ ਖੁਸ਼ਹਾਲ ਨਹੀਂ ਹੁੰਦੇ। ਜਾਨਵਰ ਤੁਹਾਨੂੰ ਖੁਸ਼ਹਾਲ ਨਜ਼ਰ ਆਉਂਦੇ ਪਏ ਨੇ ਔਰ ਮੇਰਾ ਬੜਾ ਦਿਲ ਖੁਸ਼ ਹੋਇਆ ਇਹਦੇ ਉੱਤੇ ਵੇਖ ਕੇ। ਇਹ ਆਪਣਾ ਮੀਆਂ ਸਾਹਿਬ ਇਹ ਜਿਹੜੇ ਕਿੰਨੀ ਦੇਰ ਦੇ ਪ੍ਰੈਗਨੈਂਟ ਨੇ ਤਕਰੀਬਨ? ਇਹ ਜਿਹੜਾ ਨਹੀਂ ਪੋਰਸ਼ਨ ਇਹਦੇ ਵਿੱਚ ਜਾਨਵਰ ਜਿਹੜੇ ਆ, ਇਹ ਬੱਕਰੀ ਆ, ਇਹ ਤਕਰੀਬਨ 4 ਮਾਹ ਦੀ ਪ੍ਰੈਗਨੈਂਟ ਇਹ ਵਾਲੀ ਜੀ। ਬਾਕੀ ਤਕਰੀਬਨ ਕੋਈ ਮਹੀਨੇ ਡੇਢ ਦਾ, ਮਹੀਨੇ ਦਾ 20 ਦਿਨ ਦਾ, ਬਸ ਇੰਨਾ ਹੀ ਪ੍ਰੈਗਨੈਂਟ। ਬਾਕੀ ਪੱਠਾ ਨੇ ਸਾਰੇ। ਬਿਲਕੁਲ ਸਹੀ। ਅਕਸਰ ਦੋਸਤ, ਮੈਂ ਇੱਥੇ ਇੱਕ ਹੋਰ ਗੱਲ ਕਰਨੀ ਚਾਹਾਂਗਾ। ਅਕਸਰ ਦੋਸਤ ਕਹਿੰਦੇ ਨੇ ਕਿ ਯਾਰ ਰਾਜਨਪੁਰੀ ਬਰੀਡ ਆ ਜਿਹੜੀ, ਯਾਰ ਰਾਜਨਪੁਰੀ ਪਲੱਸ ਦੇਸੀ ਜਿਹੜੀ ਬਰੀਡ ਹੈਗੀ ਆ ਮਿਕਸ, ਉਹ ਅਕਸਰ ਬਿਮਾਰ ਹੋ ਜਾਂਦੀ ਆ। ਤੁਹਾਡੇ ਸਾਹਮਣੇ ਜਾਨਵਰ ਨੇ ਬੜੇ ਸਿਹਤਮੰਦ ਤੇ ਤੰਦਰੁਸਤ ਨਜ਼ਰ ਆਉਂਦੇ ਨੇ। ਮਸਲਾ ਕੀ ਹੁੰਦਾ ਵਾ? ਮਸਲਾ ਸਾਡੇ ਕੰਮ ਕਰਨ 'ਚ ਫਰਕ ਆਂਦਾ ਵਾ। ਤੇ ਬਰੀਡ ਕੋਈ ਵੀ ਮਾੜੀ ਨਹੀਂ ਹੁੰਦੀ। ਤੁਸੀਂ ਜਿਹੜੀ ਵੀ ਬਰੀਡ ਤੇ ਕੰਮ ਕਰੋਗੇ ਤੁਹਾਨੂੰ ਰਿਜ਼ਲਟ ਅੱਛਾ ਮਿਲੇਗਾ, ਲੇਕਿਨ ਅਗਰ ਤੁਸੀਂ ਉਹ ਕੰਮ ਅੱਛਾ ਕੀਤਾ ਹੋਏਗਾ ਤੇ ਫੇਰ। ਅੱਛਾ ਮੀਆਂ ਸਾਹਿਬ, ਇਹ ਜਿਹੜਾ ਤੁਸੀਂ ਇਹ ਕੀਤਾ ਜੇ, ਇਹ ਵਾਲਾ ਸੈਟਅਪ ਤੁਹਾਡਾ ਬਣਿਆ ਹੋਇਆ ਵਾ, ਕੈਮਰਾ ਬੇਟੇ ਦਿਖਾ ਦੇ ਰਹਾ ਹੈ ਵਾਲਾ, ਇਹ ਜਿਹੜਾ ਤੁਹਾਡਾ ਸੈਟਅਪ ਬਣਿਆ ਹੋਇਆ ਵਾ, ਇਹ ਵਾਲੀ ਲੱਗੇ ਨੇ ਆਪਣਾ ਐਲੂਮੀਨੀਅਮ ਦੇ ਪਾਈਪ ਵਗੈਰਾ ਲੱਗੇ ਨੇ, ਇਹਨਾਂ ਦਾ ਤਕਰੀਬਨ ਜਿਹੜਾ ਤੁਹਾਡਾ ਖਰਚਾ ਵਾ ਇੰਨੇ ਕੇ ਏਰੀਏ ਦਾ, ਇਹ ਤਕਰੀਬਨ ਕੋਈ ਹੈ ਅੰਦਾਜ਼ਾ ਕਿੰਨਾ ਕੁ? ਹਾਂਜੀ ਜੀ, ਇਹ ਤਕਰੀਬਨ ਕੋਈ 6 ਲੱਖ ਰੁਪਏ ਦਾ ਖਰਚਾ ਹੈ। ਮਾਸ਼ਾਅੱਲਾ। ਇਹ ਐਲੀਵੇਸ਼ਨ ਦਾ ਜਿਹੜਾ ਸ਼ੈਡ ਐਲੀਵੇਟਡ ਬਣਾਇਆ ਹੋਇਆ ਨਾ ਜੀ, ਇਹ ਉੱਥੋਂ ਲੈ ਕੇ ਉੱਥੋਂ ਤੱਕ। ਮੀਆਂ ਸਾਹਿਬ 1 ਸੈਕਿੰਡ ਜ਼ਰਾ ਹੋਲਡ ਕਰਨਾ, ਮੈਂ ਜ਼ਰਾ ਯਾਰ 1 ਮਿੰਟ ਫੋਨ ਸੁਣ ਲਵਾਂ ਜ਼ਰਾ 1 ਮਿੰਟ। ਅੱਛਾ ਮੀਆਂ ਸਾਹਿਬ, ਅਸੀਂ ਇਹਨਾਂ ਦੀ ਲਾਗਤ ਦੀ ਗੱਲ ਕਰਦੇ ਪਏ ਸੀਗੇ। ਇਹ ਤਕਰੀਬਨ 6 ਲੱਖ ਰੁਪਏ ਦਾ ਖਰਚਾ ਆਇਆ ਟੋਟਲ। 80 ਬਾਈ 60 ਬਾਈ 15 60 ਫੁੱਟ ਬਾਈ 15 ਫੁੱਟ 6 ਲੱਖ ਰੁਪਇਆ। ਹਾਂ ਯਾਰ ਕੋਈ ਖਰਚਾ ਨਹੀਂ, ਮਾਸ਼ਾਅੱਲਾ ਮੁਨਾਸਬ ਆ, ਕਿਉਂਕਿ ਸੈਟਅਪ ਤੁਸੀਂ ਬਹੁਤ ਅੱਛਾ ਕੀਤਾ ਵਾ। ਥੋੜੇ ਪੈਸਿਆਂ ਦੇ ਵਿੱਚ ਨਾ ਬੜਾ ਅੱਛਾ ਸੈਟਅਪ ਕੀਤਾ। ਦੋਸਤੋ ਇੱਕ ਇਹ ਪੋਰਸ਼ਨ ਸੀ ਜਿਹੜਾ ਤੁਹਾਨੂੰ ਅੱਗੇ ਅਸੀਂ ਦਿਖਾ ਕੇ ਹਟੇ ਆ। ਹੁਣ ਅਸੀਂ ਆ ਗਏ ਦੂਸਰੇ ਪੋਰਸ਼ਨ ਦੇ ਵਿੱਚ। ਇਹ ਦੇਖੋ, ਇਹਦੇ ਵਿੱਚ ਤਕਰੀਬਨ ਤਿਆਰ ਜਾਨਵਰ ਮੈਨੂੰ ਨਜ਼ਰ ਆ ਰਹੇ। 4 ਬੱਕਰੀਆਂ ਬਿਲਕੁਲ ਤਿਆਰ ਹੈ ਜੀ ਮਾਸ਼ਾਅੱਲਾ। ਇਹ ਮਾਸ਼ਾਅੱਲਾ ਬੱਕਰੀ ਜਿਹੜੀ ਹੈ ਇਹ ਸਾਡੇ ਕੋਲ ਦੋਗਲੀ ਬਰੀਡ ਹੈ ਵੀ ਪਿਓਰ, ਨਾ ਤੇ ਇਹ ਮਤਲਬ ਹੈਗੀ ਟੈਡੀ ਜੀ।
ਬਿਲਕੁਲ ਇਹਦੇ ਕੰਨ ਦੇਖੋ ਨਾ ਤੁਸੀਂ, ਦੇਖੋਗੇ ਤੇ ਇੱਕ ਹਾਂ। ਬੜੇ ਦੋਗਲੀ ਬਰੀਡ ਆ। ਹਾਂ, ਦੋਸਤੋ ਇੱਕ ਚੀਜ਼ ਤੁਸੀਂ ਚੈੱਕ ਕਰਨੀ ਹੈ ਇੱਥੇ, ਇਹ ਜਾਨਵਰ ਮੈਨੂੰ ਬੜਾ ਪਸੰਦ ਆਇਆ ਮਾਸ਼ਾਅੱਲਾ। ਇਹ ਇੱਕ ਮਿੰਟ ਫੜ ਯਾਰ ਅੰਦਰ, ਫੜੀ ਤੇਰਾ ਕੰਨ ਫੜ ਲਈ ਬੇਟੇ, ਤੂੰ ਫੜ ਕੰਨ ਜ਼ਰਾ, ਛੱਡ ਦੇ ਬੇਟੇ, ਕੰਨ ਫੜਦਾ ਰਹਿ। ਦੋਸਤੋ ਇਹ ਚੀਜ਼ ਮੈਂ ਤੁਹਾਨੂੰ ਦਿਖਾਣੀ ਚਾਹੁੰਦਾ ਮਾਸ਼ਾਅੱਲਾ, ਇਹ ਦੇਖੋ, ਇਹ ਬਰੀਡ ਦੋਗਰੀ ਆ, ਲੇਕਿਨ ਮਿਆਰ ਇਹਦਾ ਜਿਹੜਾ ਹਵਾਨੇ ਦਾ ਉਹ ਦੇਸੀ ਇਹ ਆ। ਮਾਸ਼ਾਅੱਲਾ 3 ਬੱਚੇ ਔਰ ਨਜ਼ਰ ਆਉਂਦੇ ਪਏ ਆ। 3 ਤੋਂ 2.5 ਤੋਂ 3 ਕਿਲੋ ਇਹਦਾ ਦੁੱਧ ਹੈ। ਮਾਸ਼ਾਅੱਲਾ ਹਾਂ। 2.5 ਤੋਂ 3 ਕਿਲੋ 2 ਟਾਈਮ ਜਾਂ ਇੱਕ ਟਾਈਮ? 2 ਟਾਈਮ, ਅੱਛਾ ਯਾਨੀ 1.5 ਕਿਲੋ ਆਸਾਨੀ ਨਾਲ ਇੱਕ ਟਾਈਮ ਦਾ ਇਹਦਾ ਹਾਂ। ਦੁੱਧ ਹੈ। ਮੀਆਂ ਸਾਹਿਬ ਮੈਂ ਨਾ ਇੱਥੇ ਇੱਕ ਗੱਲ ਐਡ ਕਰਨੀ ਚਾਹਾਂਗਾ, ਥੋੜੀ ਜੀ ਭਰਾ ਦੀ ਤਾਰੀਫ ਵੀ ਉਹਦੇ ਚ ਕਰਨੀ ਚਾਹਾਂਗਾ। ਦੇਖੋ ਜਿਸ ਤਰ੍ਹਾਂ ਉਹਦਾ ਹਵਾਨਾ ਨਜ਼ਰ ਆ ਰਿਹਾ ਨਾ, ਇਹੀ ਬੱਕਰੀ ਮੰਡੀ 'ਚ ਖੜੀ ਹੋਵੇ ਤੇ ਉਹਨੇ ਭਲਾ ਕੀ ਕਹਿਣਾ, 6 ਕਿਲੋ ਦੁੱਧ ਦਾ 2 ਟਾਈਮਾਂ ਦਾ, 5 ਕਿਲੋ ਦੁੱਧ ਦਾ 2 ਨਹੀਂ, ਟਾਈਮਾਂ ਨਹੀਂ, ਦਾ। ਉਹ ਤਾਂ- ਲੇਕਿਨ ਤੁਸੀਂ ਗੱਲ ਓਰੀਜਨਲ ਕਰ ਰਹੇ ਹੋ, ਇਸ ਕਰਕੇ ਮੈਨੂੰ ਉਹ ਜ਼ਿਆਦਾ ਤੁਹਾਡੀ ਗੱਲ ਪਸੰਦ ਆ ਰਹੀ ਹੈ ਔਰ ਮਜ਼ਾ ਵੀ ਉਸ ਗੱਲ ਦਾ ਵਾ। ਅੱਛਾ ਜੀ, ਇਹ ਬਾਕੀ ਸਾਡੇ ਕੋ ਇਹ ਵੀ ਬੱਕਰੀ ਮਾਸ਼ਾਅੱਲਾ, ਇਹ ਵੀ ਦੋਗਲੀ ਬਲੈਕ ਜੀ। ਇਹ ਤਕਰੀਬਨ ਇਹਨੂੰ ਚੌਥਾ ਮਹੀਨਾ, ਚੌਥਾ 1 ਮਹੀਨਾ, ਮਹੀਨਾ ਇਹਨੇ ਲੈ 1 ਮਹੀਨਾ ਡਿਲੀਵਰੀ 'ਚ ਰਹਿੰਦਾ। ਇਹਦਾ ਕਿੰਨਾ ਰਹਿੰਦਾ ਟਾਈਮ ਮੀਆਂ ਸਾਹਿਬ ਇਹਦਾ? ਇਹ ਤੇ ਸਿਰਫ ਹਫਤਾ ਰਹਿ ਗਿਆ। ਆ ਦੇਖੀ ਯਾਰ ਇੱਧਰ ਜ਼ਰਾ ਕਰੀ ਜਰਾ ਬੇਟਾ, ਇਹਦਾ ਇੱਕ ਹਫਤਾ ਰਹਿ ਗਿਆ। 1 ਹਫਤਾ ਇਹਦਾ। ਦੋਸਤੋ ਇਸ ਕਰਕੇ ਦੱਸ ਰਹੇ ਆ ਕਿ ਇਹਨਾਂ ਦਾ ਸੇਲ ਪਰਚੇਜ਼ ਦਾ ਵੀ ਕੰਮ ਆ, ਅਗਰ ਕਿਸੇ ਦੋਸਤ ਨੂੰ ਜਾਨਵਰ ਪਸੰਦ ਆਂਦਾ ਵਾ ਇਹ ਦੇਖੋ ਬੱਕਰੀ ਇੱਕ ਤੇ ਨਾ, ਮੀਆਂ ਸਾਹਿਬ ਦਾ ਨੰਬਰ ਸ਼ੇਅਰ ਕਰਾਂਗੇ, ਉਹ ਤੁਸੀਂ ਮੰਗ ਵੀ ਸਕਦੇ ਹੋ ਕਿ ਸਾਨੂੰ ਫਲਾਂ ਬੱਕਰੀ ਚਾਹੀਦੀ ਆ। ਇਹ ਅੱਛਾ ਜੀ, ਬੱਕਰੀ ਇਹ ਵਾਲੀ ਜਿਹੜੀ- ਹਾਂਜੀ, ਇਹ ਬੱਕਰੀ ਛੋਟੇ ਕੱਦ ਦੀ ਆ, ਹਾਂਜੀ ਲੇਕਿਨ ਇਹ ਦੋਗਲੀ ਬਰੀਡ ਵਿੱਚ ਵੀ ਨਹੀਂ ਆ ਰਹੀ ਤੇ ਨਾ ਟੈਡੀ ਚ ਆ ਰਹੀ ਹੈ ਇਹ। ਜੀ। ਲੇਕਿਨ ਇਹਦਾ ਵੀ ਤੁਸੀਂ ਹਵਾਨਾ ਚੈੱਕ ਕਰੋ ਮਾਸ਼ਾਅੱਲਾ, ਇਹ ਵੀ 2 ਤੋਂ 3 ਬੱਚੇ ਲਾਜ਼ਮੀ ਨੇ। ਹਾਂਜੀ। ਔਰ ਇਹਦਾ ਵੀ ਦੁੱਧ ਜਿਹੜਾ ਤਕਰੀਬਨ 2.5 ਕਿਲੋ, 2 ਤੋਂ 2.5 ਕਿਲੋ ਡੇਲੀ ਦਾ, 2 ਟਾਈਮ ਦਾ। 2 ਟਾਈਮ, ਔਰ ਆਪਣੇ ਬੱਚੇ ਵੀ ਬਿਹਤਰੀਨ ਪਾਲੇਗੀ। ਮਾਸ਼ਾਅੱਲਾ ਮਾਸ਼ਾਅੱਲਾ। ਮੀਆਂ ਸਾਹਿਬ ਮੇਰਾ ਨਾ ਯਕੀਨ ਕਰੋ, ਤੁਹਾਨੂੰ ਸ਼ਾਬਾਸ਼ ਦੇਣ ਨੂੰ ਦਿਲ ਕਰਦਾ ਵਾ। ਮੈਨੂੰ ਤੁਹਾਡੀ ਫਾਰਮਿੰਗ ਦਾ ਸੈਟਅਪ ਬੜਾ ਪਸੰਦ ਆਇਆ। ਇੱਥੇ ਜੜਾਂ ਵਾਲੇ 'ਚ ਕਿਸੇ ਨੇ ਇਸ ਲੈਵਲ ਦਾ ਕੰਮ ਨਹੀਂ ਕੀਤਾ ਆ। ਅੱਛਾ ਇਹ ਜਿਹੜਾ ਜਾਨਵਰ ਆ, ਇਹ ਜਨਾਬ ਇਹ ਵੀ ਦੋਗਲੀ ਬੱਕਰੀ ਮਾਸ਼ਾਅੱਲਾ ਆਪਣੇ ਪੂਰੇ ਕੱਦ ਦੇ ਵਿੱਚ, ਹਾਂਜੀ। ਔਰ ਇਹਦੇ ਥਣ ਦੇਖੋ ਤੁਸੀਂ, ਮੀਆਂ ਸਾਹਿਬ ਔਰ ਇਹ ਦੁੱਧ ਦੇ ਰਹੀ ਹੈ ਜੇ, ਹੈਂ? ਇਹ ਦੁੱਧ ਦੇ ਰਹੀ ਹੈ। ਅੱਛਾ ਅੱਛਾ ਅੱਛਾ, ਮੈਂ ਇਹ ਵੀ ਪੁੱਛਣਾ ਚਾਹ ਇਹ ਰਿਹਾ ਦੁੱਧ ਦੇ ਰਹੀ ਹੈ। ਵੱਡਾ ਛੋਟਾ ਥਣ ਇਹਦਾ ਇਸ ਤਰ੍ਹਾਂ ਹੋ ਗਿਆ ਨਾ ਮੈਂ ਜੀ, ਪੁੱਛਣ ਲੱਗਾ ਸੀ ਤੁਹਾਨੂੰ। ਇਹ ਹੋ ਜਾਏਗਾ ਬਰਾਬਰ ਜਦੋਂ ਦੁਬਾਰਾ ਸੂਏਗੀ ਨਾ, ਹਾਂਜੀ, ਇਹ ਥਣ ਬਰਾਬਰ ਹੋ ਜਾਣਗੇ। ਨਹੀਂ ਇਹਦੀ ਥੋੜੀ ਜਿਹੀ ਰੀਜ਼ਨ ਵੀ ਦੱਸੋ ਨਾ, ਤਾਂ ਕਿ ਇਹਦੀ ਦੇਖਣ ਰੀਜ਼ਨ ਇਹ ਵਾਲਿਆਂ ਹੁੰਦੀ ਹੈ ਨੂੰ ਕਿ ਪਤਾ ਬਾਜ਼ ਲੱਗੇ। ਔਕਾਤ ਨਾ ਸ਼ੁਰੂ ਚ ਹੀ ਜੀ ਜੀ ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਥਣ ਦੇ ਵਿੱਚੋਂ ਦੁੱਧ ਜ਼ਿਆਦਾ ਜਿਹੜਾ ਬੱਚਾ ਪੀ ਲੈਂਦਾ, ਪੀ ਲੈਂਦਾ, ਇੱਕ ਚ ਥੋੜਾ ਰਹਿੰਦਾ, ਉਹ ਫਿਰ ਫਰਕ ਪੈ ਜਾਂਦਾ। ਉਹ ਫਰਕ ਪੈਂਦਾ ਜਾਂ ਸੂਣ ਲੱਗਿਆ ਜਦੋਂ ਇਹਨੂੰ ਸੋਜ ਪੈਂਦੀ ਨਾ ਹਵਾਨੇ ਜੀ, ਜੀ, ਨੂੰ ਜੀ। ਥਣਾਂ ਨੂੰ, ਉਦੋਂ ਆਣ ਕੇ ਫਿਰ ਉੱਥੇ ਸਟੇਬਲ ਹੋ ਜਾਂਦਾ। ਯਾਨੀ ਕਿ ਕੋਈ ਮਸਲਾ ਨਹੀਂ, ਨਹੀਂ ਨਹੀਂ, ਮਸਲਾ ਕੋਈ ਨਹੀਂ, ਕੋਈ ਉਹ ਚੀਜ਼ ਨਹੀਂ, ਕੋਈ ਨਹੀਂ ਮਸਲਾ। ਠੀਕ ਹੋ ਗਿਆ। ਉਦਾਂ ਤੇ ਦੇਖਣ ਨੂੰ ਮਸਲਾ ਇੱਕ ਮਸਲਾ ਹੀ ਹੈ, ਠੀਕ ਹੈ। ਲੇਕਿਨ ਇਹਨਾਂ ਮਸਲਾ ਕੋਈ ਨਹੀਂ ਹੈ। ਬਿਲਕੁਲ ਸਹੀ ਹੈ, ਟੈਕਨੀਕਲ ਕੋਈ ਖਰਾਬੀ ਨਹੀਂ ਹੈਗੀ। ਬਿਲਕੁਲ ਠੀਕ ਹੈ। ਬਾਕੀ ਇਹ ਇਨਸ਼ਾਅੱਲਾ ਇਹਨੂੰ ਵੀ ਤਕਰੀਬਨ ਚੌਥਾ ਇਹਦੇ ਮਹੀਨਾ। ਮਗਰ ਇਸ ਟਾਈਮ ਕੋਈ ਬੱਚੇ ਹੈ? ਨਹੀਂ ਨਹੀਂ, ਕੋਈ ਨਹੀਂ, ਕੋਈ ਬੱਚੇ ਨਹੀਂ। ਕੋਈ ਬੱਚਾ ਤੇ ਨਹੀਂ। ਪ੍ਰੈਗਨੈਂਟ ਅੱਗੋਂ ਹੈ? ਹਾਂਜੀ, ਇਹ ਚੌਥਾ ਮਹੀਨਾ ਇਹਨੂੰ ਜੀ। ਮਾਸ਼ਾਅੱਲਾ 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 ਮਾਸ਼ਾਅੱਲਾ। ਇਹ 4 ਜਿਹੜੀਆਂ ਨੇ ਇਹਦੇ ਚੌਥਾ ਮਹੀਨਾ ਵਿੱਚ ਪ੍ਰੈਗਨੈਂਟ ਨੂੰ ਆ ਤੇ ਦੁੱਧ ਵੀ ਦੇ ਰਹੀ ਹੈ ਹਲੇ। ਦੁੱਧ ਦੇ ਰਹੀ ਹੈ ਜਨਾਬ। ਠੀਕ ਹੋ ਗਿਆ। ਅੱਜ ਚੌਥਾ ਮਹੀਨਾ ਇਹ ਵੀ ਦੁੱਧ ਦੇ ਰਹੀ ਹੈ। ਇਹ ਸਭ ਜਰਾ ਨਾ ਆਪਣਾ ਨੰਬਰ ਸ਼ੇਅਰ ਕਰਨਾ ਇੱਕ ਦਫਾ ਪਹਿਲੇ। 0345 0345 7040 782। 7040 782 ਮੀਆਂ ਸਲਾਹੁਦੀਨ ਸਾਹਿਬ। ਜੀ ਜੀ। ਦੋਸਤੋ ਇਹ ਨੰਬਰ ਇਸ ਕਰਕੇ ਲੈ ਕੇ ਦਿੱਤਾ ਵਾ ਕਿ ਅਗਰ ਕੋਈ ਦੋਸਤ ਸ਼ੌਕ ਰੱਖਦਾ ਵਾ, ਸੇਲ ਪਰਚੇਜ਼ ਦਾ ਵੀ ਇਹਨਾਂ ਦਾ ਕੰਮ ਹੈਗਾ ਵਾ, ਔਰ ਇਹ ਕੋਈ ਇਧਰਲੀਆਂ ਉਧਰਲੀਆਂ ਗੱਲਾਂ ਨਹੀਂ ਮਾਰਦੇ, ਮੰਡੀ ਵਾਲੇ ਮਾਮਲਾਤ ਨਹੀਂ ਇੱਥੇ ਹੈਗੇ, ਟੂ ਦੀ ਪੁਆਇੰਟ ਗੱਲ ਕਰਦੇ, ਟੂ ਦੀ ਪੁਆਇੰਟ ਰੇਟ ਦਿੰਦੇ ਆ, ਔਰ ਇਨਸ਼ਾਅੱਲਾ ਰੀਜ਼ਨੇਬਲ ਗੱਲ ਤੇ ਰੀਜ਼ਨੇਬਲ ਰੇਟ ਹੁੰਦਾ ਵਾ। ਬਾਕੀ ਦੋਸਤਾਂ ਦੀ ਸਮਝ ਚ ਆਵੇ, ਰੇਟ ਪਸੰਦ ਆਵੇ ਤੇ ਉਹ ਜ਼ਰੂਰ ਇਹਨਾਂ ਕੋਲ ਲੈਣ ਜਾਨਵਰ। ਇਹਨਾਂ ਦਾ ਰੇਟ ਇੰਨਾ ਜ਼ਿਆਦਾ ਨਹੀਂ ਹੁੰਦਾ, ਮੁਨਾਸਬ ਰੇਟ 'ਚ ਕੰਮ ਕਰਦੇ ਨੇ। ਔਰ ਅੱਛਾ, ਮੈਨੂੰ ਸਭ ਤੋਂ ਜਿਹੜੀ ਚੀਜ਼ ਹੈ ਨਾ, ਦੇਖੋ ਬੱਕਰੀ ਦੇਸੀ ਆ ਜਾਂ ਦੋਗਲੀ ਆ ਜਾਂ ਉਹ ਟੈੜੀ ਆ, ਮੈਨੂੰ ਇਹਨਾਂ ਦੀ ਸਭ ਤੋਂ ਅੱਛੀ ਚੀਜ਼ ਜਿਹੜੀ ਲੱਗੀ ਨਾ, ਜਾਨਵਰ ਐਨ 100/100 ਤੰਦਰੁਸਤ ਨਜ਼ਰ ਆ ਰਹੇ ਨੇ। ਇਹ ਚੀਜ਼ ਸਭ ਤੋਂ ਅੱਛੀ ਹੈ। ਅੱਗੇ ਆਇਓ, ਇਹ ਸਾਡਾ ਆ ਗਿਆ ਜੀ ਤੀਸਰਾ ਪੋਰਸ਼ਨ। ਮਾਸ਼ਾਅੱਲਾ। ਇਹ ਇਹਦੇ ਦੇਖੋ ਵਿੱਚ- ਦੋਸਤੋ, ਅੱਗੇ ਅਸੀਂ ਆ ਤੀਸਰੇ ਪੋਰਸ਼ਨ 'ਚ ਜਾ ਰਹੇ ਹਾਂ। ਇਹ ਇਹਨਾਂ ਨੇ ਅੰਦਰੋਂ ਵੀ ਸੀੜੀਆਂ ਰੱਖੀਆਂ ਤੇ ਬਾਹਰੋਂ ਵੀ ਰੱਖੀਆਂ ਹੋਈਆਂ ਸੀੜੀਆਂ। ਇਹ ਦੇਖੋ, ਇਹ ਨਜ਼ਰ ਆ ਰਹੀਆਂ ਹੋਣੀਆਂ ਜਾਨਵਰਾਂ ਦੇ ਉਤਰਨ ਵਾਸਤੇ। ਜੀ ਇਹਦੇ ਵਿੱਚ ਸਾਡੇ ਕੋਲ ਮਾਸ਼ਾਅੱਲਾ ਉਹ ਬੱਕਰੀ ਦੇਖੋ ਤੁਸੀਂ, ਜੀ ਹੈ ਦੋਗਲੀ, ਹਾਂਜੀ, ਹਾਂਜੀ। ਉਹਦਾ ਹਵਾਨਾ ਚੈੱਕ ਕਰੋ। ਇਹਦੇ ਅੰਦਰ ਜਾਣ ਲਈ ਜਗ੍ਹਾ ਹੈਗੀ ਵੀ ਹਾਂਜੀ। ਨਾ? ਅੰਦਰ ਚਲੀਏ ਆਪਾਂ, ਉੱਥੇ ਖਲੋ ਕੇ ਇਹ ਖੋਲ ਪਈ ਹੋਇਆ। ਚਲੋ ਤੁਸੀਂ ਉਧਰਲੀ ਸਾਈਡ। ਆ ਜਾਓ। ਅੱਛਾ, ਇਹ ਬੱਕਰੀ ਸੇਲ ਹੋ ਚੁੱਕੀ ਹੈ। ਇਹ ਸੇਲ ਹੋ ਚੁੱਕੀ ਹੈ? ਹਾਂਜੀ, ਅੱਛਾ, ਇਹਦਾ ਵੀਰ ਬਿਆਨਾ ਸਾਹਿਬ, ਆ ਗਿਆ। ਇਹ ਕਿੰਨੀ ਦੇਰ ਦੀ ਪ੍ਰੈਗਨੈਂਟ ਆ? ਇਹ ਤਕਰੀਬਨ 1 ਮਾਹ ਦੀ ਪ੍ਰੈਗਨੈਂਟ ਆ। ਇਹ ਇਧਰੋਂ ਦੀ ਆ ਕੇ ਜਰਾ ਬੇਟਾ ਫੋਕਸ ਕਰ ਪੂਰਾ। 1 ਮਾਹ ਦੀ ਪ੍ਰੈਗਨੈਂਟ ਆ ਤੇ ਦੁੱਧ ਦੇ ਰਹੀ ਹੈ ਜੇ ਇਹ। ਅੱਛਾ, 1 ਮਾਹ ਦੀ ਪ੍ਰੈਗਨੈਂਟ ਆ, ਲੇਕਿਨ ਤੁਸੀਂ ਹੁਣ 1 ਮਾਹ ਦੀ ਪ੍ਰੈਗਨੈਂਟ ਦੀ ਗਾਰੰਟੀ ਤੇ ਕੋਈ ਨਹੀਂ ਹੁੰਦੀ ਕਿ ਤੁਸੀਂ? ਨਹੀਂ, ਗਾਰੰਟੀ ਕੋਈ ਨਹੀਂ। ਉਹਨਾਂ ਨੂੰ ਦੱਸਿਆ ਕਿ ਸਾਡੀ ਕੋਈ ਗਾਰੰਟੀ ਨਹੀਂ ਹੈ। ਸਾਡੀ ਕੋਈ guarantee- ਤੇ ਇਹ ਫੈਸਲਾਬਾਦ ਹੀ ਹੈ ਸੀ ਬੰਦੇ, ਉਹ ਇਹ ਆਪਣਾ ਲੈ ਕੇ ਗਏ ਸੌਦਾ ਕਰਕੇ। ਅੱਛਾ। ਬਿਆਨਾ ਉਹ ਦੇ ਗਏ ਨੇ। ਅੱਛਾ। ਉਹ ਕਹਿੰਦੇ ਸੀ ਯਕਮ ਤੱਕ ਇਹਨੂੰ ਹੀ ਲੈ ਜਾਾਂਗੇ ਜਾਂ ਤੇ ਮੀਆਂ ਪਹਿਲੇ ਸਾਹਿਬ ਲੈ ਇਹ ਜਾਾਂਗੇ। ਕਿੰਨੇ ਦੀ ਸੇਲ ਕੀਤੀ ਆ?
ਇਹ 60,000 ਦੀ ਦਿੱਤੀ ਹੈ। ਮਾਸ਼ਾਅੱਲਾ ਮਾਸ਼ਾਅੱਲਾ, ਤੁਹਾਡੇ ਨਾਲ ਜੱਫੀ ਪਾਉਣ ਨੂੰ ਦਿਲ ਕਰਦਾ, ਯਕੀਨ ਕਰੋ ਮੇਰੇ ਕਾਗਜ਼ਾਂ ਦੇ ਵਿੱਚ ਮੁਨਾਸਬ ਰੇਟ ਆ, ਬਹੁਤ ਮੁਨਾਸਬ ਰੇਟ ਆ, ਔਰ ਜ਼ਿਆਦਾ ਨਹੀਂ ਹੈਗਾ ਰੇਟ। ਇਹ ਬੱਕਰੀ ਜਦੋਂ ਪ੍ਰੈਗਨੈਂਟ ਹੋਏ ਪੂਰੀ 2-2.5 ਮਹੀਨੇ ਦੀ, ਇਹ 80,000 ਤੋਂ ਘੱਟ ਨਹੀਂ ਬੱਕਰੀ। ਮੀਆਂ ਸਾਹਿਬ ਆਪਾਂ ਇਹਨੂੰ ਪ੍ਰੈਗਨੈਂਟ ਤੋਂ ਹਟ ਕੇ ਗੱਲ ਕਰਦੇ ਆ, ਅਗਰ ਇਹ ਖਾਲੀ ਵੀ ਆ ਨਾ ਤੇ 60,000 ਦੀ ਮਹਿੰਗੀ ਨਹੀਂ, ਇਹ ਖਾਲੀ ਦਾ ਰੇਟ ਆ, ਲੇਕਿਨ ਅਗਰ ਇਹ ਨਿਕਲ ਆਈ ਤੇ ਉਹਦਾ ਬੌਂਡ ਆ ਜੀ। ਬਿਲਕੁਲ, ਇਹ ਸਾਡੇ ਕੋਲ 2 ਪੱਠਾਂ ਬਹੁਤ ਹੀ ਪਿਆਰੀਆਂ ਜਨਾਬ ਜੀ, ਇਹ ਬਲੈਕ ਕਲਰ ਦੀਆਂ ਹੈ ਵੀ, ਇੱਕ ਹੀ ਇਹਨਾਂ ਦਾ ਸਾਈਜ਼। ਦੋਸਤੋ ਇਹ ਚੀਜ਼ ਚੈੱਕ ਕਰਨਾ, ਇੱਥੇ ਲਾਈਨ ਨਹੀਂ ਹੈਗੀ, ਲਾਈਟ ਉਹ ਹੈ। ਅੱਛਾ ਇਹ ਦੇਖੋ, ਇੱਕ ਮੈਂ ਇੱਕ ਹੀ ਸਾਈਜ਼ ਹੈ ਇਹਨਾਂ ਦਾ ਜੀ। ਐਸ ਬੱਕਰੀ ਨੂੰ ਤਕਰੀਬਨ ਜੀ ਹੋ ਗਿਆ, ਇਹਨੂੰ ਵੀ ਤਕਰੀਬਨ ਤੀਸਰਾ ਮਹੀਨਾ ਐਸ ਬੱਕਰੀ। ਦੋਸਤੋ ਇਹਨਾਂ ਦੀ ਜਿਲਦ ਚੈੱਕ ਕਰਨਾ, ਮੈਂ ਤੁਹਾਨੂੰ ਚੈੱਕ ਕਰਵਾਉਣਾ ਚਾਹੁੰਦਾ, ਸ਼ਾਈਨਿੰਗ ਜਿਲਦ ਦੀ ਚਮਕ ਚੈੱਕ ਕਰਨਾ, ਇਹ ਸਿਹਤਮੰਦ ਜਾਨਵਰ ਦੀ ਨਿਸ਼ਾਨੀ ਹੈ। ਹਾਂਜੀ, ਉਸ ਤੋਂ ਬਾਅਦ ਇਹ ਵੀ ਇਹ ਦੁੱਧ ਦਿੰਦੀ ਹੈ ਜੀ। ਇਹਨੂੰ ਤਕਰੀਬਨ 1.5 ਮਹੀਨਾ ਹੋ ਗਿਆ ਪ੍ਰੈਗਨੈਂਟ ਹੋਈ ਨੂੰ। ਸਹੀ, ਇਹ 2 ਬੱਕਰੀਆਂ ਨੇ। ਹਾਂਜੀ, ਇਹ ਜਿਹੜੀ ਬੱਕਰੀ ਇਹਨੂੰ ਵੀ ਤਕਰੀਬਨ ਇਹਨੇ ਕੋਈ 10 ਦਿਨ ਲੈਣੇ ਨੇ। ਇਹਦਾ ਤੁਸੀਂ ਹਵਾਨਾ ਮਾਸ਼ਾਅੱਲਾ ਚੈੱਕ ਕਰੋ, ਬੜੀ ਖੂਬਸੂਰਤ ਔਰ ਬੜੀ ਹੀ ਪਿਆਰੀ ਬੱਕਰੀ ਹੈ ਦੋਸਤੋ, ਵਾਕਈ ਮਾਸ਼ਾਅੱਲਾ ਹਵਾਨਾ ਚੈੱਕ ਕਰੋ। ਬੈਠ ਕੇ ਦਿਖਾ ਬੇਟੇ, ਹਵਾਨਾ ਦਿਖਾ ਸਹੀ ਕਰਕੇ, ਬੈਠ ਕੇ ਦਿਖਾ। ਅੱਛਾ ਮੀਆਂ ਸਾਹਿਬ, ਇੱਥੇ ਨਾਲ ਮੈਂ ਇੱਕ ਸਵਾਲ ਜ਼ਿਹਨ ਚ ਪੈਦਾ ਹੋਇਆ ਤੇ ਮੈਂ ਤੁਹਾਡੇ ਨਾਲ ਉਹ ਕਰਨਾ ਚਾਹੁੰਦਾ ਵਾਂ। ਇਹ ਵੀ ਜਾਨਵਰ ਪ੍ਰੈਗਨੈਂਟ ਨੇ, ਉਹ ਵੀ ਪ੍ਰੈਗਨੈਂਟ ਨੇ ਤੇ ਉਹ ਪਰਲੇ ਵੀ ਪ੍ਰੈਗਨੈਂਟ ਨੇ। ਉਹ ਜਿਹੜੇ ਸਭ ਤੋਂ ਪਹਿਲੇ ਪੋਰਸ਼ਨ ਚ ਪ੍ਰੈਗਨੈਂਟ ਸਨ ਉਹ ਹੈਗੇ ਨਿਊਲੀ, ਅਜੇ ਅਰਲੀ ਸਟੇਜ ਆ ਉਹਨਾਂ ਅਰਲੀ ਸਟੇਜ ਜੀ। ਉਸ ਤੋਂ ਬਾਅਦ ਜਿਹੜੇ ਦੂਸਰੇ ਸੀ ਉਹ ਬਿਲਕੁਲ ਤਿਆਰ ਨੇ। ਇਹ ਜਿਹੜੇ ਇਹ ਦਰਮਿਆਨ ਵਿੱਚ ਨੇ। ਅੱਛਾ, ਇਹ ਦਰਮਿਆਨ ਵਿੱਚ ਨੇ। ਇਹਨਾਂ ਨੂੰ 2 ਤੋਂ 2.5 ਮਾਹ ਇਹਨਾਂ ਨੂੰ ਬਰੀਡ ਵਾਈਜ਼ ਨਹੀਂ, ਤੁਸੀਂ ਇਹਨਾਂ ਨੂੰ ਲੈਦਾ ਕੀਤਾ, ਪੀਰੀਅਡ ਵਾਈਜ਼ ਲੈਦਾ ਕੀਤਾ ਹੈ। ਬਰੀਡ ਇਹਨਾਂ ਦੀ ਸਾਰੀ ਇੱਕ ਹੀ ਹੈ। ਉਹ ਪਹਿਲੇ ਪੋਰਸ਼ਨ ਦੀ ਬਰੀਡ ਸਿਰਫ ਅਲੱਗ ਸੀ। ਸਹੀ, ਦੂਸਰੇ ਦੀ ਵੀ ਬਰੀਡ ਹੋਈ ਹੈ, ਇਹਦੀ ਵੀ ਤੀਸਰੇ ਦੀ ਵੀ ਬਰੀਡ ਇਹੀ ਹੈ। ਸਹੀ। ਇਹਦੇ ਚ ਵੀ ਇੰਨੀ ਹੈ। ਮੀਆਂ ਸਾਹਿਬ, ਇਸ ਤੋਂ ਪਹਿਲੇ ਕਿ ਆਪਾਂ ਅਗਲੇ ਪੋਰਸ਼ਨ 'ਚ ਜਾ ਕੇ ਸ਼ਿਫਟ ਹੋਈਏ, ਥੋੜਾ ਜਿਹਾ ਇਹਨਾਂ ਦੀ ਖੁਰਾਕ ਦੇ ਬਾਰੇ 'ਚ ਫੋਕਸ ਕਰੀਏ ਆਪਾਂ, ਕਿ ਤੁਸੀਂ ਇਹਨਾਂ ਦੀ ਖੁਰਾਕ ਕੀ ਇਹਨੂੰ ਦੇ ਰਹੇ ਹੋ, ਕੀ ਰੁਟੀਨ ਹੈ ਤੁਹਾਡੀ ਖੁਰਾਕ ਦੀ? ਦੇਖੋ ਜਿਹੜੀ ਖੁਰਾਕ ਹੈ ਨਾ ਜੀ, ਉਹ ਸਾਡੇ ਤਰ੍ਹਾਂ ਜਿੱਦਾਂ ਅਸੀਂ ਖੁਰਾਕ ਖਾਂਦੇ ਆ ਕੋਈ, ਕਿਸ ਉਹ ਕਾਬਲੇ ਹਜ਼ਮ ਵੀ ਹੋਵੇ ਜੀ, ਉਹਦਾ ਫਾਇਦਾ ਵੀ ਹੋਵੇ ਤੇ ਸਸਤੀ ਵੀ ਹੋਵੇ। ਕੀ ਬਾਤ। ਅੱਛਾ, ਹੁਣ ਇਹ ਜਾਨਵਰਾਂ ਦੀ ਖੁਰਾਕ ਇਹ ਹੈ ਕਿ ਸਾਡਾ ਸ਼ਾਮ ਤੋਂ ਟਾਈਮ ਸ਼ੁਰੂ ਹੁੰਦਾ ਇਹਨਾਂ ਦਾ ਖੁਰਾਕ ਦਾ ਜੀ। ਅਸੀਂ ਹੁਣ 5 ਵਜੇ 5:30 ਵਜੇ ਇਹਨਾਂ ਨੂੰ ਆਪਣਾ ਵੰਡਾ ਜਿਹੜਾ ਅਸੀਂ ਬਣਾਈ ਦਾ, ਇੱਕ ਬਿਹਤਰੀਨ ਪ੍ਰੋਟੀਨ ਔਰ એનર્ਜੀ ਵਾਲਾ ਵੰਡਾ ਹੁੰਦਾ, ਸਾਰੀਆਂ ਚੀਜ਼ਾਂ ਵਿੱਚ ਮੌਜੂਦ ਹੁੰਦੀਆਂ ਨੇ। ਉਹਦੇ ਵਿੱਚ ਜ਼ਰਾ ਥੋੜਾ ਸ਼ੇਅਰ ਕਰੋ, ਕਿਹੜੀ ਉਹਦੇ ਵਿੱਚ ਜਿਹੜਾ ਨਾ ਜੀ ਆਪਣਾ ਸਭ ਤੋਂ ਪਹਿਲੇ ਤੇ ਕਨੋਲਾ ਮੀਲ ਆ ਜਾਂਦਾ ਜੀ। ਅੱਛਾ ਜੀ। ਉਸ ਤੋਂ ਬਾਅਦ ਕਨੋਲਾ ਮੀਲ ਇੱਕ ਜ਼ਰਾ ਥੋੜੇ ਆਮ ਲਫ਼ਜ਼ਾਂ 'ਚ ਵੀ ਦੱਸੋ ਕਿ ਆਮ ਬੰਦੇ ਨੂੰ ਸਮਝ ਲੱਗੇ ਕਿਹੜੀ ਚੀਜ਼ ਦਾ ਨਾਮ। ਇਹਨੂੰ ਕਨੋਲਾ ਮੀਲ ਹੀ ਕਿਹਾ ਜਾਂਦਾ। ਇਹ ਜਿਹੜੇ ਕਨੋਲਾ ਹੁੰਦਾ ਨਾ ਜੀ, ਇੱਕ ਸਰਸੋਂ, ਹਾਂਜੀ, ਉਹ ਜਾਂਦੀ ਹੈ ਬੜੀਆਂ ਮਿੱਲਾਂ 'ਚ, ਆਇਲ ਮਿੱਲਾਂ ਦੇ ਵਿੱਚ, ਉੱਥੋਂ ਦੇ ਚੋਂ ਫਿਰ ਉਹ ਪ੍ਰੋਸੈਸ ਕਰਕੇ ਜਿਹੜਾ ਉਹਦਾ ਸਬ ਮੈਟਰ ਨਿਕਲਦਾ ਨਾ ਜੀ, ਉਹਨੂੰ ਕਿਹਾ ਜਾਂਦਾ ਇਹ ਮੀਲ। ਕਿਸੇ ਸ਼ੈ ਦਾ ਵੀ ਜਦੋਂ ਪ੍ਰੋਸੈਸ ਹੋ ਕੇ ਉਹ ਚੋਂ ਉਹਦੀ ਬਕਾਇਆ ਚੀਜ਼ ਬਾਹਰ ਆਉਂਦੀ, ਉਹਨੂੰ ਮੀਲ ਆਖਿਆ ਜਾਂਦਾ ਜੀ। ਚਾਹੇ ਉਹ ਕਨੋਲਾ ਮੀਲ ਹੈ, ਸਰਸੋਂ ਮੀਲ ਹੈ, ਆਪਣਾ ਗਵਾਰਾ ਮੀਲ ਹੈ, ਸੋਇਆਬੀਨ ਮੀਲ ਹੈ। ਜਾਂ ਲਿਕਵਿਡ ਦੀ ਸ਼ਕਲ? ਨਹੀਂ, ਇਹ ਦਾਣੇਦਾਰ ਹੁੰਦਾ। ਠੀਕ ਹੋ ਗਿਆ। ਅੱਛਾ, ਉਸ ਤੋਂ ਬਾਅਦ ਸਾਡੇ ਮਕਈ ਆ, ਗੰਦਮ ਆ, ਚੋਕਰ ਆ ਜੀ। ਉਸ ਤੋਂ ਬਾਅਦ ਸਾਡੇ ਕੋਲ ਮੂੰਗੀ ਦਾ ਕਰਾ ਹੈ। ਅੱਛਾ, ਉਸ ਤੋਂ ਬਾਅਦ ਜਨਾਬ ਹੋਰ ਵੀ ਇਸ ਤਰ੍ਹਾਂ ਚੀਜ਼ਾਂ ਮੌਜੂਦ ਨੇ ਜੀ। ਲੇਕਿਨ ਇਹਦੇ ਨਾਲ ਜੋ ਅਹਿਮ ਚੀਜ਼ ਆ ਇਹਨਾਂ ਦੇ ਮਿਨਰਲਸ, ਹਾਂਜੀ, ਮਿਕਸਚਰ ਔਰ ਦੂਸਰਾ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ, ਜੈਸੇ ਸੋਡਾ, ਮਿੱਠਾ ਸੋਡਾ ਜੀ। ਇਹਨਾਂ ਦੀ ਖੁਰਾਕ 'ਚ ਰੂਟੀਨ ਦੇ ਨਾਲ ਸ਼ਾਮਲ ਹੋਣਾ ਚਾਹੀਦਾ। ਮਿੱਠਾ ਸੋਡਾ ਖੁਰਾਕ 'ਚ ਤੁਸੀਂ ਉਹ ਵੰਡੇ ਦੇ ਵਿੱਚ ਸ਼ਾਮਲ ਕਰਦੇ ਹੋ? ਉਹ ਰੂਟੀਨ ਨਾਲ ਸ਼ਾਮਲ ਕਰਨੇ ਆ ਜੀ, ਔਰ ਉਹਦੀ ਵਜ੍ਹਾ ਤੋਂ ਸਾਡੇ ਜਾਨਵਰਾਂ ਦੇ ਜਿਹੜੇ ਮਿਹਦੇ ਨੇ ਉਹ ਡਿਸਟਰਬ ਨਹੀਂ ਹੁੰਦੇ। ਦੋਸਤੋ, ਇਹ ਗੱਲ ਬੜੀ ਅਹਿਮ ਆ, ਜਿਹੜੇ 1-2 ਜਾਨਵਰ ਰੱਖਣ ਵਾਲੇ ਆ ਜਿਨ੍ਹਾਂ ਨੂੰ ਐਡਾ ਨੌਲੇਜ ਨਹੀਂ ਹੁੰਦਾ। ਮਿੱਠਾ ਸੋਡਾ ਇੱਕ ਐਸੀ ਆਈਟਮ ਆ ਕਿ ਉਹ ਹਾਜ਼ਮੇ ਨੂੰ ਦਰੁਸਤ ਕਰਦਾ ਵਾ। ਇਹ ਬਿਲਕੁਲ ਸਹੀ ਫਰਮਾ ਰਹੇ ਨੇ। ਅੱਛਾ ਮੀਆਂ ਸਾਹਿਬ, ਅੱਗੇ ਜੀ। ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਈਸਟ ਵੀ ਇਸਤੇਮਾਲ ਕਰ ਰਹੇ ਹਾਂ। ਈਸਟ ਨੂੰ ਕਿਹਾ ਜਾਂਦਾ। ਅੱਛਾ, ਇਹ ਕਿਹੜੀ ਆਈਟਮ? ਵਾਈ ਦੇ ਨਾਲ ਇਹ ਹੁੰਦਾ ਈਸਟ। ਇਹ ਸਮਝ ਲਓ ਕਿ ਇੱਕ ਐਸੀ ਚੀਜ਼ ਆ, ਇੱਕ ਐਸਾ ਉਹ ਮਰਕਬ ਆ ਜਾਂ ਐਸੀ ਮੈਡੀਸਨ ਆ ਜਿਹੜੀ ਕਿ ਜਾਨਵਰ ਦੇ ਮਿਹਦੇ ਨੂੰ ਬਹੁਤ ਜ਼ਿਆਦਾ ਤਾਕਤ ਦਿੰਦੀ ਆ। ਉਹਦੇ ਨਾਲ ਜਾਨਵਰ ਦਾ ਗੋਸ਼ਤ, ਪੋਸ਼ਤ, ਹੱਡੀਆਂ ਮਜ਼ਬੂਤ ਹੁੰਦੀਆਂ। ਬਲਕਿ ਜਿਹੜੇ ਕੁਰਬਾਨੀ ਦੇ ਜਾਨਵਰ ਨੇ ਜਾਂ ਕਮਜ਼ੋਰ ਜਾਨਵਰ, ਇਹ ਜਿਹੜੀ ਚੀਜ਼ ਤੁਸੀਂ ਦੱਸੀ ਹੈ ਜਾਨਵਰਾਂ ਦੇ ਸਟੋਰ ਤੋਂ ਮਿਲਦੀ ਹੈ? ਹਾਂਜੀ। ਅੱਛਾ, ਈਸਟ ਤੇ ਮਿਨਰਲ ਵੀ ਉੱਥੋਂ ਹੀ ਮਿਲਦੇ ਨੇ? ਮਿਨਰਲ ਵੀ ਮਿਲ ਜਾਂਦੇ ਨੇ ਜੀ। ਜਿਹੜੇ ਤੁਸੀਂ ਦੇ ਰਹੇ ਹੋ ਉਹ ਤੁਸੀਂ ਉੱਥੋਂ ਸਟੋਰ ਤੋਂ ਲਿਆਉਂਦੇ ਹੋ?
ਹਾਂ ਜੀ ਬਿਲਕੁਲ ਸਟੋਰ ਜ਼ਾਹਿਰ ਆ ਉਹ ਇੱਕ ਉਹਦਾ ਮੈਡੀਸਨ ਦਾ ਜਾਂ ਸਟੋਰ ਬਣਿਆ ਤੇ ਉੱਥੋਂ ਹੀ ਚੀਜ਼ਾਂ ਸਾਰੀਆਂ ਮਿਲ ਜਾਂਦੀਆਂ ਨੇ। ਬਿਲਕੁਲ ਸਹੀ। ਉਸ ਤੋਂ ਬਾਅਦ ਬਫਰ ਹੁੰਦਾ ਉਹ ਵੀ ਮਿਹਦੇ ਵਾਸਤੇ ਬਹੁਤ ਅੱਛਾ ਜੀ। ਔਰ ਉਸ ਤੋਂ ਬਾਅਦ ਇਹਦੇ ਵਿੱਚ ਮਿਨਰਲ ਮਿਕਸਚਰ ਜੀ, ਉਹ ਵੀ ਬੜੀ ਅਹਿਮੀਅਤ ਦਾ ਹਾਮਲ ਜੀ। ਮਤਲਬ ਇੱਕ ਵਨਡੇ ਨੂੰ ਇੱਕ ਮਤਵਾਜ਼ਨ ਬਣਾਉਣ ਵਾਸਤੇ ਇਹ ਸਾਰੀਆਂ ਚੀਜ਼ਾਂ ਸ਼ਾਮਲ ਕਰਨੀਆਂ ਜ਼ਰੂਰੀ ਨੇ। ਮੀਆਂ ਸਾਹਿਬ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਐਡ ਕਰਨੀ ਚਾਹਾਂਗਾ ਕਿ ਦੇਖੋ ਦੋਸਤਾਂ ਅੱਗੇ ਸਭ ਤੋਂ ਪਹਿਲੇ ਇੱਕ ਰਿਕੁਐਸਟ ਕਰਨੀ ਚਾਹਾਂਗਾ ਕਿ ਅਸੀਂ ਪਾਰਟੀਆਂ ਦੇ ਨੰਬਰ ਲੈ ਕੇ ਦੇਈਦੇ ਬਾਦਕਾਤ ਨਾ ਦੋਸਤ ਜਿਹੜੇ ਖਾਮਖਾ ਐਵੇਂ ਨਾ ਤੰਗ ਕਰਨ ਲੱਗ ਪੈਂਦੇ ਅਗਲੇ ਨੂੰ ਫੋਨ ਕਰਕੇ ਅਗਲੇ ਦਾ ਟਾਈਮ ਜ਼ਾਇਆ ਬਾਦਕਾਤ ਬੰਦਾ ਕਿਸੇ ਕੰਡੀਸ਼ਨ 'ਚ ਬੈਠਾ ਹੁੰਦਾ ਬਾਦਕਾਤ ਬਿਜ਼ੀ ਹੁੰਦਾ ਵਾ ਬਰਾਏ ਮਿਹਰਬਾਨੀ ਰਿਕੁਐਸਟ ਹੈ ਕਿ ਉਹ ਬੰਦਾ ਫੋਨ ਕਰੇ ਇਹਨਾਂ ਕੋਈ ਸਵਾਲ ਕਰਨ ਵਾਸਤੇ ਜਾਂ ਕੋਈ ਚੀਜ਼ ਪੁੱਛਣ ਵਾਸਤੇ ਜਾਂ ਕੋਈ ਚੀਜ਼ ਖਰੀਦਣ ਵਾਸਤੇ ਜਿਹੜਾ ਵਾਕਈ ਸੰਸੇਰ ਹੋਵੇ ਜਿਹਨੂੰ ਵਾਕਈ ਜ਼ਰੂਰਤ ਹੋਵੇ ਮਜਬੂਰੀ ਹੋਵੇ ਖਾਮਖਾ ਕਿਸੇ ਨੂੰ ਵੀ ਡਿਸਟਰਬ ਕਰਨਾ ਅੱਛਾ ਨਹੀਂ ਆ ਤੇ ਮੈਂ ਇਹ ਆਵਾਮ ਦੇ ਅੱਗੇ ਮਾਜ਼ਰਤ ਦੇ ਨਾਲ ਅਪੀਲ ਕਰਾਂਗਾ ਕਿ ਇਹ ਇਸ ਗੱਲ ਦਾ ਮਾਈਂਡ ਵੀ ਨਾ ਕਰਨ ਤੇ ਉਹ ਬੰਦਾ ਸਿਰਫ ਟੂ ਦੀ ਪੁਆਇੰਟ ਜਿਹਨੂੰ ਜ਼ਰੂਰਤ ਆ ਜਿਹੜਾ ਜ਼ਰੂਰਤਮੰਦ ਆ ਉਹ ਕਾਲ ਕਰੇ। ਮੀਆਂ ਸਾਹਿਬ ਅਗਰ ਤੁਹਾਡੇ ਕੋਲ ਕੋਈ ਬੰਦਾ ਕਾਲ ਕਰਕੇ ਪੁੱਛਦਾ ਵਾ ਕਿ ਯਾਰ ਮੈਨੂੰ ਕੋਈ ਮਸ਼ਵਰਾ ਕੋਈ ਚਾਹੀਦਾ ਵਾ ਜਾਂ ਮੇਰੀ ਕੋਈ ਪ੍ਰੋਬਲਮ ਆ ਜਾਂ ਕੋਈ ਤੁਹਾਡੇ ਨਾਲ ਕੋਈ ਸ਼ੇਅਰ ਕਰਦਾ ਵਾ ਤੁਸੀਂ ਉਹਨੂੰ ਮਸ਼ਵਰਾ ਦਿਓਗੇ ਅਗਰ ਕੋਈ ਬੰਦਾ ਜੀ ਬਿਲਕੁਲ ਜਿੰਨਾ ਕਿ ਸਾਡੇ ਕੋਲ ਨੌਲੇਜ ਆ ਜਾਂ ਜਿੰਨਾ ਕਿ ਅਸੀਂ ਜਾਣਦੇ ਆ ਜ਼ਰੂਰ ਸ਼ੇਅਰ ਕਰਾਂਗੇ ਅਸੀਂ ਉਹਨਾਂ ਜ਼ਰੂਰ ਦੱਸਾਂਗੇ। ਬਿਲਕੁਲ ਸਹੀ। ਜਿਹੜਾ ਨਹੀਂ ਜਾਣਦੇ ਅਸੀਂ ਨਹੀਂ ਦੱਸਾਂਗੇ। ਬਿਲਕੁਲ ਠੀਕ ਆ ਦੋਸਤੋ ਤੁਸੀਂ ਨੰਬਰ ਸੁਣ ਲਿਆ ਮੀਆਂ ਸਾਹਿਬ ਦਾ ਇਹ ਅਗਰ ਕੋਈ ਕਿਸੇ ਦੀ ਵਾਕਈ ਪ੍ਰੋਬਲਮ ਆ ਤੇ ਉਹ ਇਹਨਾਂ ਨੂੰ ਟੱਚ ਕਰੇ ਤੇ ਇਨਸ਼ਾਅੱਲਾ ਤਾਲਾ ਜੋ ਇਹਨਾਂ ਦੇ ਨੌਲੇਜ ਹੋਇਆ ਉਹ ਜ਼ਰੂਰ ਸ਼ੇਅਰ ਕਰਨਗੇ। ਅੱਛਾ ਜੀ ਹੁਣ ਅੱਗੇ ਅੱਛਾ ਦੂਸਰੀ ਇੱਕ ਬੜੀ ਅਹਿਮ ਚੀਜ਼ ਹੈ ਵੰਡੇ ਦੀ ਇਹਨਾਂ ਦੀ ਖੁਰਾਕ ਦੀ ਤੇਲ। ਜੀ ਤੇਲ ਸਰਦੀਆਂ ਦਾ ਤੇਲ ਦੇਖੋ ਸਰਦੀਆਂ ਨੂੰ ਸਰਸੋਂ ਜਾਂ ਆਪਣਾ ਦੂਸਰਾ ਤਾਰਾ ਮੀਰੇ ਦਾ ਤੇਲ ਜੀ ਉਸ ਤੋਂ ਬਾਅਦ ਸਾਬਤ ਤਾਰਾ ਮੀਰਾ ਵੀ ਗ੍ਰਾਈਂਡ ਕਰਕੇ ਪਾ ਸਕਨੇ ਆ ਜੀ ਤੇ ਸਰਸੋਂ ਵੀ ਗ੍ਰਾਈਂਡ ਕਰ ਸਰੋਂ ਦਾ ਤੇਲ ਤੇ ਤਾਰੇ ਮੀਰੇ ਦਾ ਤੇਲ ਨਹੀਂ ਜੀ ਗਰਮੀਆਂ 'ਚ ਉਹ ਇਹ ਸੌਣ ਭਾਦੋਂ ਤੋਂ ਪਹਿਲੇ ਮੈਂ ਵੀ ਉਹੀ ਪੁੱਛਣ ਲੱਗਾ ਸੀ ਸੌਣ ਭਾਦੋਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਤੇਲ ਨਹੀਂ ਦੇਣਾ। ਦੇਖੋ ਦੋਸਤੋ ਇਹ ਗੱਲ ਬੜੀ ਸੁਣਨ ਵਾਲੀ ਆ ਇਹ ਲੋਕ ਫੋਕਸ ਨਹੀਂ ਕਰਦੇ ਕਿ ਹਰ ਚੀਜ਼ ਹਰ ਵਕਤ ਦੇਣ ਵਾਲੀ ਨਹੀਂ ਹੁੰਦੀ ਲੇਕਿਨ ਉਹਦੇ ਵਿੱਚ ਇੱਕ ਹੋਰ ਵੀ ਚੀਜ਼ ਆਈ ਜੀ। ਤੁਸੀਂ ਮੀਆਂ ਸਾਹਿਬ ਫੋਨ ਸੁਣ ਲਓ ਵੀਡੀਓ ਦਾ ਇੱਕ ਮਿੰਟ ਰੋਕ ਲਾ ਬੇਟਾ। ਅੱਛਾ ਦੋਸਤੋ ਅਸੀਂ ਗੱਲ ਕਰਦੇ ਪਏ ਸੀ ਕਿ ਤੇਲ ਦੇ ਮੁਤਲਕਾ ਕਿ ਤੇਲ ਸਾਰਾ ਸਾਲ ਨਹੀਂ ਦੇਣਾ ਸੌਣ ਭਾਦੋਂ ਚ ਕਿਸੇ ਵੀ ਕਿਸਮ ਦਾ ਤੇਲ ਆਇਲ ਠੰਡਾ ਦੇਣਾ ਹੀ ਨਹੀਂ ਜਾਨਵਰ ਨੂੰ ਮੀਆਂ ਸਾਹਿਬ ਨੇ ਇਹ ਦੱਸਿਆ। ਅੱਛਾ ਨਹੀਂ ਇਹ ਨਹੀਂ ਗੱਲ ਹੈ। ਅੱਛਾ ਇਹ ਨਹੀਂ ਉਹਦੇ ਵਿੱਚ ਤਰੀਕਾਕਾਰ ਇਹ ਆਈ ਜੀ ਕਿ ਅਗਰ ਤੁਸੀਂ ਤੇਲ ਦਿੰਦੇ ਹੋ ਨਾ ਜੀ ਉਹਨੂੰ ਤੁਸੀਂ ਪਕਾਓ ਉਹਦੇ ਚ ਲਸਣ ਅਦਰਕ ਹਾਂਜੀ ਪਿਆਜ਼ ਕੀ ਬਾਤ ਆ ਇਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾ ਇਹਨੂੰ ਸਾੜ ਲਓ ਰਿੰਨ ਕੇ ਸਾੜ ਕੇ ਚੀਜ਼ਾਂ ਸੜ ਜਾਣ ਉਹਨੂੰ ਪਾਉਣ ਲਓ। ਉਹ ਤੇਲ ਤੁਸੀਂ ਜ਼ਰੂਰਤ ਦੇ ਵਕਤ ਦੇ ਸਕਦੇ ਆ ਹਰ ਵਕਤ ਨਹੀਂ ਸਰ ਆਪਣਾ ਸੌਣ ਭਾਦੋਂ ਚ ਹਾਂਜੀ ਉਹ ਤੇਲ ਦੇ ਸਕਦੇ ਆ ਯਾਨੀ ਪਕਾ ਕੇ ਨਾ ਚੀਜ਼ਾਂ ਉਹ ਦੇ ਸਕਦੇ ਕੋਈ ਜਾਨਵਰ ਸੂਣ ਵਾਲਾ ਹੁੰਦਾ ਬਿਲਕੁਲ ਸਹੀ ਡਿਲੀਵਰੀ ਦੇਣੀ ਹੈ ਉਹਨੂੰ ਤੇਲ ਦੀ ਜ਼ਰੂਰਤ ਆ ਉਹਨੂੰ ਤੁਸੀਂ ਥੋੜਾ ਬਹੁਤਾ ਦੇ ਸਕਦੇ ਆ। ਬਿਲਕੁਲ ਸਹੀ ਤੇ ਆਮ ਤੇਲ ਜਿਸ ਤਰ੍ਹਾਂ ਰੂਟੀਨ ਨਹੀਂ ਸੌਣ ਭਾਦੋਂ ਹੀ ਤੇਲ ਦੇਣਾ ਬਿਲਕੁਲ ਸਹੀ ਲੇਕਿਨ ਪੱਕਾ ਤੇਲ ਦੇ ਦਈਏ ਤੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਜਾਨਵਰ ਨੂੰ ਹਜ਼ਮ ਕਰ ਲੈ। ਅੱਛਾ ਮੀਆਂ ਸਾਹਿਬ ਆਪਾਂ ਵੰਡੇ ਦੀ ਗੱਲ ਕਰਦੇ ਪਏ ਸੀਗੇ ਵੰਡੇ ਦੀ ਗੱਲ ਆਪਾਂ ਕੀਤੀ ਆ ਤੁਸੀਂ ਦੱਸਿਆ ਕਿ ਸ਼ਾਮ ਦੋ ਵੰਡਾ ਦੱਸਿਆ। ਅੱਛਾ ਸਾਡੀ ਰੂਟੀਨ ਸ਼ੁਰੂ ਹੋ ਜਾਂਦੀ ਜੀ ਸ਼ਾਮ ਤੋਂ ਹਾਂਜੀ ਵੰਡਾ ਪਾਈ ਦਾ ਜੀ ਉਹ ਇਹਨਾਂ ਨੇ ਸਵੇਰ ਤੱਕ ਖਾਣਾ। ਅੱਛਾ ਜੀ ਸਵੇਰ ਸਾਡੀ ਰੂਟੀਨ ਇਹ ਹੈ ਕਿ ਅਸੀਂ ਲੂਸਣ ਜੀ ਔਰ ਅਗਰ ਉਹਦੇ ਨਾਲ ਕੋਈ ਖੁਸ਼ਕ ਚਾਰਾ ਹੈ ਤਾਂ ਮਿਕਸ ਕਰ ਦੇਣਾ ਜੀ ਨਹੀਂ ਤੇ ਅਸੀਂ ਲੂਸਣ ਹੀ ਜ਼ਿਆਦਾ ਇਸਤੇਮਾਲ ਕਰਨੇ। ਸਹੀ ਲੂਸਣ ਖੁਸ਼ਕ ਜਾਂ ਕਿ ਨਹੀਂ ਖੁਸ਼ਕ ਲੂਸਣ ਦੇਖੋ ਜੀ ਮੈਂ ਤੇ ਇੱਕ ਪੁਆਇੰਟ ਤੁਹਾਨੂੰ ਦੱਸਣਾ ਅਹਿਮ ਜੀ ਲੂਸਣ ਤੋਂ ਵੱਧ ਖੁਸ਼ਕ ਲੂਸਣ ਤੋਂ ਵੱਧ ਬੱਕਰੀਆਂ ਦੀ ਹੋਰ ਕੋਈ ਖੁਰਾਕ ਨਹੀਂ ਹੈਗੀ। ਅੱਛਾ ਵੰਡਾ ਵੀ ਇਹਦੇ ਨਾਲ ਨਹੀਂ ਪਹੁੰਚ ਪੈਂਦਾ। ਅੱਛਾ ਵੰਡਾ ਨਾ ਵੀ ਪਾਓ ਕੱਲਾ ਲੂਸਣ ਦਿਓ ਬੱਕਰੀਆਂ ਨੂੰ ਉਹਦੇ ਨਾਲ ਇਹਨਾਂ ਨੂੰ ਤੇਲ ਸ਼ੇਲ ਦਿੰਦੇ ਰਹੋ ਔਰ ਪਾਣੀ ਦੀ ਜਿਹੜੀ ਉਹ ਇਹਨਾਂ ਨੂੰ ਕਮੀ ਨਾ ਆਵੇ ਪਾਣੀ ਇਹਨਾਂ ਦੇ ਕਰੀਬ ਹਰ ਟਾਈਮ ਹੋਵੇ ਪੀਣਾ ਤੇ ਲੂਸਣ ਹੀ ਬਹੁਤ ਅੱਛੀ ਖੁਰਾਕ ਆ। ਸਹੀ ਬਾਕੀ ਵੰਡੇ ਦੀ ਅੱਛਾ ਜੋ ਚੱਲਦਾ ਹੈ ਸਵੇਰ ਤੱਕ ਅਸੀਂ ਫਿਰ ਸਵੇਰ ਉਹ ਦੇਣਾ ਹੁੰਦਾ ਫਿਰ ਅੱਜ ਕੱਲ ਗਰਮੀਆਂ ਦੇ ਵਿੱਚ ਅਸੀਂ ਸਭ ਚਾਰਾ ਜੰਤਰ ਹੀ ਹੁੰਦਾ ਜ਼ਿਆਦਾਤਰ ਜਾਂ ਫਿਰ ਆਪਣਾ ਬਾਜਰਾ ਵੀ ਹੁੰਦਾ ਜੀ ਲੇਕਿਨ ਜੰਤਰ ਹੀ ਜ਼ਿਆਦਾ ਉਹ ਵੀ ਇਹਨਾਂ ਨੂੰ ਦੁਪਹਿਰ ਨੂੰ ਦੇਈਦਾ ਫਿਰ ਸ਼ਾਮ ਨੂੰ ਜੰਤਰ ਤੁਸੀਂ ਆਪਣਾ ਬੀਜਿਆ ਆਪਣਾ ਜੋ ਆਪਣਾ ਬੀਜਿਆ ਆਪਣਾ ਇਹਨਾਂ ਨੂੰ ਲਿਆ ਕੇ ਤੇ ਉਹ ਕੱਟ ਕੇ ਪਾਈਦਾ। ਠੀਕ ਹੋ ਗਿਆ ਮੀਆਂ ਸਾਹਿਬ ਜਿਹੜਾ ਲੂਸਣ ਆ ਤੁਸੀਂ ਖੁਦ ਡਰਾਈ ਕਰਦੇ ਹੋ? ਜੀ ਖੁਦ ਲੂਸਣ ਅਸੀਂ ਸੇਲ ਵੀ ਕਰਨੇ ਆ। ਅੱਛਾ ਲੂਸਣ ਖੁਸ਼ਕ ਅਗਰ ਕਿਸੇ ਨੂੰ ਚਾਹੀਦਾ ਹੋਵੇ ਤੇ ਅਵੇਲੇਬਲ ਤੇ ਉਹਦਾ ਰੇਟ ਵੀ ਦੱਸੋ। ਇਸ ਟਾਈਮ ਜਿਹੜਾ ਲੂਸਣ ਆ ਉਹਦਾ ਰੇਟ ਹੈਗਾ ਤਕਰੀਬਨ 20 ਕਿਲੋ ਦਾ 2500 ਰੁਪਿਆ ਰੇਟ ਆ। 5000 ਰੁਪਏ ਮਣ 5000 ਰੁਪਏ ਮਣ। ਠੀਕ ਆ ਉਹਦੇ ਚ ਤੋੜਾ ਹਰ ਸ਼ੈ ਮੌਜੂਦ ਆ। ਹਾਂ ਸਹੀ
ਮੀਆਂ ਸਾਹਿਬ ਅਗਰ ਤੁਸੀਂ ਨਾਰਾਜ਼ ਨਾ ਹੋਵੋ, ਮੈਂ ਇੱਥੇ ਗੱਲ ਇੱਕ ਸ਼ੇਅਰ ਕਰਨੀ ਚਾਹਾਂਗਾ ਜੀ ਕਿ ਲੂਸਨ ਦਾ ਥੋੜਾ ਰੇਟ ਮੈਨੂੰ ਥੋੜਾ ਜ਼ਿਆਦਾ ਲੱਗ ਰਿਹਾ ਵਾ, ਨਹੀਂ ਅੱਜ ਕੱਲ ਜ਼ਿਆਦਾ ਹੀ ਹੈ। ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ, ਦੇਖੋ ਜੀ ਮਜ਼ਦੂਰੀਆਂ ਨੇ ਜੀ, ਉਹਦੇ ਚ ਫਿਰ ਤੋੜਾ ਅਸੀਂ ਡਬਲ ਤੋੜਾ ਲਾਉਨੇ ਛਾਪਰ, ਔਰ ਫਿਰ ਉੱਪਰ ਜਿਹੜਾ ਨਾ ਉਹ ਤੋੜਾ ਵੀ। ਬਾਹਰ ਵੀ ਮਾਰਕੀਟ 'ਚ ਹੀ ਰੇਟ ਚੱਲਦਾ ਪਿਆ। ਨਹੀਂ ਥੋੜਾ ਹੈ ਫਰਕ ਰੇਟ ਦਾ, ਤੇ ਮੈਂ ਤਦ ਬੋਲਿਆ, ਨਹੀਂ ਤਾਂ ਮੈਂ ਨਹੀਂ ਸੀ ਬੋਲਣਾ। ਦੇਖੋ ਰੇਟ ਦਾ 3000 ਵੀ ਰੇਟ ਰਿਹਾ ਜੀ, ਇਸ ਟਾਈਮ ਪੋਜੀਸ਼ਨ ਇਹੀ ਹੈ ਜੀ, ਲੇਕਿਨ ਅਸੀਂ 4500 ਰੁਪਏ ਨੂੰ ਸੇਲ ਕੀਤਾ ਲਾਸਟ ਜੀ। ਸਹੀ, ਅਸੀਂ ਸੇਲ ਕੀਤਾ। ਅਗਰ ਕਿਸੇ ਨੇ ਵਸੀਅ ਪੈਮਾਨੇ ਤੇ ਲੈਣਾ ਹੋਵੇ ਤੇ ਪਿਆਰ ਮੁਹੱਬਤ ਦੀ ਗੁੰਜਾਇਸ਼ ਹੈ? ਜੀ ਜੀ ਬਿਲਕੁਲ ਹੋ ਜਾਏਗੀ ਠੀਕ ਹੋ ਗਿਆ। ਅੱਛਾ ਮੀਆਂ ਸਾਹਿਬ, ਇਹ ਆਪਾਂ ਸਵੇਰ ਨੂੰ ਇਹਨਾਂ ਨੂੰ, ਰਾਤ ਨੂੰ ਤੁਸੀਂ ਦੱਸਿਆ ਵੰਡਾ ਪਾਣਾ, ਸਵੇਰ ਨੂੰ ਆ ਕੇ ਆਪਾਂ ਲੂਸਨ ਪਾ ਦੇਣਾ ਵਾ, ਠੀਕ ਹੋ ਗਿਆ। ਤੇ ਇਹਨਾਂ ਚਾਰਾ ਵੀ ਦੇਣਾ ਇਹਨਾਂ ਨੂੰ, ਇੱਕ ਮਤਵਾਜ਼ਨ ਖੁਰਾਕ, ਇਹਨਾਂ ਦੀ ਬੈਲੈਂਸ ਖੁਰਾਕ ਰੱਖਣੀ ਹੈ। ਯਾਨੀ ਕਿ ਸਵੇਰ ਨੂੰ ਤੁਸੀਂ ਲੂਸਨ ਦੇ ਦੇਣਾ ਵਾ, ਵਿੱਚ ਕੋਈ ਵੀ ਚੀਜ਼ ਮਿਕਸ ਕਰਨੀ ਹੈ? ਨਹੀਂ ਸਿਰਫ ਲੂਸਨ ਹੋ ਗਿਆ। ਸ਼ਾਮ ਨੂੰ ਇਹਨਾਂ ਨੂੰ ਵੰਡਾ ਹੋ ਗਿਆ, ਉਹ ਵੀ ਖੁਸ਼ਕਾ। ਸਵੇਰ ਲੂਸਨ ਹੋ ਗਿਆ, ਉਹ ਵੀ ਖੁਸ਼ਕਾ। ਹਰੇ ਦੀ ਵਿੱਚ ਕਿਤੇ ਰੁਟੀਨ ਹੈ ਵਾ ਜਾਂ ਨਹੀਂ? ਜੀ ਦੁਪਹਿਰ ਦੇ ਟਾਈਮ ਜੰਤਰ ਪਾਈਦਾ ਨਾ, ਦੁਪਹਿਰ ਦੇ ਟਾਈਮ ਜੰਤਰ ਪਾਉਂਦੇ ਹੋ, ਠੀਕ ਹੋ ਗਿਆ। ਜੰਤਰ ਅੱਜ ਕੱਲ ਜੰਤਰ ਹੈ, ਬਾਜਰਾ ਵੀ ਹੈ। ਦੂਸਰੀ ਗੱਲ ਮੀਆਂ ਸਾਹਿਬ, ਤੁਸੀਂ ਪਾਣੀ ਦੀ ਗੱਲ ਕੀਤੀ ਆ, ਪਾਣੀ ਮੈਨੂੰ ਕੁਝ ਕੈਬਨਾਂ 'ਚ ਪਿਆ ਨਜ਼ਰ ਆ ਰਿਹਾ, ਕੁਝ ਕੈਬਨਾਂ 'ਚ ਨਜ਼ਰ ਨਹੀਂ ਆ ਰਿਹਾ। ਨਹੀਂ ਇਹਦੇ ਵਿੱਚ ਨਾ ਸਾਡਾ ਸਿਸਟਮ ਪਹਿਲੇ ਪਾਣੀ ਵਾਲਾ ਹੋਰ ਸੀਗਾ ਜੀ ਜੀ, ਇਹ ਪਾਰਟੀਸ਼ਨ ਕਰਨ ਦੇ ਨਾਲ ਨਾ, ਇਹ ਦੇਖੋ ਜੀ ਦੋਸਤੋ, ਇਹਦੇ ਵਿੱਚ ਤੁਹਾਨੂੰ ਪਾਣੀ ਪਿਆ ਨਜ਼ਰ ਆ ਰਿਹਾ ਵਾ, ਇਹਦੇ 'ਚ ਨਹੀਂ ਹੈਗਾ ਕਿਉਂਕਿ ਨਹੀਂ ਇਹ ਪਾਣੀ ਪਿਆ ਹੋਇਆ ਇਹ 'ਚ ਵੀ। ਅੱਛਾ ਇਹਦੇ 'ਚ ਵੀ ਹੈ? ਹਰ ਇੱਕ ਵਿੱਚ ਪਾਣੀ ਹੈ ਮਾਸ਼ਾਅੱਲਾ। ਕੋਈ ਵੀ ਐਸਾ ਜੀ ਜੀ ਕੋਈ ਵੀ ਐਸਾ ਜਿਹੜਾ ਆਪਣਾ ਪਾਰਟ ਸਾਰਿਆਂ 'ਚ ਪਾਣੀ ਹੈ, ਮੁxtਲਿਫ ਤਰੀਕਿਆਂ ਨਾਲ ਰੱਖਿਆ ਹੋਇਆ, ਨਜ਼ਰ ਤੇ ਨਹੀਂ ਚੜਿਆ ਮੇਰੇ। ਸਹੀ ਕਹਿ ਰਹੇ ਮੀਆਂ ਸਾਹਿਬ। ਅੱਛਾ ਮੀਆਂ ਸਾਹਿਬ, ਦੂਸਰੀ ਗੱਲ ਇਹ ਹੈ ਕਿ ਪਾਣੀ ਦੀ ਜਿਹੜੀ ਤਬਦੀਲੀ ਦਾ ਸਿਲਸਿਲਾ ਕਾਰ ਆ, ਉਹ ਇਹ ਤੁਹਾਡੇ ਪਿੱਛੇ ਟੱਪ ਲਗਾ ਆ। ਜੀ ਜੀ ਜੀ, ਇੱਥੇ ਹੀ ਟੂਟੀ ਹੈ, ਵਾਲ ਲੱਗਾ ਆ, ਇੱਥੋਂ ਇਹਨਾਂ ਬਾਲਟੀ ਚੁੱਕਣੀ। ਦੋਸਤੋ ਇਹ ਦੇਖੋ, ਇਹਨਾਂ ਨੇ ਵਾਇਰਿੰਗ ਕੀਤੀ ਹੋਈ ਆ ਹਰ ਜਗ੍ਹਾ ਦੇ ਉੱਤੇ, ਤਕਰੀਬਨ ਹਰ ਪੋਰਸ਼ਨ ਦੇ ਵਿੱਚ ਵਾਇਰਿੰਗ। ਉਹ ਦੇਖੋ ਇਹ ਕੈਮਰਾਮੈਨ ਮੇਰਾ ਤੁਹਾਨੂੰ ਦਿਖਾ ਰਿਹਾ, ਉੱਥੇ ਵੀ ਹੈ ਵਾ, ਉਹ 2 ਪੋਰਸ਼ਨ ਉਹਦੇ ਨਾਲ ਕਵਰ ਹੋ ਜਾਂਦੇ। ਇੱਥੇ ਵੀ ਹੈ ਵਾ, ਇਹ ਜਿਹੜੇ 2 ਪੋਰਸ਼ਨ ਆ ਇਹ ਇਹਦੇ ਨਾਲ ਕਵਰ ਹੋ ਜਾਣੇ ਨੇ, ਤੇ ਉਹ ਲੜਕਾ ਭਰ ਕੇ ਕੋਈ ਵੀ ਰੱਖ ਸਕਦਾ। ਬਹੁਤ ਅੱਛੇ ਜੀ, ਜ਼ਬਰਦਸਤ, ਕੀ ਬਾਤ ਹੈ। ਅੱਛਾ ਮੀਆਂ ਸਾਹਿਬ, ਹੁਣ ਇਸ ਤੋਂ ਅੱਗੇ ਚਲੀਏ ਆਪਾਂ? ਹਾਂਜੀ, ਅਗਲਾ ਤੀਸਰਾ ਪੋਰਸ਼ਨ ਹੈ ਜੀ, ਆ ਜਾਓ। ਦੋਸਤੋ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗਦੀ ਆ ਤੇ ਸਾਡੀ ਰਿਕੁਐਸਟ ਆ ਕਿ ਸਾਡੇ ਚੈਨਲ ਨੂੰ ਸਕਰੋਲ ਕਰਕੇ ਦੇਖੋ, ਉਹਨੂੰ ਸਬਸਕ੍ਰਾਈਬ ਕਰੋ ਅਗਰ ਨਹੀਂ ਕੀਤਾ, ਤੇ ਨਾਲ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਹਰ ਸਾਡੀ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲੇ। ਫਿਰ ਤੁਸੀਂ ਉਹਨੂੰ ਕਲਿੱਕ ਕਰੋਗੇ ਤੇ ਸਾਡੀ ਵੀਡੀਓ ਚੱਲ ਪਿਆ ਕਰੇਗੀ, ਉਹਦੇ ਵਿੱਚ ਫਿਰ ਤੁਹਾਨੂੰ ਸਪੈਸ਼ਲ ਸਰਚ ਕਰਕੇ ਨਹੀਂ ਜਾਣਾ ਪਿਆ ਕਰੇਗਾ। ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਆ ਕਰੋ। ਤੁਹਾਡੇ ਨਾਲ ਸਾਡਾ ਨਿਜ਼ਾਮ ਚੱਲਦਾ ਪਿਆ, ਅਗਰ ਤੁਸੀਂ ਸਾਡੇ ਨਾਲ ਟੱਚ ਰਹੋਗੇ, ਸਾਡੀ ਮਿਹਨਤ ਦਾ ਸਿਲਾ ਇਹੀ ਹੁੰਦਾ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਕਮੈਂਟਾਂ 'ਚ ਆਪਣੀ ਰਾਏ ਦਾ ਇਜ਼ਹਾਰ ਕਰੋ। ਸਾਡੇ ਆਉਣ ਦਾ ਮਿਹਨਤ ਦਾ ਉਹ ਫਲ ਹੁੰਦਾ ਵਾ, ਉਹ ਸਾਡੀ ਕੀਮਤ ਹੁੰਦੀ ਆ, ਉਹ ਅਸੀਂ ਖੁਸ਼ ਹੋ ਜਾਂਦੇ ਆ ਜਦੋਂ ਤੁਸੀਂ ਇਹ ਚੀਜ਼ਾਂ ਕਰਦੇ ਹੋ। ਆਓ ਜੀ ਤੀਸਰੇ ਪੋਰਸ਼ਨ 'ਚ ਚੱਲੀਏ। ਦੋਸਤੋ ਇਹ ਤੀਸਰੇ ਪੋਰਸ਼ਨ ਦਾ ਤੁਹਾਨੂੰ ਹੁਣ ਅਸੀਂ ਵਿਊ ਚੈੱਕ ਕਰਵਾਉਣ ਲੱਗੇ ਆ। ਇਹਦੇ ਵਿੱਚ ਇਹਨਾਂ ਕੋਲ ਕਿਹੜੇ-ਕਿਹੜੇ ਜਾਨਵਰ ਨੇ ਤੇ ਕੀ ਸੂਰਤ ਹਾਲ ਆ। ਅੱਛਾ ਸਾਡੇ ਕੋਲ ਨਾ ਜੀ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਾਂ, ਸਾਡੇ ਕੋਲ ਉਹ ਬਰੀਡ ਆ 2 ਨਸਲ ਹੈ ਬੱਕਰੀਆਂ। ਸਾਹਮਣੇ ਆਦਰਾ ਫੋਕਸ ਕਰ। ਹਾਂਜੀ ਕੀ? ਹਾਂਜੀ ਇਹ ਬੱਕਰੀਆਂ ਸਾਡੇ ਕੋਲ 2 ਨੇ। ਅੱਛਾ ਜੀ, ਇਹ ਬੱਕਰੀਆਂ ਹਾਂਜੀ, ਤੇ ਇੱਕ ਇਹ ਬੱਕਰੀ, ਇੱਕ ਇਹ ਵਾਲੀ ਬੱਕਰੀ। ਠੀਕ, ਇਹ ਦੋਵੇਂ ਮਾਵਾਂ ਧੀਆਂ ਹੀ ਨੇ ਜੀ। ਇਹ ਬੱਕਰੀ ਨੂੰ ਜਰਾ ਗੌਰ ਕਰਕੇ ਨਾ ਇਹਦਾ ਦਿਖਾਓ। ਹਾਂਜੀ ਹਾਂਜੀ ਹਾਂਜੀ, ਇਹ ਸਾਨਨ ਨਸਲ ਦੇ ਵਿੱਚੋਂ। ਕਿਹੜੀ? ਸਾਨਨ, ਸਵਿਟਜ਼ਰਲੈਂਡ ਦੀ ਇੱਕ ਨਸਲ ਆ। ਅੱਛਾ, ਉਹਦੀ ਇਹ ਨਸਲ ਆ ਸਾਡੇ ਇੱਥੇ ਚੇਂਜ ਹੋ ਗਈ। ਕੀ ਨਾਮ ਲਿਆ ਜੀ? ਸਨਨ? ਅੱਛਾ ਸਾਨਨ ਜੀ ਜੀ, ਸਾਨਨ। ਦੋਸਤੋ ਸਵਿਟਜ਼ਰਲੈਂਡ ਦੀ ਕਹਿੰਦੇ ਨਸਲ ਆ, ਤੇ ਉਹ ਆ ਇਹ। ਮੀਆਂ ਸਾਹਿਬ ਤੁਸੀਂ ਹਾਇਰ ਕਿੱਥੋਂ ਕੀਤੀ ਇਹ ਨਸਲ? ਇਹ ਇੱਕ ਦੋਸਤ ਸੀ ਆਈ ਜੀ ਜੀ, ਉਹਨੇ ਰੱਖੀਆਂ ਸੀ, ਉਹਦੇ ਕੋਲ ਮੈਂ 2 ਲਿਆਂਦੀਆਂ ਨੇ। ਅੱਛਾ, ਲੇਕਿਨ ਉਹਨੇ ਦਿੱਤੀਆਂ ਮੈਨੂੰ ਉਹ ਸੀ ਜਿਹੜੀਆਂ ਮਰੀਆਂ ਹੋਈਆਂ ਸਨ। ਉਹਨੇ ਲੇਕਿਨ ਮਸਲਾ ਇਸ ਟਾਈਮ ਨਹੀਂ, ਇਸ ਟਾਈਮ ਠੀਕ ਹੈ, ਇਸ ਟਾਈਮ ਤੇ ਇਹ ਪ੍ਰੈਗਨੈਂਟ ਹੋ ਗਈ ਹੈ। ਹਾਂਜੀ ਹਾਂਜੀ, ਤੇ ਇਹ ਜਿਹੜੀ ਇਹ ਅਜੇ ਨਹੀਂ ਹੋਈ, ਲੇਕਿਨ ਹੋ ਸਕਦਾ ਪਿਛਲੀ ਨਿਕਲ ਆਏ। ਮੀਆਂ ਸਾਹਿਬ ਮੈਂ ਇੱਕ ਚੀਜ਼ ਹੋਰ ਪੁੱਛਣੀ ਚਾਹਾਂਗਾ ਪ੍ਰੈਗਨੈਂਸੀ ਦੇ ਮੁਤਲਕਾ, ਕਿ ਇਹਨਾਂ ਨੂੰ ਤੁਸੀਂ ਪ੍ਰੈਗਨੈਂਟ ਨਸਲ ਵਾਈਜ਼ ਕਰਵਾਉਂਦੇ ਹੋ ਕਿ ਜਾਂ ਇੱਕ ਬਰੀਡਰ ਉਹ? ਨਹੀਂ ਹਰ ਪਾਸੇ। ਹਾਂ, ਜਿਸ ਤਰ੍ਹਾਂ ਦੀ ਬਰੀਡ ਆ ਉਹਦੇ ਉਸੇ ਬਰੀਡਰ ਨਾਲ ਇਹਨੂੰ ਕ੍ਰਾਸ, ਉਸੇ ਬਰੀਡ ਕੋਲੋਂ ਕ੍ਰਾਸ ਕਰਵਾਉਂਦੇ ਹੋ। ਇਹ ਬਹੁਤ ਅਹਿਮ ਗੱਲ। ਠੀਕ ਹੋ ਗਿਆ। ਇਹ ਬੱਕਰੀਆਂ ਨੇ, ਇਹ ਪੱਠਾਂ ਨੇ ਸਾਡੀਆਂ ਬਹੁਤ ਸੋਹਣੀਆਂ। ਜੀ ਜੀ, ਇਹ ਤਿੰਨੇ ਜਿਹੜੀਆਂ ਅਜੇ ਇਹਨਾਂ ਨੂੰ ਇਹ ਲਾਡਲੀਆਂ ਰੱਖਿਆ ਹੋਇਆ, ਤੇ ਅਜੇ ਜਨਾਬ ਕੁਝ ਅਰਸਾ ਖਾਣ ਪੀਣ ਜਵਾਨ ਹੋਣ ਫਿਰ ਇਹਨਾਂ ਨੂੰ ਕ੍ਰਾਸ ਕਰਾਵਾਂਗੇ। ਹਲੇ ਕ੍ਰਾਸਿੰਗ ਨਹੀਂ ਕਰਵਾਈ। ਹਾਂ ਸਹੀ। ਇਹ ਪੱਠ ਜਿਹੜੀ ਬਹੁਤ ਹੀ ਆਲਾ ਔਰ ਬਹੁਤ ਹੀ ਖੂਬਸੂਰਤ ਆ ਜਿਹੜੀ, ਮਾਸ਼ਾਅੱਲਾ, ਵਾਕਈ ਠੀਕ ਆ। ਠੀਕ ਆ ਦੋਸਤੋ, ਇਹ ਤਕਰੀਬਨ ਖੀਰਾ ਮਾਲ ਆ ਜਿਹੜਾ ਤੁਸੀਂ ਦੇਖ ਰਹੇ ਹੋ। ਹਾਂਜੀ ਹਾਂਜੀ ਹਾਂਜੀ, ਤਕਰੀਬਨ ਇਹ ਖੀਰਾ ਮਾਲ ਆ ਉਹ ਬੱਕਰੀਆਂ ਤੋਂ ਇਲਾਵਾ। ਅੱਛਾ ਹੁਣ ਆਪਾਂ ਤੀਸਰੇ ਪੋਰਸ਼ਨ 'ਚ ਚੱਲੀਏ ਜੀ। ਹੁਣ ਜੀ ਚੌਥੇ 'ਚ ਚੱਲੀਏ। ਸੌਰੀ, ਚੌਥੇ 'ਚ, ਪੰਜਵੇਂ 'ਚ। 1
2 3 4 ਤੇ ਪੰਜਵਾਂ ਹੀ ਆ ਜੀ। ਇਹ ਪੰਜਵਾਂ ਪੋਰਸ਼ਨ ਆ ਗਿਆ ਜੀ। ਇਹ ਗੁਫ਼ਤਗੂ ਇੰਨੀ ਮਜ਼ੇਦਾਰ ਹੋਈ ਹੈ ਕਿ ਤੁਹਾਨੂੰ ਗਿਣਤੀ ਭੁੱਲ ਗਈ। ਇਹ ਜਨਾਬ ਸਾਰੇ ਹਾਂਜੀ ਮੇਲ ਨੇ, ਬੱਕਰੇ ਨੇ। ਹਾਂ ਸਾਹਮਣੇ ਚਲੇ ਜਾਓ ਹਾਂਜੀ। ਅੱਛਾ ਇਹ ਸਾਰੇ ਬੱਕਰੇ ਨੇ। ਹਾਂਜੀ ਹੁਣ ਸਾਡੇ ਕੋਲ ਨਾ ਇੱਕ ਬਹੁਤ ਹੀ ਜ਼ਬਰਦਸਤ ਦੋਸਤੋ ਇਹ ਦੇਖੋ, ਇਹ ਇੱਕ ਬਰਬਰੀ ਨਸਲ ਦਾ ਬੱਕਰਾ ਤੁਹਾਨੂੰ ਨਜ਼ਰ ਆ ਰਿਹਾ ਜੇ। ਇਹ ਜਿਹੜਾ ਇਹ ਤਕਰੀਬਨ ਕੋਈ ਦੋਗਲੀ ਬਰੀਡ ਆਪਾਂ ਇਹਨੂੰ ਕਹਿ ਸਕਦੇ ਇਹ ਸਾਰੇ ਵਾਈਟ ਜਿਹੜੇ ਜੀ। ਰਾਜਨਪੁਰੀ ਦੋਗਲੇ ਨੇ। ਹਾਂ ਸਹੀ ਸਹੀ ਸਾਡੇ ਕੋਲ ਇੱਥੇ ਦੇਸੀ ਅਸੀਂ 2 ਬੱਕਰੇ। ਜੀ ਸਭ ਤੋਂ ਪਹਿਲੇ ਇਹ ਜਿਹੜਾ ਨਾ ਜੀ ਜੀ ਇਹ 2 ਬੱਕਰੇ ਚੈੱਕ ਕਰੋ ਜੀ। ਹਾਂਜੀ ਇਹ ਮੈਂ ਜਦੋਂ ਲੈ ਕੇ ਆਇਆ ਸੀ ਨਾ, ਇੱਕ ਜੀ ਹੈ ਜੀ ਤੇ ਇੱਕ ਹੈ, ਇਹ ਜੀ। 2 ਬੱਕਰੇ। ਜੀ ਇਹ ਮਾਸ਼ਾਅੱਲਾ ਮੈਂ ਜਦੋਂ ਲੈ ਕੇ ਆਇਆ ਸੀ ਨਾ ਜੀ, ਜੀ ਜੀ ਇਹ 2 ਬੱਕਰਿਆਂ ਦਾ ਇਹਦਾ 7 ਕਿਲੋ ਵਜ਼ਨ ਸੀ, ਇਹਦਾ ਹੈਗਾ ਸੀ 9 ਕਿਲੋ। ਯਾਨੀ ਕਿ ਕਮਜ਼ੋਰ ਸੀ। ਬਿਲਕੁਲ 7 ਕਿਲੋ ਤੇ 9 ਕਿਲੋ। ਹਾਂ। ਇਹ ਦੇਖ ਲਓ ਵੀ ਇਹ ਤਕਰੀਬਨ 1.5-2 ਮਾਹ ਦੇ ਵਿੱਚ ਹਾਂ ਇਹ 20 ਕਿਲੋ ਦੇ ਉੱਤੇ ਚਲਾ ਗਿਆ ਮਾਸ਼ਾਅੱਲਾ। ਔਰ ਇਹ 18 ਕਿਲੋ ਤੇ ਚਲਾ ਦੋਸਤੋ ਗਿਆ। ਇੱਕ ਚੀਜ਼ ਚੈੱਕ ਕਰੋ, ਪਹਿਲੇ ਦੇਸੀ। ਜਾਨਵਰ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਇੱਕ ਚੀਜ਼ ਮੈਂ ਦਿਖਾਣੀ ਚਾਹੁੰਦਾ, ਇਹਨਾਂ ਦੀ ਜਿਲਦ ਚੈੱਕ ਕਰਨਾ। ਮਲਾਮੀਅਤ ਆ ਨਜ਼ਰ ਨਹੀਂ ਉੱਤੇ ਟਿਕਦੀ, ਇੰਨੀ ਮਲਾਮੀਅਤ ਆ। ਸਿਰਫ ਕੀ ਹੈ ਕਿ ਜਾਨਵਰ ਖੁਸ਼ਹਾਲ ਨੇ, ਇਹਨਾਂ ਦਾ ਖਵਾਨ ਪਲਾਨ ਦਾ ਸਿਸਟਮ ਬਹੁਤ ਅੱਛਾ ਵਾ ਤੇ ਬੜਾ। ਇਹ ਇਧਰ ਦੇਖੋ, ਇਹ ਕੈਮਰਾਮੈਨ ਮੇਰਾ ਤੁਹਾਨੂੰ ਦਿਖਾ ਰਿਹਾ, ਇਹਨਾਂ ਨੇ ਵੈਂਟੀਲੇਸ਼ਨ ਬਹੁਤ ਜ਼ਬਰਦਸਤ ਰੱਖੀ ਹੈ। ਇਧਰੋਂ ਵੀ ਖੁੱਲਾ ਵਾ, ਬੈਕ ਸਾਈਡ ਤੋਂ ਬੇਟੇ ਚੈੱਕ ਕਰਵਾ, ਉਹ ਸਾਈਡ ਚੈੱਕ ਕਰੋ ਸਾਹਮਣੇ, ਇਧਰੋਂ ਵੀ ਖੁੱਲਾ ਵਾ, ਇਧਰੋਂ ਵੀ ਖੁੱਲਾ ਵਾ। ਇਹ ਵੈਂਟੀਲੇਸ਼ਨ ਇਹਨਾਂ ਵਾਸਤੇ ਬਹੁਤ ਜ਼ਰੂਰੀ ਆ ਤਾਂ ਕਿ ਉਹ ਮਾਹੌਲ ਜਿਹੜਾ ਅੰਦਰੋਂ ਡਰਾਈ ਰਵੇ, ਗਿੱਲਾ ਨਾ ਹੋਵੇ। ਨਹੀਂ ਅਸੀਂ ਇੱਥੇ ਬਕਾਇਦਾ ਚੂਨੇ ਦਾ ਛਿੜਕਾਅ ਕਰੀਦਾ। ਮਾਸ਼ਾਅੱਲਾ। ਚੂਨਾ ਖੁਸ਼ਕ ਪਾਊਡਰ ਫਾਰਮ ਚ ਲਿਆ ਕੇ ਨਾ ਜੀ, ਜੀ ਜੀ ਇਹ ਅਸੀਂ ਇਹਨੂੰ ਦੂਸਰੇ ਤੀਸਰੇ ਦਿਨ ਅਸੀਂ ਇਹਦੇ ਤੇ ਮੀਆਂ ਸਾਹਿਬ ਇੱਥੇ ਇੱਕ ਸੈਕਿੰਡ ਜ਼ਰਾ ਮੈਂ ਤੁਹਾਡੇ ਨਾਲ ਕੋਈ 1-2 ਗੱਲਾਂ ਹੋਰ ਪੁੱਛਣੀਆਂ ਚਾਹੁੰਦਾ ਸੀ ਤੁਹਾਨੂੰ। ਉਹ ਇਹ ਹੈ ਕਿ ਇਹਨਾਂ ਦੀ ਜਿਹੜੀ ਪ੍ਰੋਪਰ ਮੈਡੀਸਨ ਕੋਈ ਡਾਕਟਰ ਆ ਰਿਹਾ ਵਾ ਇਹਨਾਂ ਦਾ ਵਿਜ਼ਿਟ ਜੀ ਜੀ ਬਿਲਕੁਲ ਕਿ ਮਾਸ਼ਾਅੱਲਾ ਕਿ ਤੁਸੀਂ ਖੁਦ ਹੀ ਇਹ ਦੇਖੋ ਜੀ, ਡਾਕਟਰ ਦੀ ਜ਼ਰੂਰਤ ਹੀ ਨਹੀਂ ਪੈਂਦੀ ਹੈਗੀ। ਪੈਂਦੀ ਨਹੀਂ। ਇਹ ਮਾਸ਼ਾਅੱਲਾ ਜਿਸ ਤਰ੍ਹਾਂ ਦਾ ਸੈਟਅਪ ਆ ਸਾਡਾ, ਜੀ। ਸਾਨੂੰ ਡਾਕਟਰ ਦੀ ਅਜੇ ਤੱਕ ਜ਼ਰੂਰਤ ਹਸਬੇ ਜ਼ਰੂਰਤ ਤੁਸੀਂ ਡਾਕਟਰ ਨੂੰ ਬੁਲਾਣਾ, ਪ੍ਰੋਪਰ ਕੋਈ ਨਹੀਂ ਆ ਰਿਹਾ। ਨਹੀਂ ਕੋਈ ਨਹੀਂ। ਕੀ ਬਾਤ ਡਾਕਟਰ ਹੈ ਜ਼ਰੂਰ। ਮਜ਼ਾ ਆਇਆ। ਹਾਂ ਜੀ ਬਿਲਕੁਲ ਮਜ਼ਾ ਆਇਆ ਤੁਹਾਡੀ ਗੱਲ ਸੁਣ ਕੇ ਕਿ ਦੇਖੋ ਬੰਦੇ ਨੂੰ ਆਲੇ ਨਾਲ ਹੋਣਾ ਚਾਹੀਦਾ, ਹਰ ਫਨ ਮੌਲਾ ਹੋਣਾ ਚਾਹੀਦਾ, ਫਿਰ ਬੰਦਾ ਕੰਮ ਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਕਰ ਲੈਂਦਾ। ਜੀ ਜੀ ਬਹੁਤ ਅੱਛੀ ਗੱਲ ਕੀਤੀ ਜੀ। ਆਓ ਤੁਹਾਨੂੰ ਜ਼ਰਾ ਵਿਜ਼ਿਟ ਕਰਾਈਏ ਉਧਰ ਦੂਸਰੇ ਫੀਡ ਪੋਰਸ਼ਨ ਦੇ ਵਿੱਚ। ਫੀਡ ਪੋਰਸ਼ਨ 'ਚ ਵੀ ਆਪਾਂ ਜਾਂਦੇ ਆ ਤੇ ਨਾਲੇ ਪਲੱਸ ਸਾਨੂੰ ਤੁਸੀਂ ਜਿਹੜੇ ਬਰੀਡਰ ਥੱਲੇ ਖੜੇ ਨੇ 2 ਉਹ ਵੀ ਸਾਨੂੰ ਚੈੱਕ ਕਰਵਾਓ ਜ਼ਰਾ। ਜੀ ਜੀ ਦੋਸਤੋ ਇਹ ਦੇਖੋ, ਅਸੀਂ ਆ ਦਰਮਿਆਨ ਦੇ ਵਿੱਚ ਜਿਹੜੀਆਂ ਪੌੜੀਆਂ ਨੇ ਉੱਥੋਂ ਅਸੀਂ ਉਤਰ ਰਹੇ ਆ ਤੇ ਇਹ ਮੇਰਾ ਕੈਮਰਾਮੈਨ ਜ਼ਰਾ ਤੁਹਾਨੂੰ ਥੱਲਿਓਂ ਜ਼ਰਾ ਵਿਊ ਚੈੱਕ ਕਰਵਾ ਰਿਹਾ। ਆ ਦੇਖੋ ਚੈੱਕ ਕਰੋ ਥੱਲਿਓਂ, ਥੱਲੇ ਖੁਸ਼ਕ ਆ, ਕੋਈ ਐਸਾ ਚੱਕਰ ਨਹੀਂ ਹੈਗਾ। ਤੇ ਇਹ ਦੇਖੋ ਥੱਲਿਓਂ, ਇਹ ਹੁਣ ਅੱਜ ਦੀਆਂ ਮੇਂਗਣਾ ਪਈਆਂ ਨੇ, ਇਹਨਾਂ ਦੀ ਸਫਾਈ ਵੀ ਹੋਣ ਵਾਲੀ ਆ, ਡੇਲੀ ਬੇਸ ਤੇ ਸਫਾਈ ਹੁੰਦੀ ਆ ਤੇ ਮਾਸ਼ਾਅੱਲਾ ਬਹੁਤ ਅੱਛਾ ਸੈਟਅਪ ਆ, ਮੈਨੂੰ ਬੜਾ ਪਸੰਦ ਆਇਆ ਇਹਨਾਂ ਦਾ ਸੈਟਅਪ। ਇਹ ਬੱਚਿਆਂ ਲਈ ਕੇਜ ਬਣਾਇਆ ਹੋਇਆ, ਜਦੋਂ ਅੱਛਾ। ਬੱਚੇ ਹੁੰਦੇ ਨੇ ਅਸੀਂ ਇਸ ਕੇਜ ਵਿੱਚ ਦੋਸਤੋ ਜਦੋਂ ਕੋਈ ਜਾਨਵਰ ਸੁੰਦਾ ਬੱਚੇ ਦਿੰਦਾ ਵਾ ਤੇ ਫਿਰ ਇਹ ਉਹਨਾਂ ਨੇ ਬੱਚਿਆਂ ਵਾਸਤੇ ਦੇਖੋ ਇੱਕ ਲਹਿਦਾ ਸੈਟਅਪ ਬਣਾਇਆ ਵਾ। ਮਤਲਬ ਇੱਕ ਪੂਰੇ ਸ਼ੌਕੀਨ ਬੰਦੇ ਤਰ੍ਹਾਂ ਹਰ ਚੀਜ਼ ਉਹਨਾਂ ਨੇ ਅਵੇਲੇਬਲ ਕੀਤੀ ਹੋਈ ਆ ਤਾਂ ਕਿ ਕੋਈ ਬੱਚਾ ਅਗਰ ਜਾਨਵਰ ਦਿੰਦਾ ਵਾ ਤੇ ਉਹ ਐਕਸਪਾਇਰ ਨਾ ਹੋਵੇ। ਦੋਸਤੋ ਇਹ ਜਿਹੜੀਆਂ ਚੀਜ਼ਾਂ ਨਾ ਅਗਰ ਤੁਸੀਂ ਬੱਚਿਆਂ ਨੂੰ ਲਹਿਦਾ ਨਾ ਰੱਖੋਗੇ ਤੇ ਸਾਡੇ ਬਰੀਡਰ ਐਕਸਪਾਇਰ ਬਹੁਤ ਹੁੰਦੇ ਨੇ। ਇਹ ਸਾਡੇ ਬਰੀਡਰ ਨੇ, ਇਹ ਬਰੀਡਰ ਦੀ ਜਿਹੜੀ ਕੇਜ ਬਣੀ ਹੋਈ ਹੈ, ਜੀ ਇਹ ਬਰੀਡਰ ਇਹਦੇ ਵਿੱਚ ਹੀ ਸਾਡੇ ਰਹਿੰਦੇ ਨੇ। ਹਾਂ ਆਪਣਾ ਮੀਆਂ ਸਾਹਿਬ ਇਹ ਕਿਹੜੀ ਨਸਲ ਦਾ ਬਰੀਡ? ਇਹ ਦੇਸੀ ਨਹੀਂ ਹੈ, ਦੇਸੀ ਨੂੰ ਕਹਿ ਨਹੀਂ ਸਕਦੇ, ਦੋਗਲਾ। ਦੋਗਲਾ ਲੇਕਿਨ ਮਾਸ਼ਾਅੱਲਾ ਕੱਦ ਬਹੁਤ ਠੀਕ ਏਡਾ ਹੈਗਾ। ਕਿ ਜਿਹੜੇ ਦੋਗਲੀ ਬਰੀਡ ਆ ਜੀ। ਉਹਦੇ ਵਾਸਤੇ ਬਿਹਤਰੀਨ ਬਰੀਡ ਆ। ਬਿਹਤਰੀਨ, ਬਿਲਕੁਲ ਸਹੀ ਹੈ ਬਿਲਕੁਲ। ਇਹ ਕਿੰਨੀ ਏਜ ਹੈ ਇਹਦੀ ਮੀਆਂ ਸਾਹਿਬ? ਇਹ ਮੂੰਹ ਛਿੱਗਾ, ਇਹ ਜੇ ਦੋਂਦਾ ਹੁਣ ਹੋਇਆ। ਅੱਛਾ ਦੋਂਦਾ ਹੁਣ ਹੋਇਆ। ਜੀ ਜੀ ਅੱਛਾ ਮੀਆਂ ਸਾਹਿਬ ਇੱਕ ਮੈਂ ਚੀਜ਼ ਹੋਰ ਪੁੱਛਣੀ ਚਾਹਾਂਗਾ, ਅਗਰ ਕੋਈ ਦੋਸਤ ਬਰੀਡਰ ਦਾ ਸ਼ੌਕੀਨ ਹੋਵੇ ਤੁਹਾਡੇ ਕੋਲ, ਇਹ ਜਿਹੜੇ ਮਤਲਬ ਕਹਿ ਲਓ ਕਿ ਅੱਛੇ ਲੈ breed ਸਕਦੇ ਖੜੇ ਨੇ, ਜੀ ਜੀ ਲੈ ਤੇ ਸਕਦੇ ਉਹ ਵੀ ਲੈ ਸਕਦਾ? ਜੀ ਬਿਲਕੁਲ ਠੀਕ ਹੋ ਗਿਆ, ਠੀਕ ਹੋ ਗਿਆ ਬਿਲਕੁਲ। ਅੱਛਾ ਹੁਣ ਤੁਸੀਂ ਇਹਨਾਂ ਦੀ ਉਹ ਇੱਕ ਖੁਰਾਕ ਦਾ ਜੀ ਜੀ ਇਹ ਸਾਡੇ ਕੋਲ ਇਹਨਾਂ ਦੀ ਮਸ਼ੀਨਰੀ ਹੈ। ਜੀ ਜੀ ਇਹ ਮਿਕਸਰ ਹੈ ਸਾਡੇ ਕੋਲ ਜੀ। ਇਹਦੇ ਨਾਲ ਕੀ ਕਰਦੇ ਹੋ ਮੀਆਂ ਸਾਹਿਬ? ਇਹ ਜਿੰਨੀ ਵੀ ਖੁਰਾਕ ਹੁੰਦੀ ਹੈ ਮਿਕਸ ਕਰੀ ਦੀ ਹੈ ਜੀ। ਫਿਰ ਇਹਨਾਂ ਨੂੰ ਚਾਰਾਂ ਨੂੰ ਇਹ ਖੋਲ ਕੇ ਦਿਖਾਓ ਜਰਾ ਢੱਕਣ ਅੰਦਰੋਂ। ਅੱਛਾ ਦੋਸਤੋ ਇਹ ਚੈੱਕ ਕਰੋ, ਇਹ ਜਦੋਂ ਮੂਵ ਹੁੰਦਾ ਨਾ ਇਹਦੇ ਵਿੱਚ ਇਹਨਾਂ ਨੇ ਪਾ ਕੇ ਚੀਜ਼ ਨੂੰ ਮਿਕਸ ਕਰਨਾ ਵਾ ਤੇ ਇਹਦੇ ਵਿੱਚ ਤੂੜੀ ਵੰਡਾ ਜਿਹੜਾ ਲਾਣਾ ਉਹ ਵੀ ਤੁਸੀਂ ਇਦਾਂ ਲਾਉਂਦੇ ਹੋ? ਜੀ ਜੀ ਤੂੜੀ ਤੇ ਅਸੀਂ ਪਾਉਂਦੇ ਨਹੀਂ ਜੀ ਜਾਨਵਰਾਂ ਨੂੰ, ਯਾਨੀ ਕਿ ਅਸੀਂ ਜਿਹੜਾ ਲੂਸਣ ਪਾ ਰਹੇ ਹਾਂ ਅੱਛਾ ਅਲੱਗਾ ਔਰ ਵੰਡਾ ਅਲੱਗਾ ਬਣਾ ਕੇ ਪਾਈਦਾ। ਇਹ ਚ ਵੰਡਾ ਬਣਦਾ। ਅੱਛਾ ਵੰਡਾ ਜਦੋਂ ਤੁਸੀਂ ਪਾਣਾ ਵਾ ਵੰਡੇ ਦੇ ਨਾਲ ਤੂੜੀ ਛੂੜੀ ਕੋਈ ਚੀਜ਼ ਨਹੀਂ ਕੋਈ ਚੀਜ਼, ਸਿਰਫ ਵੰਡਾ ਹੀ ਉਹਨਾਂ ਨੇ ਖਾਣਾ ਵਾ ਵੰਡਾ ਖਾਣਾ ਤੇ ਰੱਜ ਜਾਂਦੇ ਨੇ ਜਾਨਵਰ। ਮੈਂ ਕਿਹਾ ਜੀ ਤੁਹਾਡੇ ਸਾਹਮਣੇ ਕੀ ਬਾਤ ਆ, ਮਜ਼ਾ ਆ ਰਿਹਾ ਦੇਖੋ ਕੋਈ ਜਾਨਵਰ ਹੈ ਜਿਹਦਾ ਅੱਛਾ ਤੂੜੀ ਤੁਹਾਡੀ ਹਿਸਟਰੀ ਸ਼ਾਮਿਲ ਨਹੀਂ ਹੈਗਾ? ਸਾਡੇ ਉਹ ਫੀਡ 'ਚ ਸ਼ਾਮਿਲ ਹੀ ਨਹੀਂ। ਕੀ ਬਾਤ। ਜਾਨਵਰ ਬੱਕਰੀ ਹੋਵੇ ਤੇ ਤੂੜੀ ਦਾ ਯਾਰ ਕੋਈ ਜੋੜ ਤੇ ਨਹੀਂ ਹੈ। ਹਾਂਜੀ ਤੇ ਐਵੇਂ ਲੋਕ ਸਸਤਾ ਬਣਾਉਣ ਵਾਸਤੇ। ਅੱਛਾ ਇਹ ਗ੍ਰਾਈਂਡਰ ਹੈ, ਕਾਦੀ ਹੈ ਜੀ? ਇਹ ਗ੍ਰਾਈਂਡਰ ਹੈ, ਇਹ ਅੱਛਾ ਮਕਈ ਚੀਜ਼ਾਂ ਨੂੰ ਗ੍ਰਾਈਂਡ ਕਰਨ ਵਾਸਤੇ। ਹਾਂਜੀ ਦਲੀਆ ਕਰਨ ਵਾਸਤੇ ਹਾਂ ਕੋਈ ਵੀ ਚੀਜ਼ ਅਗਰ ਤੁਸੀਂ ਜਿੰਨੀ ਵੀ ਗ੍ਰਾਈਂਡ ਕਰਨੀ ਚਾਹੋ। ਹਾਂਜੀ ਕੀ ਬਾਤ। ਉਸ ਤੋਂ ਬਾਅਦ ਅੱਗੇ ਜਨਾਬ ਸਾਡਾ ਆ ਜਾਂਦਾ ਜਿੱਥੇ ਅਸੀਂ ਨਾ ਕੋਈ ਥੋੜੀ ਜਗ੍ਹਾ ਬਣਾਈ ਹੋਈ ਆ ਜੀ, ਜਿੱਥੇ ਅਸੀਂ ਆਪਣੀ ਫੀਡ ਨੂੰ ਮੈਨੇਜ ਕਰਨੇ ਆ, ਖੁਰਾਕ ਨੂੰ। ਇਹ ਸਾਡੇ ਕੋਲ ਬਿਹਤਰੀਨ ਕਿਸਮ ਦਾ ਲੂਸਣ, ਇਹ ਅਸੀਂ ਆਪਣਾ ਸੁਕਾ ਕੇ ਇਹਨੂੰ ਨਾ ਜੀ
ਖੁਸ਼ਕ ਕਰਕੇ ਦੇ ਲਾਇਆ ਦੋਸਤੋ ਇਹ ਦੇਖੋ, ਇਹ ਪਿਆ ਜੇ ਲੂਸਣ, ਇਹ ਲੂਸਣ ਹੀ ਹੈ ਨਾ? ਨਹੀਂ, ਇਹ ਲੂਸਨ ਔਰ ਇਹ ਦੋਵੇਂ ਚੀਜ਼ਾਂ ਮਿਕਸ ਨੇ। ਅੱਛਾ, ਲੂਸਨ ਇੱਧਰ ਅੰਦਰ ਆਓ। ਇਹਦੇ ਚ ਲੂਸਣ ਦੇ ਨਾਲ ਕਿਹੜੀ ਚੀਜ਼ ਮਿਕਸ ਕੀਤੀ? ਇਹ ਮੂੰਗੀ ਦਾ ਮਿੱਸਾ। ਇਹ ਜਨਾਬ ਬਿਹਤਰੀਨ, ਹਾਂ ਕੀ ਬਾਤ। ਇਹ ਸਾਡੇ ਕੋਲ ਬੜੀ ਆਲਾ ਕੁਆਲਿਟੀ ਦਾ ਲੂਸਨ ਆ। ਹਾਂਜੀ ਹਾਂਜੀ, ਜਿਹੜਾ ਨਾ ਅਸੀਂ ਆਪਣੇ ਜਾਨਵਰਾਂ ਨੂੰ ਦੇਈਦਾ। ਇੱਕ ਮਿੰਟ ਮੀਆਂ ਸਾਹਿਬ ਜਰਾ ਦਿਖਾਣਾ, ਜਰਾ ਇੱਧਰ ਲੈ ਕੇ ਆ ਲਾਈਟ ਦੇ ਵਿੱਚ ਜਰਾ ਥੋੜਾ। ਦੋਸਤੋ ਇਹ ਚੈੱਕ ਕਰੋ ਜਰਾ, ਇਹ ਚੈੱਕ ਕਰੋ, ਇਹ ਲੂਸਣ ਕੁਆਲਿਟੀ ਟੌਪ ਆ ਜਿਹੜੀ ਬਿਲਕੁਲ ਘਰਾਂ ਦੇ ਵਿੱਚ, ਕਿਉਂਕਿ ਮੈਂ ਕਾਫੀ ਜਗ੍ਹਾ ਤੇ ਦੇਖਿਆ ਲੂਸਣ ਕੁਆਲਿਟੀ ਟੌਪ ਆ, ਲੇਕਿਨ ਰੇਟ ਵੀ ਇਹਨਾਂ ਦਾ ਮਾਰਕੀਟ ਦੇ ਤਕਰੀਬਨ ਮੁਤਾਬਕ ਆ। ਅਗਰ ਕੋਈ ਦੋਸਤ ਮੰਗੇ ਤੇ ਉਹ ਕਹਿੰਦੇ ਅਸੀਂ ਕੋਈ ਡਿਸਕਾਊਂਟ ਵੀ ਕਰਾਂਗੇ। ਅੱਛਾ, ਥੋੜਾ ਜਿਹਾ ਅਸੀਂ ਮੂੰਗੀ ਦਾ ਮਿੱਸਾ ਵੀ ਮੰਗਵਾਇਆ ਹੈ, ਜੀ ਲੇਕਿਨ ਅਸੀਂ ਇਹਨਾਂ ਨੂੰ ਲਾਈਕ ਨਹੀਂ ਕਰਦੇ। ਇਹਦੇ ਚ ਕੋਈ ਮਿੱਟੀ ਹੁੰਦੀ ਹੈ, ਇਹ ਜਾਨਵਰ ਨੂੰ ਨੁਕਸਾਨ ਦਿੰਦੀ ਹੈ। ਇਹਦੇ ਚੋਕ ਕਰ ਦਿੰਦੀ ਹੈ, ਇਹ ਨੁਕਸਾਨ ਦਿੰਦੀ ਹੈ। ਠੀਕ ਹੈ। ਔਰ ਲੇਕਿਨ ਇਹ ਹੈ ਕਿ ਕੁਝ ਪਰਸੈਂਟੇਜ ਇਹਦੀ ਜਿਹੜੀ ਤੁਸੀਂ ਜਾਨਵਰ ਨੂੰ ਦੇ ਸਕਦੇ ਹੋ ਲੂਸਨ ਚ ਮਿਕਸ ਕਰਕੇ। ਠੀਕ ਹੋ ਗਿਆ। ਉਸ ਤੋਂ ਬਾਅਦ ਸਾਡੇ ਕੋਲ ਜਨਾਬ ਹੈਗਾ ਕਨੋਲਾ ਮੀਲ, ਜਿਹੜਾ ਮੈਂ ਤੁਹਾਨੂੰ ਅੱਗੇ ਜ਼ਿਕਰ ਕਰ ਰਿਹਾ ਸਾਂ। ਜੀ ਜੀ, ਇਹ ਬਿਹਤਰੀਨ ਵਿੱਚ ਤਕਰੀਬਨ 33 ਤੋਂ 35% ਪ੍ਰੋਟੀਨ ਹੁੰਦੀ ਹੈ। ਮਾਸ਼ਾਅੱਲਾ ਮਾਸ਼ਾਅੱਲਾ। ਠੀਕ ਹੈ ਜੀ, ਇਹ ਜਾਨਵਰ ਨੂੰ ਦਿਓ, ਬਿਹਤਰੀਨ ਇਹ ਹੈ। ਅੱਛਾ, ਫਿਰ ਸਾਡੇ ਕੋਲ ਇਹ ਜਨਾਬ ਹੈਗੇ ਭੁੱਜੇ ਚਨੇ ਜੀ। ਇਹ ਅਸੀਂ ਜਾਨਵਰਾਂ ਨੂੰ ਵੈਸੇ ਪਾਦੀ ਦੇ ਵਿੱਚ ਵੰਡੇ ਚ ਮਿਕਸ ਕਰ ਦਈਦੇ ਆ। ਫਿਰ ਜਾਨਵਰ ਦੇ ਅੱਧੇ ਹੋਏ ਜਾਨਵਰ ਨੂੰ ਯਾਨੀ ਕਿ ਇਹਨੂੰ ਗ੍ਰਾਈਂਡ ਕਰਨ ਦੀ ਜ਼ਰੂਰਤ ਨਹੀਂ, ਕੋਈ ਜ਼ਰੂਰਤ ਨਹੀਂ ਹੈ। ਇਹ ਜਾਨਵਰ ਇਸ ਤਰ੍ਹਾਂ ਹੀ ਖਾ ਲੈਂਦੇ ਨੇ। ਬਿਲਕੁਲ ਠੀਕ ਹੈ। ਅੱਛਾ ਜੀ, ਅੱਗੇ ਸਾਡੇ ਕੋਲ ਹੈਗਾ ਜੀ ਇਹ ਮੂੰਗੀ ਦਾ ਕਰਾ ਜੀ, ਬਿਹਤਰੀਨ ਕੁਆਲਿਟੀ ਦਾ। ਇਹਦੇ ਵਿੱਚ ਵੀ ਤਕਰੀਬਨ 17-18 ਪ੍ਰੋਟੀਨ ਆ ਜਾਂਦੀ ਮਾਸ਼ਾਅੱਲਾ। ਅੱਛਾ ਜੀ, ਉਸ ਤੋਂ ਬਾਅਦ ਇਹ ਚੋਕਰ ਆ ਜਾਂਦਾ ਜੀ। ਇਹ ਚੋਕਰ ਹੈ ਤੇ ਆਮ ਹਰ ਜਗ੍ਹਾ ਤੋਂ ਮਿਲ ਜਾਂਦਾ ਹੈ। 12-13-14 ਤੱਕ ਪ੍ਰੋਟੀਨ ਮੌਜੂਦ ਹੁੰਦੀ ਹੈ। ਬਿਲਕੁਲ ਸਹੀ। ਉਸ ਤੋਂ ਬਾਅਦ ਜਨਾਬ ਇਹ ਕੀ ਚੀਜ਼ ਯਾਰ ਹੈਗੀ, ਇੱਕ ਚੀਜ਼ ਇਹ ਵਾਲੀ, ਇਹ ਦਲੀਆ। ਹਾਂਜੀ, ਇਹ ਸਾਡਾ ਮਕਈ ਜੀ ਔਰ ਗੰਦਮ ਦਾ ਦਲੀਆ ਮਿਕਸ ਕਰਕੇ। ਹਾਂਜੀ ਬਿਲਕੁਲ, ਕੀ ਬਾਤ। ਇਹ ਵੀ ਅਸੀਂ ਆਪਣੇ ਜਾਨਵਰਾਂ ਨੂੰ ਜਿਹੜਾ ਨਾ ਇਹ ਆਪਣਾ ਦੇਈਦਾ। ਉਸ ਤੋਂ ਬਾਅਦ ਅੱਗੇ ਆਇਓ ਜਨਾਬ, ਇਹ ਹੁੰਦੇ ਸਾਡੇ ਕੋਲ ਸੋਡਾ ਜੀ। ਇਹ ਸੋਡਾ ਮੀਆਂ ਸਾਹਿਬ ਆਮ ਸਫੈਦ ਸੋਡਾ ਜਿਹੜਾ ਘਰਾਂ 'ਚ ਯੂਜ਼ ਹੁੰਦਾ ਉਹ ਹੀ ਮਿੱਠਾ ਸੋਡਾ ਜੀ। ਇਹ ਉਹ ਸੋਡਾ ਨਹੀਂ, ਉਹ ਕੱਪੜੇ ਧੋਣ ਵਾਲਾ ਵੀ ਹੁੰਦਾ। ਨਹੀਂ ਮਿੱਠਾ ਸੋਡਾ, ਇਹ ਮਿੱਠਾ ਸੋਡਾ, ਇਹ ਜਾਨਵਰਾਂ ਨੂੰ ਜੀ ਜੀ ਬਿਲਕੁਲ ਖਾਣੇ ਵਾਸਤੇ ਜੀ। ਇਹ ਬਫਰ ਜੀ, ਇਹ ਵੀ ਤਕਰੀਬਨ ਜਿਹੜਾ ਨਾ ਜਾਨਵਰਾਂ ਦੇ ਮਿਹਦੇ ਵਾਸਤੇ ਬਹੁਤ ਅੱਛੀ ਚੀਜ਼। ਮੀਆਂ ਸਾਹਿਬ ਇਹ ਜਿਹੜੀਆਂ ਆਈਟਮਾਂ ਤੁਸੀਂ ਦਿਖਾ ਰਹੇ ਹੋ, ਇਹ ਤਕਰੀਬਨ ਮੈਡੀਕਲ ਸਟੋਰ ਵਾਲੀਆਂ ਆਈਟਮਾਂ ਨੇ ਆ ਜੀ? ਜੀ ਬਿਲਕੁਲ, ਇਹ ਹੈਗਾ ਬਿਹਤਰੀਨ ਜਰਮਨੀ ਦਾ ਅਸੀਂ ਇਸਤੇਮਾਲ ਕਰਨੇ ਮਿਨਰਲ ਮਿਕਸਚਰ। ਇਹ ਕੀ ਚੀਜ਼? ਔਰ ਮਿਨਰਲ ਮਿਕਸਚਰ, ਇਹਦੇ ਵਿੱਚ ਮੁxtਲਫ ਮਿਨਰਲਸ ਹੁੰਦੇ ਨੇ ਜੀ ਜੀ, ਜਿਹੜੇ ਜਾਨਵਰਾਂ ਨੂੰ ਬਹੁਤ ਜ਼ਰੂਰੀ ਹੁੰਦੇ। ਇਹ ਮੀਆਂ ਸਾਹਿਬ ਜਿਹੜੇ ਈਸਟ ਜਨਾਬ, ਅੱਛਾ, ਇਹ ਅਸੀਂ ਇਸਤੇਮਾਲ ਕਰਨੇ ਬੜੀ ਬਿਹਤਰੀਨ ਔਰ ਆਲਾ ਕੁਆਲਿਟੀ ਦੀ ਈਸਟ। ਇਹਦੀ ਵੀ ਸ਼ਕਲ ਕੁਛ ਇਸ ਤਰ੍ਹਾਂ ਦੀ ਹੁੰਦੀ ਹੈ, ਦਾਣੇਦਾਰ ਜੀ। ਤੇ ਇਹ ਵੀ ਜਾਨਵਰਾਂ, ਇਹ ਤੇ ਬਹੁਤ ਅੱਛੀ ਚੀਜ਼ ਹੈ ਨਾ ਇਹ। ਇਹ ਤੇ ਕਮਜ਼ੋਰ ਬੱਕਰੇ ਹੋਣ ਜਿਹੜੇ, ਉਹਨਾਂ ਨੂੰ ਦੇ ਦਿਓ ਤੇ ਉਹ ਜਨਾਬ ਮੇਰੀ ਤੁਸੀਂ ਸਾਰੀਆਂ ਮੈਨੂੰ ਚੀਜ਼ਾਂ ਖਾਸ ਤੌਰ ਤੇ ਮੈਡੀਕਲ ਸਟੋਰ ਵਾਲੀਆਂ ਚੀਜ਼ਾਂ ਦਿਖਾਈਆਂ ਨੇ। ਇਹ ਸਾਰੀਆਂ ਇੱਥੋਂ ਜੜਾਂ ਵਾਲੇ ਤੇ ਅਵੇਲੇਬਲ ਹੋ ਜਾਂਦੀਆਂ ਨੇ? ਬਿਲਕੁਲ, ਨਹੀਂ ਇੱਥੋਂ ਮਿਲ ਜਾਂਦੀਆਂ ਹਰ ਚੀਜ਼। ਇਹ ਜਿਹੜੀਆਂ ਚੀਜ਼ਾਂ ਨੇ ਤੁਸੀਂ ਇਹ ਜਿਹੜੀਆਂ ਇਹਦੇ ਅਸੀਂ ਲੈ ਕੇ ਆਉਨੇ ਆ ਨਾ ਜੀ, ਉਹ ਫਿਰ ਲਿਆ ਕੇ ਇੱਥੇ ਜਿਹੜੇ ਛੋਟੇ ਪੈਮਾਨੇ ਦੇ ਲੋਕ ਥੋੜਾ ਲਿਜਾਣ ਵਾਲੇ ਸਾਡੇ ਕੋਲ ਲੈ ਜਾਂਦੇ ਨੇ। ਅੱਛਾ, ਇਹ ਤੁਸੀਂ ਮੁxtਲਿਫ ਇਲਾਕਿਆਂ ਚੋਂ ਚੀਜ਼ਾਂ ਇਹ ਹਾਇਰ ਕੀਤੀਆਂ ਹੋਈਆਂ ਇਹ ਵਾਲੀਆਂ? ਜੀ ਜਿੱਥੋਂ ਸਾਨੂੰ ਸਸਤੀ ਵੱਡੇ ਦੇ ਮੁਤਲਕਾ ਜਿਹੜੀਆਂ ਵੀ ਆਈਟਮਾਂ ਨੇ। ਜੀ ਇਹ ਬਿਲਕੁਲ ਠੀਕ ਹੋ ਗਿਆ। ਮੀਆਂ ਸਾਹਿਬ ਇਹ ਜਿਹੜਾ ਤੋੜਿਆਂ ਦੇ ਵਿੱਚ ਪਿਆ ਇਹ ਲੂਸਨ ਹੈ, ਇਹ ਵੀ ਲੂਸਨ ਹੈ, ਖੁਸ਼ਕ ਲੂਸਨ ਲਾਇਆ ਹੋਇਆ। ਠੀਕ ਹੋ ਗਿਆ, ਠੀਕ ਹੋ ਗਿਆ। ਸਾਡੀ ਤਕਰੀਬਨ 6 ਮਾਹ ਦੀ ਜਿਹੜੀ ਹੈ ਨਾ ਜੀ ਖੁਰਾਕ ਸਾਡੀ ਜੀ, ਉਹ 6 ਮਾਹ ਦੀ ਸਾਡੇ ਕੋਲ ਹਰ ਟਾਈਮ ਜਿਹੜੀ ਅਵੇਲ ਹੁੰਦੀ। ਮਾਸ਼ਾਅੱਲਾ ਮਾਸ਼ਾਅੱਲਾ, ਤਾਂ ਕਿ ਕੋਈ ਮਸਾਇਲ ਵੀ ਹੋਵੇ ਤੇ। ਹਾਂਜੀ, 6 ਮਾਹ ਤੱਕ ਸਾਨੂੰ ਕੋਈ ਖੁਰਾਕ ਦੀ ਜ਼ਰੂਰਤ ਨਹੀਂ ਹੈ। ਮੀਆਂ ਸਾਹਿਬ ਇੱਕ ਇਹ ਚੀਜ਼ ਮੈਨੂੰ ਨਜ਼ਰ ਆਈ ਆ ਜਿਹੜੀ ਕਿ ਆਪਾਂ ਸਾਰੇ ਵਲੌਗ 'ਚ ਨਹੀਂ ਦਿਖਾਈ। ਇਹ ਚੀਜ਼ ਕਣਕ ਹੈਗੀ ਆ, ਮਕਈ ਆ, ਇਹ ਗਿੱਲੀ ਆ। ਇਹ ਤੁਸੀਂ ਮੈਨੂੰ ਉਹ ਸਾਰੀਆਂ ਚੀਜ਼ਾਂ ਵੰਡੇ 'ਚ ਦਿਖਾ ਵੀ ਦਿੱਤੀਆਂ। ਇਹ ਕੀ ਚੀਜ਼ ਹੈ, ਗਿੱਲੀ ਕਿਉਂ ਕੀਤੀ ਹੋਈ ਹੈ, ਇਹਦਾ ਕੀ ਮਕਸਦ ਹੈਗਾ? ਇਹ ਨਾ ਜੀ ਸਾਡੇ ਕੋਲ ਜਿਹੜੇ ਬਰੀਡਰ ਨੇ ਨਾ ਜੀ, ਬਾਜ਼ ਔਕਾਤ ਇਹ ਚਾਰਾ ਕੁਛ ਘੱਟ ਖਾਂਦੇ ਨੇ ਜੀ, ਖੁਰਾਕ ਥੋੜੀ ਲੈਂਦੇ ਨੇ ਜੀ। ਇਹ ਫਿਰ ਅਸੀਂ ਸੁਬਾਹ ਭੇਜਦੀ ਹੈ ਜੀ ਪਾਣੀ ਦੇ ਵਿੱਚ, ਔਰ ਇਹਨੂੰ ਅਸੀਂ ਤਕਰੀਬਨ ਕੋਈ 12-1 ਵਜੇ ਨਾ ਜੀ ਕੱਢ ਕੇ, ਤਕਰੀਬਨ 3 ਵਜੇ ਕੱਢ ਕੇ ਨਾ ਜੀ ਸੁੱਕਣੇ ਪਾ ਦਿੱਤਾ। ਅੱਛਾ, ਇਹ ਖੁਸ਼ਕ ਹੁੰਦੀ ਆ, ਇਹਦੇ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਲਾਉਣਾ ਜੀ, ਇਹ ਬਰੀਡਰਾਂ ਨੂੰ ਖਵਾ ਦੇਣਾ, ਯਾਨੀ ਕਿ ਹਲਕੀ ਜਿਹੀ ਨਮੀ ਰਹਿ ਜਾਂਦੀ, ਫਿਰ ਤੁਸੀਂ ਖੁਰਾਕ ਦੀ ਪੂਰੀ ਹੋ ਜਾਏਗੀ। ਅੱਛਾ ਮੀਆਂ ਸਾਹਿਬ, ਇਹ ਮੈਨੂੰ ਦੱਸੋ ਕਿ ਇਹ ਜਿਹੜੀ ਤੁਸੀਂ ਇਦਾਂ ਸਾਬਤ ਖਿਲਾਉਣ ਨਾਲ ਤੇ ਉਹ ਜਿਹੜਾ ਖਿਲਾਉਣ ਦੇ ਨਾਲ ਕੀ ਫਰਕ ਕੀ ਹੈ? ਕਿਉਂ ਤੁਸੀਂ ਇਦਾਂ ਕਰਦੇ ਹੋ? ਮਤਲਬ ਉਹ ਹੀ ਐਕਸਟਰਾ ਕਿਉਂ ਨਹੀਂ ਦੇ ਦਿੰਦੇ ਇਹਨਾਂ ਨੂੰ? ਉਹ ਦੇਈਦੇ ਆ। ਅੱਛਾ, ਇਹਦੇ ਵਿੱਚ ਇਹ ਕੁਝ ਹੁੰਦਾ ਨਾ ਜੀ ਜੀ ਕਿ ਡੇਲੀ ਬੇਸ ਤੇ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਖੁਰਾਕ ਦੇ ਵਿੱਚ ਕਮੀ ਮਹਿਸੂਸ ਕੀਤੀ ਜਾਂਦੀ ਹੈ ਕਿ ਜਾਨਵਰ ਨੂੰ ਹੋਰ ਖੁਰਾਕ, ਮਜ਼ੀਦ ਐਕਸਟਰਾ ਖੁਰਾਕ ਚਾਹੀਦੀ ਹੈ ਜੀ। ਇਹ ਫਿਰ ਇਸ ਕਰਕੇ ਅਸੀਂ ਇਹਨਾਂ ਨੂੰ ਐਕਸਟਰਾ ਥੋੜਾ ਦੇਈਦਾ ਕਿ ਕਮੀ ਬੇਸ਼ੀ ਜਿਹੜੀ ਹੈ ਨਾ ਜੀ ਉਹ ਰਵੇ ਨਾ, ਜਿਵੇਂ ਇਨਸਾਨ ਖਾਣੇ ਤੋਂ ਬਾਅਦ ਫਰੂਟ ਦੀ ਤਮਾ ਕਰਦਾ। ਕੀ ਬਾਤ, ਸਹੀ ਬਾਤ ਹੈ, ਬਿਲਕੁਲ ਸਹੀ ਹੈ। ਠੀਕ ਹੈ ਮੀਆਂ ਸਾਹਿਬ, ਸ਼ੁਕਰੀਆ ਜੀ। ਠੀਕ ਹੈ ਜੀ।
ਅੱਛਾ ਮੀਆਂ ਸਾਹਿਬ ਵਲੌਗ ਬਣਾਉਣ ਦੇ ਦੌਰਾਨ ਨਾ ਇੱਕ ਚੀਜ਼ ਮੇਰੇ ਕੁਐਸਚਨ ਜ਼ੇਨ ਚ ਆਇਆ ਸੀਗਾ ਤੇ ਉਹ ਫਿਰ ਗੁਫ਼ਤਗੂ ਕਰਦਿਆਂ ਗੁਫ਼ਤਗੂ ਇੰਨੀ ਇੰਟਰਸਟਿਡ ਹੋਈ ਆ ਕਿ ਉਹ ਮੇਰੇ ਫਿਰ ਜ਼ੇਨ ਚ ਉਸ ਟਾਈਮ ਨਿਕਲ ਗਿਆ, ਗੱਲ ਹੋਰ ਦੀ ਹੋਰ ਪਾਸੇ ਚਲੀ ਗਈ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਜਿਹੜੇ ਦੇਸੀ ਮਸਾਲੇ ਆਪਾਂ ਦਿੰਦੇ ਆ ਜਾਨਵਰਾਂ ਨੂੰ, ਅਜਵਾਇਣ ਵਗੈਰਾ ਚੀਜ਼ਾਂ ਹੋਰ ਮਿਕਸ ਕਰਕੇ, ਅਦਰਕ, ਹਰੀ ਮਿਰਚ ਵਗੈਰਾ, ਔਰਾ ਪਰਾ ਜੋ ਵੀ ਮਸਾਲੇ ਵਗੈਰਾ, ਹਰ ਬੰਦੇ ਦਾ ਆਪਣਾ ਫਾਰਮੂਲਾ, ਆਪਣੀਆਂ ਚੀਜ਼ਾਂ ਉਹ ਮਿਲਾਉਂਦਾ ਵਾ। ਉਹ ਰੂਟੀਨ ਮੈਂ ਤੁਹਾਡੀ ਪੁੱਛਣਾ ਚਾਹੁੰਦਾ ਸੀ, ਤੁਸੀਂ ਦਿੰਦੇ ਹੋ, ਨਹੀਂ ਦਿੰਦੇ ਹੋ, ਜਾਂ ਦਿੰਦੇ ਹੋ ਤੇ ਕੀ ਰੂਟੀਨ ਹੈ ਤੁਹਾਡੀ ਮਾਇਆਬਾਦੀ ਨੂੰ ਕੰਟਰੋਲ ਕਰਨ ਵਾਸਤੇ? ਦੇਖੋ ਜੀ, ਉਹਦੇ ਵਿੱਚ ਨਾ ਇੱਕ ਅੱਲਾਹ ਪਾਕ ਨੇ ਹਰ ਜਾਨਦਾਰ ਦੇ ਅੰਦਰ ਇੱਕ ਸਿਸਟਮ ਰੱਖਿਆ ਜੀ, ਕੁਦਰਤੀ ਸਿਸਟਮ ਆ ਜਿਹੜਾ ਉਹਦੇ ਹਾਜ਼ਮੇ ਨੂੰ ਕੰਟਰੋਲ ਕਰਦਾ ਜੀ। ਉਹਦੇ ਨਾਲ ਐਕਸਟਰਾ ਅਸੀਂ ਕੋਈ ਸ਼ੈ ਵੀ ਨਹੀਂ ਦਿੰਦੇ, ਅਸੀਂ ਆਪਣੇ ਵੰਡੇ 'ਚ ਹੀ ਸਾਰੀਆਂ ਚੀਜ਼ਾਂ ਐਡ ਕਰ ਦਿੰਦੀਆਂ, ਐਡ ਕਰ ਦਿੰਦੇ ਆ ਬਿਲਕੁਲ। ਉਹਦੇ 'ਚ ਸੌਂਫ ਵੀ ਪਾ ਦਿੰਦੇ ਆ, ਅੱਛਾ, ਮਿੱਠਾ ਸੋਡਾ ਵੀ ਪਾ ਦਿੰਦੇ ਆ ਜੀ। ਅਸੀਂ ਉਹਦੇ ਵਿੱਚ ਜਨਾਬ ਆਪਣਾ ਅਜਵਾਇਨ, ਮਿੱਠਾ ਸੋਡਾ, ਸੌਂਫ। ਅੱਛਾ, ਅਜਵਾਇਨ ਵੀ ਪਾਉਂਦੇ ਹੋ? ਜੀ ਜੀ, ਅਜਵਾਇਨ ਵੀ। ਬਿਲਕੁਲ ਸਹੀ, ਬਿਲਕੁਲ ਸਹੀ, ਕਿਉਂਕਿ ਅਜਵਾਇਨ ਵੀ ਬਾਦੀ ਨੂੰ ਮਾਰਦੀ ਆ, ਸੌਂਫ ਵੀ ਬਾਦੀ ਨੂੰ ਮਾਰਦੀ ਆ। ਬਿਲਕੁਲ ਸਹੀ। ਸਫੈਦ ਨਮਕ, ਕਾਲਾ ਨਮਕ। ਅੱਛਾ, ਇਹ ਸਾਰੀਆਂ ਚੀਜ਼ਾਂ ਵੰਡੇ 'ਚ ਐਡ ਕਰਦੇ? ਇਹ ਵੰਡੇ ਦੇ ਵਿੱਚ ਹੀ ਐਡ ਕਰ ਦਿੰਦੀ ਆ, ਐਕਸਟਰਾ ਕਦੀ ਵੀ ਕੋਈ ਸ਼ੈ ਆਪਣੇ ਜਾਨਵਰਾਂ ਨੂੰ ਨਹੀਂ ਦਿੱਤੀ, ਨਾ ਜ਼ਰੂਰਤ ਪਈ। ਹਾਂ, ਵੰਡੇ 'ਚ ਤੇਲ ਵੀ ਸ਼ਾਮਲ ਕਰ ਦਿੱਤਾ ਜੀ, ਤੇਲ ਵੀ ਬਹੁਤ ਜ਼ਰੂਰੀ ਹੈ। ਲੇਕਿਨ ਇਹ ਜਿਹੜੇ ਪਿਛਲੇ ਦਿਨ ਗੁਜ਼ਰ ਗਏ, ਮੈਂ ਦੱਸਿਆ ਜਿਸ ਤਰ੍ਹਾਂ ਕਿ ਇਹਨਾਂ ਦਿਨਾਂ 'ਚ ਅੱਜ ਕੱਲ ਅਗਰ ਕੋਈ ਜ਼ਰੂਰਤ ਦੇ ਮੁਤਾਬਕ ਕਿਸੇ ਨੂੰ ਦੇਣਾ ਪਏ ਜੀ ਤੇ ਉਹ ਤੁਸੀਂ ਤੇਲ ਨੂੰ ਪਕਾ ਕੇ ਰੱਖੋ। ਪਕਾ ਕੇ ਰੱਖੋ? ਜੀ ਜੀ, ਪਕਾ ਕੇ ਰੱਖੋ, ਕੱਚਾ ਤੇਲ ਨਾ ਦਿਓ। ਗਰਮੀਆਂ ਦਾ ਤੇ ਮੀਆਂ ਸਾਹਿਬ ਹੋ ਗਿਆ ਸਰੋਂ ਦਾ ਤੇਲ, ਤੇ ਸਰਦੀਆਂ ਨੂੰ ਕਿਹੜਾ ਤੇਲ ਐਡ ਕਰਦੇ? ਸਰਦੀਆਂ ਨੂੰ ਤੁਸੀਂ ਜਨਾਬ ਦੇ ਸਕਦੇ ਹੋ ਤਿਲਾਂ ਦਾ ਤੇਲ ਦੇ ਸਕਦੇ ਹੋ। ਕਾਹਦਾ? ਤਿਲਾਂ ਦਾ। ਤਿਲਾਂ ਦਾ ਤੇਲ, ਠੀਕ ਹੋ ਗਿਆ। ਉਸ ਤੋਂ ਬਾਅਦ ਅੱਲਾਹ ਤੁਹਾਡਾ ਭਲਾ ਕਰੇ, ਹੋਰ ਇਸ ਤਰ੍ਹਾਂ ਗਰਮ ਤਸੀਰ ਰੱਖਣ ਵਾਲੇ ਤੇਲ ਬਹੁਤ ਸਾਰੇ ਮੌਜੂਦ ਨੇ, ਲੇਕਿਨ ਤਿਲਾਂ ਦਾ ਤੇਲ ਕੋਈ ਵੀ ਗਰਮ ਤਸੀਰ ਵਾਲਾ ਤੇਲ ਤੁਸੀਂ ਐਡ ਕਰ ਸਕਦੇ ਹੋ, ਤਿਲਾਂ ਦਾ ਬੈਸਟ ਹੈ। ਤਿਲਾਂ ਦਾ ਤੇਲ ਸਭ ਤੋਂ ਅੱਛਾ, ਠੀਕ ਹੋ ਗਿਆ। ਤੇ ਉਹ ਤੁਸੀਂ ਦੇ ਸਕਦੇ ਹੋ, ਉਹ ਵੀ ਪਕਾ ਕੇ ਦਿਓ ਜੀ, ਪਕਾ ਕੇ ਉਹਦੇ ਚ ਚੀਜ਼ਾਂ ਪਾਓ, ਉਹਨੂੰ ਪਕਾ ਕੇ ਦੇ ਲਓ। ਰਿੰਨ ਕੇ ਦਿਓ ਜ਼ਿਆਦਾ ਬਿਹਤਰ? ਰਿੰਨ ਕੇ ਦਿਓ, ਸਭ ਤੋਂ ਬੈਸਟ ਆ। ਸਹੀ ਸਹੀ। ਮੇਥਰੇ ਨੇ ਜੀ, ਮੇਥਰੇ, ਹਾਲੋਂ, ਅਲਸੀ, ਹਾਂਜੀ, ਇਹ ਚੀਜ਼ਾਂ ਸਰਦੀਆਂ ਨੂੰ ਵੰਡੇ 'ਚ ਸ਼ਾਮਲ ਕਰਨੀਆਂ ਚਾਹੀਦੀਆਂ ਤੇ ਐਕਸਟਰਾ ਮਸਾਲਾ ਦੇਣ ਦੀ ਜ਼ਰੂਰਤ ਹੀ ਖਤਮ ਹੋ ਨਹੀਂ, ਉਹ ਮਸਾਲੇ ਵਿੱਚੇ ਪਾ ਦਿਓ ਵੰਡੇ ਤੇ, ਜਾਨਵਰ ਖਾਣ, ਕੋਈ ਜ਼ਰੂਰਤ ਹੀ ਨਹੀਂ ਹੈ ਸਪੈਸ਼ਲ ਮੂੰਹ ਫੜਨ ਦੀ ਲੋੜ ਹੀ ਕੋਈ। ਨਾ ਕੋਈ ਜ਼ਰੂਰਤ। ਕੀ ਬਾਤ ਹੈ, ਬਿਹਤਰੀਨ ਆ। ਬਹੁਤ ਸ਼ੁਕਰੀਆ ਜੀ ਮੀਆਂ ਸਾਹਿਬ। अस्सलाम वालेकुम। ਦੋਸਤੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੀ ਵੀਡੀਓ ਬੜੀ ਪਸੰਦ ਆਈ ਹੋਏਗੀ। ਅਗਰ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ, ਸਾਡੇ ਚੈਨਲ ਨੂੰ ਸਕਰੋਲ ਕਰਕੇ ਫਿਰ ਦੇਖੋ ਇੱਕ ਦਫਾ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟਾਂ 'ਚ ਆਪਣੀ ਮੁਹੱਬਤਾਂ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ। ਦੋਸਤੋ ਸਬਸਕ੍ਰਾਈਬ ਕਰਨ ਦੇ ਨਾਲ ਇੱਕ ਚੀਜ਼ ਅਹਿਮ ਆ, ਉਹਦੇ ਨਾਲ ਬੈਲ ਆਈਕਨ ਹੁੰਦਾ, ਉਹਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡਾ ਹਰ ਆਉਣ ਵਾਲਾ ਨੋਟੀਫਿਕੇਸ਼ਨ ਜਿਹੜਾ ਉਹ ਟਾਈਮ ਨਾਲ ਮਿਲ ਸਕੇ ਤੇ ਤਾਂ ਕਿ ਅਸੀਂ ਇੱਕ ਦੂਜੇ ਨਾਲ ਟੱਚ ਰਹੀਏ। ਤੇ ਇਨਸ਼ਾਅੱਲਾ ਉਮੀਦ ਆ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ। ਦੁਆਵਾਂ 'ਚ ਯਾਦ ਰੱਖਣਾ ਦੋਸਤੋ। ਮੀਆਂ ਸਾਹਿਬ ਅਗਰ ਕੋਈ ਹੋਰ ਤੁਸੀਂ ਗੱਲ ਸ਼ੇਅਰ ਕਰਨਾ ਚਾਹੋ? ਸਭ ਤੋਂ ਇੰਪੋਰਟੈਂਟ ਔਰ ਅਹਿਮ ਗੱਲ ਇਹ ਆ ਜੀ ਜੀ ਕਿ ਜਿਹੜੇ ਸਾਡੇ ਲੋਕਲ ਲੋਕ ਨੇ ਰਹਿਣ ਵਾਲੇ ਜੜਾਂ ਵਾਲੇ ਦੇ, ਖਾਸ ਕਰ ਜੜਾਂ ਵਾਲੇ ਦੇ ਏਰੀਏ ਦੇ ਲੋਕ ਨੇ ਜੀ ਜੀ ਜੀ, ਜਿਨ੍ਹਾਂ ਸ਼ੌਕ ਨਾਲ ਬੱਕਰੀਆਂ ਰੱਖੀਆਂ ਹੋਈਆਂ ਘਰਾਂ ਦੇ ਵਿੱਚ। ਜੀ, ਸਾਡੀਆਂ ਮਾਵਾਂ ਭੈਣਾਂ ਨੇ ਇੱਕ ਦੋ ਬੜੇ ਸ਼ੌਕ ਨਾਲ ਰੱਖੀਆਂ ਦੀਆਂ, ਲੇਡੀਜ਼ ਨੇ ਕਿ ਉਹ ਵੀ ਚਲੋ ਅਸੀਂ ਨਾ ਇੱਕ ਦੋ ਬੱਕਰੀਆਂ ਰੱਖ ਦੀ। ਇਹ ਸਭ ਕਤਾ ਕਲਾਮੀ ਦੀ ਮਾਦਰਤ। ਜਰਾ 2 ਮਿੰਟ ਲਈ ਆਪਾਂ ਰੁਕ ਜਾਈਏ, ਮੈਂ ਵੀ ਨਹੀਂ ਗੌਰ ਕੀਤਾ ਅਜ਼ਾਨ ਹੋ ਰਹੀ ਹੈ। ਅਜ਼ਾਨ ਹੋਵੇ ਤੇ ਫਿਰ ਆਪਾਂ ਗੁਫ਼ਤਗੂ ਇੱਥੋਂ ਹੀ ਸ਼ੁਰੂ ਕਰਦੇ ਹਾਂ, ਕੰਟੀਨਿਊ ਕਰਦੇ। ਦੋਸਤੋ ਅਜ਼ਾਨ ਹੋ ਰਹੀ ਹੈ ਤੇ ਅਜ਼ਾਨ ਤੋਂ ਬਾਅਦ ਚ ਗੁਫ਼ਤਗੂ ਕੰਟੀਨਿਊ ਕਰਦੇ। ਦੋਸਤੋ ਅਜ਼ਾਨ ਹੋ ਰਹੀ ਸੀਗੀ ਤੇ ਅਜ਼ਾਨ ਦਾ ਵਕਫਾ ਸੀਗਾ, ਇਸ ਕਰਕੇ ਅਸੀਂ ਜਰਾ ਥੋੜਾ ਚੁੱਪ ਕਰ ਗਏ ਤੇ ਅਜ਼ਾਨ ਸੁਣਨੀ ਜਿਹੜੀ ਹਰ ਮੁਸਲਮਾਨ ਤੇ ਫਰਜ਼ ਆ। ਤੇ ਮੀਆਂ ਸਾਹਿਬ ਆਪਣੀ ਗੱਲ ਕੰਟੀਨਿਊ ਕਰਦੇ। ਮੀਆਂ ਸਾਹਿਬ ਗੱਲ ਅੱਛਾ, ਗੱਲ ਇਹ ਕਰਦੇ ਪਏ ਸੀ ਫੀਡ ਦੀ। ਜੀ ਜੀ, ਕਿ ਜਿਹੜੇ ਲੋਕ ਨੌਕਰੀ ਪੇਸ਼ਾ ਨੇ ਜੀ ਜੀ, ਜਾਂ ਉਹ ਇਸ ਤਰ੍ਹਾਂ ਦਾ ਕਾਰੋਬਾਰ ਕਰ ਰਹੇ ਕਿ ਉਹਨਾਂ ਕੋਲ ਟਾਈਮ ਨਹੀਂ ਹੈ ਕਿ ਉਹ ਜਾ ਕੇ ਆਪਣਾ ਚਾਰਾ ਬਾਹਰੋਂ ਲਿਆ ਸਕਣ ਜੀ, ਜਾਂ ਕਿਤੇ ਉਹ ਜਾ ਕੇ ਖਰੀਦ ਕੇ ਲਿਆ ਕੇ ਦੇ ਸਕਣ। ਜੀ ਜੀ, ਉਹਨਾਂ ਵਾਸਤੇ ਬੜੀ ਸਹੂਲਤ ਹੈ ਕਿ ਜੜਾਂ ਵਾਲੇ ਦੇ ਏਰੀਏ ਦੇ ਵਿੱਚ, ਬਾਹਰ ਨਹੀਂ, ਸਿਰਫ ਜੜਾਂ ਵਾਲੇ ਦੇ ਏਰੀਏ ਦੇ ਵਿੱਚ ਜੀ, ਚਲ ਲਾਗੇ ਕੋਈ ਹੈ ਨੇ ਜਿਹੜੇ ਨਜ਼ਦੀਕ ਸਾਡੇ ਗਾਉਂ ਨੇ, ਉਹਨਾਂ 'ਚ ਸਹੂਲਤ ਹੋਏਗੀ ਕਿ ਸਾਡੇ ਕੋਲ ਉਹ ਖੁਰਾਕ ਜਿਹੜੀ ਬੱਕਰੀ ਦੀ ਹੈ ਨਾ ਜੀ, ਉਹ ਲੈ ਸਕਦੇ ਆ। ਉਹਦੇ ਵਿੱਚ ਸਾਡੇ ਕੋਲ ਮੈਸ਼ ਦੀ ਸੂਰਤ 'ਚ ਵੀ ਹੋਏਗੀ ਜੀ, ਖੁਸ਼ਕ ਲੂਸਣ ਵੀ ਹੋਏਗਾ ਜੀ, ਔਰ ਉਹਦੇ ਨਾਲ ਅਸੀਂ ਇਨਸ਼ਾਅੱਲਾ ਪੈਲਟ ਵੰਡਾ ਜਿਹੜਾ ਨਾ, ਗੋਲੀ ਵੰਡਾ ਜਿਹਨੂੰ ਕਿਹਾ ਜਾਂਦਾ ਜੀ ਜੀ ਜੀ, ਲੂਸਣ ਦਾ ਅਸੀਂ ਬਣਾ ਕੇ ਉਹ ਵੀ ਦੇਵਾਂਗੇ। ਅੱਛਾ ਹਾਂਜੀ, ਉਹਦੇ ਵਿੱਚ ਤੁਸੀਂ ਦਿਖਾਇਆ ਨਹੀਂ ਵੀਡੀਓ ਜੋ ਤਿਆਰ ਕੀਤਾ ਤੁਸੀਂ ਜਾਂ ਕਰਨਾ? ਉਹ ਅਸੀਂ ਤਿਆਰ ਕਰਕੇ ਸੈਂਪਲ ਨਾਲ ਕੱਲ ਆਪਣੇ ਜਾਨਵਰਾਂ ਨੂੰ ਖਵਾ ਛੜਿਆ। ਹਾਂ, ਉਹ ਹੁਣ ਮਸ਼ੀਨ ਇਨਸ਼ਾਅੱਲਾ ਕੱਲ ਪਰਸੋਂ ਆ ਜਾਣੀ ਹੈ। ਉਸ ਇਨਸ਼ਾਅੱਲਾ ਅਗਲੇ ਹਫਤੇ ਦੇ ਵਿੱਚ ਅਸੀਂ ਉਹ ਕੰਟੀਨਿਊ ਕਰਾਂਗੇ। ਠੀਕ ਹੋ ਗਿਆ। ਉਹਦੇ 'ਚ ਲੋਕ ਜਿਹੜੇ ਵਿਚਾਰੇ ਜਾ ਕੇ ਮਤਲਬ ਸਾਰਾ ਦਿਨ ਕੰਮ ਕਰਕੇ ਸ਼ਾਮ ਨੂੰ ਥੱਕੇ ਹੁੰਦੇ ਨੇ, ਉਹ ਕਹਿੰਦੇ ਯਾਰ ਹੁਣ ਪੱਠੇ ਕਿੱਥੋਂ ਲਈਏ, ਜਾਨਵਰਾਂ ਦੀ ਖੁਰਾਕ ਕਿੱਥੋਂ ਲਈਏ? ਉਹ ਜਨਾਬ ਇੱਕ ਜਗ੍ਹਾ ਤੋਂ ਸਾਰੀ ਆਪਣੀ ਖੁਰਾਕ ਲੈ ਸਕਦੇ। ਦੋਸਤੋ ਇੱਥੇ ਤੁਸੀਂ ਇੱਕ ਚੀਜ਼ ਨੋਟ ਕਰਨੀ ਹੈ, ਇਹਨਾਂ ਨੇ ਕਿਹਾ ਕਿ ਉਹ ਜਿਹੜੀ ਚੀਜ਼ ਅਸੀਂ ਵੰਡਾ ਬਣਾਉਂਦੇ ਆ ਨਾ,
ਉਹ ਅਸੀਂ ਤੁਹਾਨੂੰ ਮਸ਼ੀਨੀ ਵੰਡਾ ਜਿਹਨੂੰ ਕਹਿੰਦੇ ਆ, ਉਹ ਅਸੀਂ ਖੁਦ ਆਪਣਾ ਤਿਆਰ ਕਰੀਦਾ। ਉਹ ਅਗਲੇ ਹਫਤੇ ਕਹਿੰਦੇ ਅਸੀਂ ਉਹ ਪ੍ਰੋਸੀਜਰ ਉਹਦਾ ਕਰਨਾ ਵਾ, ਤੇ ਇਨਸ਼ਾਅੱਲਾ ਉਹ ਅਗਲੇ ਹਫਤੇ ਤੁਹਾਨੂੰ, ਅਗਰ ਤੁਸੀਂ ਉਹ ਚੀਜ਼ ਇਹਨਾਂ ਦੀ ਮਜ਼ੀਦ ਅਗਲੇ ਹਫਤੇ ਵੀ ਦੇਖਣਾ ਚਾਹੁੰਦੇ ਹੋ ਜਾਂ ਮੀਆਂ ਸਾਹਿਬ ਦੀਆਂ ਮਜ਼ੀਦ ਵੀਡੀਓ ਤੁਸੀਂ ਦੇਖਣੀਆਂ ਚਾਹੁੰਦੇ ਹੋ, ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਇਹ ਦੱਸਣਾ ਕਿ ਜੀ ਨੈਕਸਟ ਵੀਡੀਓ, ਕਮੈਂਟਾਂ ਦੇ ਵਿੱਚ ਇਹ ਤੁਸੀਂ ਕਮੈਂਟ ਕਰਨੇ ਕਿ ਨੈਕਸਟ ਵੀਡੀਓ ਮੀਆਂ ਸਾਹਿਬ ਦੀ, ਠੀਕ ਆ, ਮੀਆਂ ਸਲਾਹੁਦੀਨ ਸਾਹਿਬ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਕਮੈਂਟਾਂ 'ਚ ਤੁਸੀਂ ਜ਼ਰੂਰ ਇਹ ਕਹਿ ਸਕਦੇ ਹੋ, ਤੁਹਾਡੀ ਫਰਮਾਇਸ਼ ਇਨਸ਼ਾਅੱਲਾ ਪੂਰੀ ਕੀਤੀ ਜਾਏਗੀ ਕਿ ਦੁਬਾਰਾ ਮੀਆਂ ਸਾਹਿਬ ਦਾ ਵਲੋਗ ਬਣਾਵਾਂਗੇ ਇਨਸ਼ਾਅੱਲਾ। ਜਦੋਂ ਇਹ ਉਹ ਵੰਡਾ ਵਗੈਰਾ ਬਣਾਉਣਗੇ ਨਾ ਉਦੋਂ ਵੀ ਬਣਾਵਾਂਗੇ, ਤੇ ਤੁਹਾਡੀ ਫਰਮਾਇਸ਼ ਤੇ ਵੀ ਜਦੋਂ ਤੁਸੀਂ ਕਹੋਗੇ ਉਦੋਂ ਵਲੋਗ ਬਣੇਗਾ। ਅੱਛਾ, ਇਹਦੇ ਵਿੱਚ ਸਿਰਫ ਲੋਕ ਇਹ ਜੀ। ਨਹੀਂ, ਰਾ ਮਟੀਰੀਅਲ ਵੀ ਸਾਡੇ ਕੋਲ ਲੈ ਸਕਦੇ ਨੇ ਜੀ। ਵੰਡਾ ਖੁਦ ਤਿਆਰ ਕਰ ਸਕਦੇ ਆ ਜੀ। ਜ਼ਰੂਰੀ ਨਹੀਂ ਸਾਡਾ ਤਿਆਰਸ਼ੁਦਾ ਵੰਡਾ ਲੈਣ, ਅਸੀਂ ਵੰਡਾ ਤਿਆਰ ਹੀ ਉਹ ਕਰਨਾ ਜਿਹੜੇ ਅਸੀਂ ਆਪਣੇ ਜਾਨਵਰਾਂ ਨੂੰ ਇਸਤੇਮਾਲ ਕਰਾਂਗੇ। ਜੀ ਬਿਲਕੁਲ ਸਹੀ। ਅਸੀਂ ਕੁਝ ਸਪੈਸ਼ਲ ਸੇਲ ਵਾਸਤੇ ਨਹੀਂ, ਸੇਲ ਵਾਸਤੇ ਨਹੀਂ ਬਣਾਉਣਾ, ਤੁਸੀਂ ਆਪਣੇ ਕੰਮ ਵਾਸਤੇ ਤਿਆਰ ਕਰਨਾ। ਪਲੱਸ ਇਹ ਹੈ ਕਿ ਅਗਰ ਕੋਈ ਬੰਦਾ ਮੰਗੇ ਤੇ ਹਾਂ ਲੈਣਾ ਚਾਹੇ ਤੇ ਅਸੀਂ ਹਾਜ਼ਰ ਹਾਂ, ਉਹ ਅਸੀਂ ਦੇਵਾਂਗੇ। ਰਾ ਮਟੀਰੀਅਲ ਸਾਡੇ ਕੋਲ ਮੌਜੂਦ ਆ, ਅਗਰ ਉਹ ਕੋਈ ਖਰੀਦਣਾ ਚਾਹੇ ਉਹ ਖਰੀਦ ਸਕਦਾ, ਅਗਰ ਤਿਆਰ ਵੰਡਾ ਲੈਣਾ ਚਾਹੇ ਤੇ ਉਹ ਵੀ ਮਿਲ ਸਕਦਾ। ਬਿਲਕੁਲ ਸਹੀ ਹੈ। ਤੇ ਮੀਆਂ ਸਾਹਿਬ ਇੱਕ ਦਫਾ ਆਪਣਾ ਨੰਬਰ ਫੇਰ ਸ਼ੇਅਰ ਕਰ ਦਿਓ। 0345 0345 7040 782 7040 782। ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਏਗੀ, ਤੇ ਮੈਂ ਮੀਆਂ ਸਾਹਿਬ ਦਾ ਇੰਤਹਾਈ ਮਸ਼ਕੂਰ ਹਾਂ ਕਿ ਇਹਨਾਂ ਨੂੰ ਅੱਧੀ ਜ਼ਬਾਨ ਨਾਲ ਕਾਲ ਕੀਤੀ ਤੇ ਇਹਨਾਂ ਨੇ ਸਾਡੀ ਕਾਲ ਤੇ ਲੱਭਾ ਕੀਤਾ। ਔਰ ਯਕੀਨ ਕਰੋ, ਮੈਨੂੰ ਨਹੀਂ ਪਤਾ ਕਿ ਤੁਹਾਨੂੰ ਵੀਡੀਓ ਕਿੰਨੀ ਕੁ ਪਸੰਦ ਆਣੀ ਆ, ਇਹ ਅੱਲਾ ਜਾਣਦਾ ਜਾਂ ਤੁਹਾਡੇ ਦਿਲ ਨੂੰ ਪਤਾ, ਤੁਸੀਂ ਵੀਡੀਓ ਵੇਖੋਗੇ ਤਾਂ ਤੁਹਾਨੂੰ ਅੰਦਾਜ਼ਾ ਹੋਏਗਾ। ਮੈਨੂੰ ਜ਼ਾਤੀ ਤੌਰ ਤੇ, ਮੈਂ ਹਾਲਾਂਕਿ ਖੁਦ ਕੰਮਕਾਰ ਕਰਨ ਵਾਲਾ ਬੰਦਾ ਵਾਂ, ਮੈਨੂੰ ਇਹਨਾਂ ਦੀ ਵੀਡੀਓ ਬੜੀ ਇਨਫੋਰਮੇਟਿਵ ਲੱਗੀ ਔਰ ਮੈਨੂੰ ਬੜੀ ਅੱਛੀ ਲੱਗੀ। ਮੇਰੇ ਵਾਸਤੇ ਕਈ ਗੱਲਾਂ ਐਸੀਆਂ ਸੀਗੀਆਂ ਜਿਹੜੀਆਂ ਕਿ ਮੈਨੂੰ ਬਹੁਤ ਪਿਆਰੀਆਂ ਔਰ ਅੱਛੀਆਂ ਲੱਗੀਆਂ। ਇਹਨਾਂ ਦੀ ਸਾਰੇ ਸੈਟਅਪ ਸ਼ੁਰੂ ਤੋਂ ਲੈ ਕੇ ਦਰਵਾਜ਼ਾ ਐਂਟਰ ਹੋਣ ਤੋਂ ਲੈ ਕੇ ਤੇ ਹੁਣ ਤੱਕ ਆਖਰੀ ਵੰਡੇ ਤੱਕ ਇਹਨਾਂ ਨੇ ਜੋ ਵੀ ਚੀਜ਼ ਦੱਸੀ ਆ ਮੇਰੇ ਵਾਸਤੇ ਇੱਕ ਨਵੀਂ ਚੀਜ਼ ਸੀ, ਕਿਉਂਕਿ ਜੜ੍ਹਾਂ ਵਾਲੇ ਦੇ ਵਿੱਚ ਇਸ ਲੈਵਲ ਦਾ ਕੰਮ ਨਹੀਂ ਹੋ ਰਿਹਾ। ਤੇ ਉਮੀਦ ਆ ਤੁਹਾਨੂੰ ਵੀ ਵੀਡੀਓ ਪਸੰਦ ਹੋਏਗੀ। ਠੀਕ ਆ ਦੋਸਤੋ, ਦੁਆਵਾਂ 'ਚ ਯਾਦ ਰੱਖਣਾ ਜੀ। ਅੱਲਾ ਹਾਫਿਜ਼। ਠੀਕ ਹੈ ਮੀਆਂ ਸਾਹਿਬ, ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਬਹੁਤ ਅੱਛਾ ਇੰਟਰਵਿਊ ਦਿੱਤਾ। ਮੈਂ ਜਿੰਨੇ ਵੀ ਅੱਜ ਤੱਕ ਮੀਆਂ ਸਾਹਿਬ ਵਲੋਗ ਬਣਾਏ ਨਾ, ਯਕੀਨ ਕਰੋ ਮੂੰਹ ਦੀ ਤਾਰੀਫ ਨਹੀਂ, ਇਹ ਆਵਾਮ ਤੁਹਾਨੂੰ ਇਨਸ਼ਾਅੱਲਾ ਤਾਲਾ ਵਲੋਗ ਦੇ ਵਿੱਚ ਕਮੈਂਟਾਂ ਦੇ ਵਿੱਚ ਦੱਸੇਗੀ। ਬਹੁਤ ਅੱਛਾ ਲੱਗਾ ਜਿਹੜਾ ਤੁਸੀਂ ਤਫਸੀਲ ਦੱਸੀ ਨਾ ਸਾਰੇ ਕੰਮ ਦੀ, ਟੋਟਲ A to Z। ਤੁਸੀਂ ਕਿਸੇ ਚੀਜ਼ ਤੇ ਪਰਦਾ ਨਹੀਂ ਪਾਇਆ, ਤੁਸੀਂ ਹਰ ਚੀਜ਼ ਅਯਾਂ ਕਰਕੇ ਦੱਸੀ। ਮੈਂ ਇਸ ਕਰਕੇ ਬੜਾ ਖੁਸ਼ ਹੋਇਆ। ਮਿਹਰਬਾਨੀ, ਸ਼ੁਕਰੀਆ ਜਨਾਬ। ਠੀਕ ਹੈ ਜੀ।